अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਸਾਡੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਬਹੁਤ ਹੀ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 16 ਜੂਨ 2020 ਦੋ ਹਾੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਈਵ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ 16 ਜੂਨ ਦਾ ਦਿਨ ਹੈ ਸੋ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਹੈ ਸੋ ਜੋ ਸਾਡਾ ਸਾਰਾ ਜੋ ਪ੍ਰੋਗਰਾਮ ਹੈ ਅੱਜ ਦਾ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ ਐਂਡ ਉਹਨਾਂ ਦੇ ਜੀਵਨ ਬਾਰੇ ਔਰ ਉਹਨਾਂ ਦੀ ਸ਼ਹਾਦਤ ਬਾਰੇ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ ਔਰ ਜੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਆਪਣੇ ਇਸ਼ੂ ਨੇ ਉਹਨਾਂ ਬਾਰੇ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਕਿ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਚੀਨ ਤੇ ਭਾਰਤ ਦਾ ਜੋ ਟਕਰਾਅ ਚੱਲ ਰਿਹਾ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਿ ਭਾਰਤ ਤੇ ਚੀਨ ਵਿਚਕਾਰ ਜੋ ਟਕਰਾਅ ਹੈ ਉਹ ਗੰਭੀਰ ਹਾਲਤ ਵਿੱਚ ਪਹੁੰਚ ਚੁੱਕਾ ਹੈ ਔਰ ਬੀਤੀ ਰਾਤ LAC ਦੇ ਨੇੜੇ ਗਾਲਵਾਨ ਵੈਲੀ ਦੇ ਵਿੱਚ ਹੋਈ ਇੱਕ ਟੱਕਰ ਵਿੱਚ ਭਾਰਤੀ ਫੌਜ ਦੇ 20 ਫੌਜੀ ਮਾਰੇ ਗਏ ਅਤੇ ਕਈ ਲਾਪਤਾ ਵੀ ਹਨ ਜ਼ਖਮੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ ਮਰਨ ਵਾਲਿਆਂ ਵਿੱਚ ਇੱਕ ਫੌਜੀ ਕਰਨਲ ਵੀ ਸ਼ਾਮਲ ਹੈ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਇਹ ਇੱਕ ਖੁੱਲਮ ਖੁੱਲੀ ਜੰਗ ਬਣਦਾ ਜਾ ਰਿਹਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਰੋਨਾ ਅਪਡੇਟ ਬਾਰੇ ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਨੇਪਾਲ ਭਾਰਤ ਦੇ ਜੋ ਸਬੰਧ ਨੇ ਉਸ ਬਾਰੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਨੇਪਾਲ ਨਾਲ ਵੀ ਟਕਰਾਅ ਦੀ ਲਾਈਨ ਬਰਾਬਰ ਉਸੇ ਤਰ੍ਹਾਂ ਹੀ ਜਾਰੀ ਹੈ ਨੇਪਾਲ ਨੇ ਬਿਹਾਰ ਯੂਪੀ ਤੇ ਉੱਤਰਾਖੰਡ ਨਾਲ ਲੱਗਦੇ ਜੋ ਸਰਹੱਦੀ ਇਲਾਕੇ ਦੇ ਪਿੰਡਾਂ ਦੀ ਜ਼ਮੀਨ ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਭਾਰਤ ਵੱਲੋਂ ਚੀਨ ਨੂੰ ਪੇਸ਼ਕਸ਼ ਕੀਤੀ ਗਈ ਹੈ ਕਿ ਉਹ ਕਾਠਮੰਡੂ ਦੇ ਪਸ਼ੂਪਤੀ ਮੰਦਿਰ ਵਿੱਚ 2.5 ਕਰੋੜ ਰੁਪਇਆ ਖਰਚ ਕੇ ਉੱਥੇ ਇਨਫਰਾਸਟ੍ਰਕਚਰ ਅਤੇ ਸੈਨੀਟੇਸ਼ਨ ਸਹੂਲਤਾਂ ਦੇਵੇਗਾ ਸੋ ਭਾਰਤ ਤੇ ਨੇਪਾਲ ਸਬੰਧਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ ਇੱਕ ਸਾਇੰਸਦਾਨ ਨੇ ਦਾਅਵਾ ਕੀਤਾ ਹੈ ਕਿ ਕਰੋਨਾ ਵਾਇਰਸ 21 ਜੂਨ ਆਉਣ ਵਾਲੇ ਸੂਰਜ ਗ੍ਰਹਿਣ ਤੇ ਖਤਮ ਹੋ ਜਾਵੇਗਾ ਜਦੋਂ ਕਿ ਇੰਟਰਨੈਸ਼ਨਲ ਮਾਹਿਰਾਂ ਵਾਲਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਕਰੋਨਾ ਵਾਇਰਸ ਕੇਸਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਨੂੰ ਵੀ ਪਿੱਛੇ ਛੱਡ ਸਕਦੀ ਹੈ ਭਾਰਤ ਵਿਚਲੇ ਜੋ ਪੜ੍ਹੇ ਲਿਖੇ ਅਤੇ ਸਾਇੰਸਦਾਨਾਂ ਵਿੱਚ ਵੀ ਇੰਨੀ ਜਹਾਲਤ ਅਤੇ ਅੰਧ ਵਿਸ਼ਵਾਸੀ ਕਿਉਂ ਹੈ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਹੈ ਕਿ ਗੁਰੂ ਅਰਜਨ ਸਾਹਿਬ ਜੀ ਦਾ ਜੋ ਅੱਜ ਸ਼ਹੀਦੀ ਦਿਨ ਹੈ ਉਸ ਬਾਰੇ ਆਪਾਂ ਵਿਚਾਰਾਂ ਤੁਹਾਡੇ ਨਾਲ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਸਾਰੇ ਵਿਸ਼ਿਆਂ ਬਾਰੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੀਆਂ ਯਾਦਾਂ ਵਿੱਚ ਲਿਆਂਦੇ ਹਾਂ ਜਿਨ੍ਹਾਂ ਨੇ ਜਿੱਥੇ ਸਿੱਖ ਕੌਮ ਨੂੰ ਹਰਿਮੰਦਰ ਸਾਹਿਬ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਔਰ ਸਕ੍ਰਿਪਚਰ ਆਫ ਦਾ ਹਿਊਮਨ ਕਾਈਂਡ ਦਿੱਤਾ ਹੈ ਉੱਥੇ ਸ਼ਹੀਦੀ ਦਾ ਕਨਸੈਪਟ ਅੱਜ ਦੇ ਦਿਨ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ 1606 ਈਸਵੀ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ 16 ਜੂਨ ਨੂੰ
ਇਸ ਲਈ ਅਸੀਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦਾਂ ਦੇ ਸਿਰਤਾਜ ਕਰਕੇ ਸੰਬੋਧਨ ਵੀ ਕਰਦੇ ਹਾਂ। ਸੋ ਅਸੀਂ ਅੱਜ ਦਾ ਸਾਰਾ ਪ੍ਰੋਗਰਾਮ ਗੁਰੂ ਅਰਜਨ ਸਾਹਿਬ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ, ਔਰ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਜੀਵਨ ਔਰ ਉਹਨਾਂ ਦੀ ਸ਼ਹਾਦਤ ਬਾਰੇ ਵੇਰਵੇ ਨਾਲ ਗੱਲਬਾਤ ਕਰਾਂਗੇ। ਇਸ ਵੇਲੇ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਸਾਡੇ ਖਿੱਤੇ ਦੇ ਵਿੱਚ ਸਾਊਥ ਏਸ਼ੀਆ 'ਚ ਔਰ ਖਾਸ ਤੌਰ ਤੇ ਲਾਈਨ ਆਫ ਕੰਟਰੋਲ LAC ਚੀਨ ਭਾਰਤ ਸਰਹੱਦ ਦੇ ਉੱਤੇ ਜਿਹੜੀ ਲਗਭਗ ਪਿਛਲੇ 2 ਮਹੀਨੇ ਤੋਂ ਹੀ, ਜੇ ਅਸੀਂ ਅਪ੍ਰੈਲ ਦੀ ਬਿਗਨਿੰਗ ਤੋਂ ਜਦੋਂ ਤੋਂ ਚੀਨ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਦੇਖੀਏ, ਔਰ ਪਿਛਲੇ ਲਗਭਗ 3 ਹਫ਼ਤੇ ਦੇ ਵਿੱਚ ਜਿਹੜਾ ਇੱਕ ਟਕਰਾਅ ਦਾ ਲਾਈਨ ਬਣਦਾ ਚਲਾ ਗਿਆ, ਔਰ ਉਸ ਦੇ ਵਿੱਚ ਖਾਸ ਤੌਰ ਤੇ ਜਿਹੜੇ ਨੁਕਤੇ ਨੇ ਜਿਨ੍ਹਾਂ ਦੇ ਵਿੱਚ ਪੈਂਕਾਕ, ਸੋ, ਗਾਲਵਾਨ ਵੈਲੀ, ਡੈਮਚੋਕ ਤੇ ਦੌਲਤ ਬੇਗ ਓਲਡੀ, ਇਹ ਸਾਰੇ ਈਸਟ ਲਦਾਖ ਦੇ ਵਿੱਚ ਨੇ। ਔਰ ਇਸ ਸਾਰੇ 'ਚ ਜਿਹੜਾ ਆਪਸੀ ਜਿਹਨੂੰ ਫਲੈਸ਼ ਪੁਆਇੰਟਸ ਜਾਂ ਹੌਟ ਪੁਆਇੰਟਸ ਵੀ ਕਿਹਾ ਗਿਆ, ਇਹਨਾਂ ਦੇ ਵਿੱਚ ਆਪਸੀ ਖਿੱਚੋਧੂ ਰਹੀ। ਇਸ ਤੋਂ ਪਹਿਲਾਂ ਵੀ ਅਸੀਂ ਦੇਖਦੇ ਹਾਂ ਕਿ ਕੁਛ ਦਿਨ ਪਹਿਲਾਂ ਜਦੋਂ ਦੋਵੇਂ ਫੌਜਾਂ ਇੱਕ ਦੂਜੇ ਦੇ ਆਮੋ ਸਾਹਮਣੇ ਹੋਈਆਂ ਗਾਲਵਾਨ ਵੈਲੀ ਦੇ ਵਿੱਚ ਖਾਸ ਤੌਰ ਤੇ ਫਿਰ ਉੱਥੇ ਇੱਕ ਦੂਸਰੇ ਦੇ ਖਿਲਾਫ ਪੱਥਰਾਂ ਦਾ ਔਰ ਸਟਿਕਸ, ਬੈਂਬੂ ਸਟਿਕਸ, ਇਹਦਾ ਇਸਤੇਮਾਲ ਹੋਇਆ। ਭਾਰਤ ਦੇ 90 ਦੇ ਕਰੀਬ ਜਿਹੜੇ ਨੇ 92 ਉਹਨਾਂ ਦੇ ਫੌਜੀ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਲੇਹ ਦੇ ਹਸਪੀਟਲ, ਚੰਡੀਗੜ੍ਹ ਦੇ ਚੰਡੀ ਮੰਦਰ 'ਚ ਔਰ ਦਿੱਲੀ ਦੇ ਹਸਪਤਾਲਾਂ 'ਚ ਲਿਜਾਇਆ ਗਿਆ। ਲੇਕਿਨ ਉਸ ਵੇਲੇ ਕਿਸੇ ਕੈਜੂਅਲਟੀ ਦਾ ਜਾਂ ਮੌਤ ਦਾ ਨਹੀਂ ਸੀ ਹੋਇਆ। ਲੇਕਿਨ ਇਹ ਗੱਲ ਸਾਹਮਣੇ ਆਈ ਕਿ ਉਸ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਹੈ ਜਿੱਥੇ ਇਹ ਗੱਲ ਅੱਗੇ ਨੂੰ ਜਾ ਸਕਦੀ ਹੈ। ਉਸ ਨੂੰ ਲੈ ਕੇ ਇਹਨਾਂ ਦਿਨਾਂ ਦੇ ਵਿੱਚ ਲਗਭਗ 6 ਮੀਟਿੰਗਸ ਜਿਹੜੀਆਂ ਲੋਕਲ ਲੈਵਲ ਦੇ ਉੱਤੇ, ਮੇਜਰ ਲੈਵਲ ਤੇ, ਕਮਾਂਡਰ, ਲੈਫਟੀਨੈਂਟ ਕਰਨਲ ਲੈਵਲ ਤੇ, ਔਰ ਫਾਈਨਲੀ ਭਾਰਤ ਦਾ ਲੈਫਟੀਨੈਂਟ ਜਨਰਲ ਔਰ ਚੀਨ ਦਾ ਮੇਜਰ ਜਨਰਲ, ਉਹਨਾਂ ਦੇ ਵਿਚਾਲੇ ਵੀ ਹੋਈਆਂ। ਔਰ ਇਹ ਦਾਅਵਾ ਕੀਤਾ ਗਿਆ ਭਾਰਤ ਦੀ ਫੋਰਨ ਅਫੇਅਰਸ ਮਿਨਿਸਟਰੀ ਵੱਲੋਂ ਵੀ ਔਰ ਉਹਨਾਂ ਦੇ ਮੀਡੀਆ ਵੱਲੋਂ ਵੀ ਕਿ ਡੀ-ਐਸਕੇਲੇਸ਼ਨ ਹੋ ਰਹੀ ਹੈ। ਔਰ ਕੁਛ ਨੇ ਤਾਂ ਇਹ ਵੀ ਦਾਅਵਾ ਕੀਤਾ ਕਿ ਜੀ ਚੀਨ ਨੇ ਆਪਣੀ ਫੌਜ ਜਿਹੜੀ ਹੈ ਕੁਛ ਨੁਕਤਿਆਂ ਤੋਂ ਪਿੱਛੇ ਹਟਾਈ ਹੈ, ਜਿਹੜੀ ਭਾਰਤ ਦੀ ਮੰਗ ਸੀ। ਹਾਲਾਂਕਿ ਜ਼ਾਹਰ ਹੈ ਕਿ ਜਿਹੜਾ ਉਹਨਾਂ ਦਾ ਮੇਨ ਨੁਕਤਾ ਸੀ, ਜਿੱਥੇ ਉਹਨਾਂ ਨੇ 60 ਸਕੁਅਰ ਕਿਲੋਮੀਟਰ ਅੰਦਰ ਆ ਕੇ ਉਹਨਾਂ ਸਾਰੇ ਜਿਹੜੀ ਹੈ ਗਲਵਾਨ ਵੈਲੀ ਦੀਆਂ ਆਲਮੋਸਟ 7 ਫਿੰਗਰਸ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਹੈ, ਉੱਥੇ ਉਹਨਾਂ ਨੇ ਪਰਮਾਨੈਂਟ ਆਪਣੇ ਬੰਕਰ ਵੀ ਔਰ ਐਸਟੈਬਲਿਸ਼ ਕਰਕੇ ਹੈਵੀ ਜਿਹੜਾ ਉਹਨਾਂ ਨੇ ਆਰਟਿਲਰੀ ਔਰ ਆਰਮਾਮੈਂਟ ਵੀ ਲਿਆਂਦਾ। ਲੇਕਿਨ ਭਾਰਤੀ ਲੀਡਰਾਂ ਵੱਲੋਂ ਬਾਰ-ਬਾਰ ਇਹ ਅਸ਼ੋਰ ਕੀਤਾ ਜਾ ਰਿਹਾ ਸੀ, ਜਿਵੇਂ ਅਸੀਂ ਕੱਲ ਵੀ ਰਾਜਨਾਥ ਸਿੰਘ ਦਾ ਵੀ ਔਰ ਉਹਨਾਂ ਦੇ ਦੂਸਰਿਆਂ ਦਾ ਵੀ ਬਿਆਨ ਸ਼ੇਅਰ ਕੀਤੇ ਕਿ ਜੀ ਗੱਲਬਾਤ ਚੱਲ ਰਹੀ ਹੈ ਔਰ ਬਿਲਕੁਲ ਇਸ ਵੇਲੇ ਕਾਮ ਹੈ ਸਾਡੇ ਬਾਰਡਰਸ ਦੇ ਉੱਤੇ, ਔਰ ਅਸੀਂ ਭਾਰਤ ਦੀ ਸੋਵਰਨਿਟੀ ਦੀ ਹਿਫਾਜ਼ਤ ਕਰ ਰਹੇ ਹਾਂ। ਔਰ ਇਹ ਵੀ ਕਿਹਾ ਗਿਆ ਕਿ ਜੀ ਇਹ ਪਰਸੈਪਟਿਵ ਸੀ ਜਿਹੜਾ ਕਿ ਜੀ ਉਹਨਾਂ ਦੀ ਕਿਹੜੀ ਹੈ, ਸਾਡਾ ਕਿਹੜਾ ਹੈ। ਸੋ ਐਜ਼ ਪਰ ਪਰਸੈਪਸ਼ਨ, ਸੋ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਚੀਨ ਨੇ ਕੋਈ 60 ਸਕੁਅਰ ਕਿਲੋਮੀਟਰ ਟੈਰੀਟਰੀ ਨਹੀਂ ਲਈ ਹੈ, ਔਰ ਉਹ ਜਿਹੜੀ ਹੈ ਨਾ ਹੀ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਡਿਸਪਿਊਟਡ ਟੈਰੀਟਰੀ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ। ਸੋ ਜ਼ਾਹਰ ਹੈ ਇਸ ਦੇ ਉੱਤੇ ਅਸੀਂ ਕਿਹਾ ਸੀ, ਔਰ ਈਵਨ ਅਸੀਂ ਉਹਨਾਂ ਦੇ 2 ਪ੍ਰੋਮੀਨੈਂਟ ਜਿਹੜੇ ਐਕਸਪਰਟ, ਜਿਹੜਾ ਅੱਜ ਲੈਫਟੀਨੈਂਟ ਜਨਰਲ HS ਪਨਾਂਗ ਔਰ ਸ਼ਿਵ ਸ਼ੰਕਰ ਮੈਨਨ ਜਿਹੜਾ ਚਾਈਨਾ ਦੇ ਵਿੱਚ ਐਂਬੈਸਡਰ ਵੀ ਰਿਹਾ, ਤੀਸਰੀ ਜਨਰੇਸ਼ਨ ਡਿਪਲੋਮੈਟ ਹੈ ਔਰ ਸਿਕਿਉਰਿਟੀ ਐਡਵਾਈਜ਼ਰ ਵੀ ਰਿਹਾ, ਇਹ ਉਹਨਾਂ ਨੇ ਕਿਹਾ ਸੀ ਕਿ ਜੇ ਅਸੀਂ ਇਹ ਮੰਨ ਲਿਆ ਕਿ ਭਾਈ ਇਹ ਪਰਸੈਪਸ਼ਨ ਹੈ ਤੇ ਫਿਰ ਸਮਝੋ ਕਿ ਭਾਈ ਅੱਗੋਂ ਵੀ ਆਪਣੀ ਜ਼ਮੀਨ ਗਵਾਉਣ ਦੇ ਲਈ ਤਿਆਰ ਹੋ, ਕਿਉਂਕਿ ਚੀਨ ਤਾਂ ਇਹ ਕਲੇਮ ਕਰ ਹੀ ਰਿਹਾ ਹੈ ਕਿ ਉਹ ਆਪਣੀ ਥਾਂ ਦੇ ਉੱਤੇ ਹੀ ਆਏ ਨੇ ਔਰ ਇਹ ਉਹਨਾਂ ਨੂੰ ਜਿਹੜੀ ਆ ਉਹ ਇਸਤੇਮਾਲ ਕਰ। ਹੁਣ ਜਿਹੜੀ ਡਿਵੈਲਪਮੈਂਟ ਪਿਛਲੀ ਰਾਤ ਹੋਈ, ਜਦੋਂ ਕਿ ਉੱਥੇ ਅਸੀਂ ਦੇਖਦੇ ਹਾਂ ਕਿ ਸੋਮਵਾਰ ਰਾਤ ਦੇ ਔਰ ਸਵੇਰ ਤੱਕ ਪਹੁੰਚਦੇ ਹਾਂ ਲਗਭਗ 7-8 ਘੰਟੇ ਦੇ ਵਿੱਚ, ਜਿੱਥੇ 3-4 ਐਨਕਾਊਂਟਰ ਆਪਸ ਦੇ ਵਿੱਚ ਹੋਏ ਔਰ ਨਤੀਜੇ ਦੇ ਤੌਰ ਤੇ ਭਾਰਤ ਦੀ ਜਿਹੜੀ ਸਾਖ ਹੋਰ ਵੀ ਮਿੱਟੀ ਦੇ ਵਿੱਚ ਮਿਲੀ। ਇਹਨਾਂ ਦੀ ਬਿਹਾਰ ਰੈਜੀਮੈਂਟ ਦੀ ਇੱਕ ਪੂਰੀ ਬਟਾਲੀਅਨ ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ ਤੇ 1000 ਜਵਾਨ ਹੁੰਦੇ ਨੇ, ਉਹ ਪੂਰੀ ਦੀ ਪੂਰੀ ਇਹਦੇ 'ਚ ਇਨਵੋਲਵ ਸੀ। ਔਰ ਜ਼ਾਹਰ ਹੈ ਕਿ ਲਗਭਗ 16000 ਫੁੱਟ ਦੇ ਉੱਤੇ, ਜਿੱਥੇ ਕਿ
ਇਹ ਗਲਵਾਨ ਰਿਵਰ ਥੱਲੇ ਗੁਜ਼ਰਦੀ ਹੈ, ਉਸ ਦੇ ਉੱਤੇ ਜਦੋਂ ਇਹਨਾਂ ਨੇ ਉੱਪਰ ਨੂੰ ਜਾਣ ਦੀ ਕੋਸ਼ਿਸ਼ ਕੀਤੀ ਪਹਾੜੀ ਤੇ, ਕਿਉਂਕਿ ਚੀਨ ਨੇ ਆਪਣੀਆਂ ਪੋਜੀਸ਼ਨਸ ਬੜੀਆਂ ਸਟਰੈਂਥਨ ਵੀ ਕੀਤੀਆਂ ਹੋਈਆਂ ਨੇ। ਹਾਲਾਂਕਿ ਦੇਖਣ ਵਾਲੀ ਗੱਲ ਇਹ ਹੈ ਕਿ ਸੋਮਵਾਰ ਨੂੰ ਮੀਟਿੰਗ ਜਿਹੜੀ ਹੈ ਇਹਨਾਂ ਦੀ ਕਮਾਂਡਰ ਲੈਵਲ ਦੇ ਉੱਤੇ, ਜਿਹਦੇ ਚ ਇਹਨਾਂ ਦਾ ਲੈਫਟੀਨੈਂਟ ਕਰਨਲ ਸੁਭਾਸ਼ ਬਾਬੂ ਜਿਹੜਾ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਨੂੰ ਜਿਹੜਾ ਹੈ ਉਹ ਕਮਾਂਡ ਕਰਦਾ ਹੈ, ਉਹਨਾਂ ਦੇ ਵਿੱਚ ਹੀ ਆਪਸ ਗੱਲਬਾਤ ਹੁੰਦੀ ਹੈ। ਔਰ ਰਾਤ ਨੂੰ ਜਿਹੜਾ ਫਿਰ ਟਕਰਾਅ ਹੁੰਦਾ ਹੈ, ਜਿਹਦੇ ਬੇਸ਼ੱਕ ਭਾਰਤ ਹੀ ਕਹਿ ਕੇ ਤਸੱਲੀ ਕਰ ਰਿਹਾ ਜੀ ਕੋਈ ਗੋਲੀ ਨਹੀਂ ਚੱਲੀ, ਪਰ ਜ਼ਾਹਰ ਹੈ ਕਿ ਜਿਹੜਾ ਵੀ ਇਸਤੇਮਾਲ ਸਟਿਕਸ ਦਾ, ਸਟੋਨਸ ਦਾ ਔਰ ਬੈਂਬੂ ਸਟਿਕਸ ਦਾ ਇਸਤੇਮਾਲ ਹੋਇਆ, ਇਹ ਹੁਣ ਭਾਰਤ ਦਾ ਮੀਡੀਆ ਸਮੇਤ ਉਹਨਾਂ ਦੇ ਪ੍ਰੋਮੀਨੈਂਟ ਮੀਡੀਆ ਚੈਨਲਸ ਨੇ, ਬੇਸ਼ੱਕ ਜਿਹੜੀਆਂ ਪਹਿਲੀਆਂ ਖਬਰਾਂ ਸੀ ਸਵੇਰ ਤੱਕ ਜੀ ਲੈਫਟੀਨੈਂਟ ਕਰਨਲ ਉਹੀ ਸੁਭਾਸ਼ ਬਾਬੂ ਜਿਹੜਾ ਦਿਨ ਵੇਲੇ ਕਮਾਂਡਰ ਲੈਵਲ ਮੀਟਿੰਗ ਦੇ ਵਿੱਚ ਸੀ ਉਹ ਵੀ ਮਾਰਿਆ ਗਿਆ, ਔਰ ਪਹਿਲਾਂ ਸੀ ਕਿ ਜੀ 2 ਜਵਾਨ ਮਾਰੇ ਗਏ, ਪਰ ਹੁਣ ਉਹਨਾਂ ਨੇ ਕਨਫਰਮ ਕੀਤਾ ਹੈ ਕਿ 20 ਜਿਹੜੇ ਨੇ ਫੌਜੀ ਜਵਾਨ ਮਾਰੇ ਗਏ ਨੇ। ਔਰ ਜਿੰਨੀਆਂ ਰਿਪੋਰਟਾਂ ਸਾਡੇ ਕੋਲ ਨੇ ਉਹਨਾਂ ਮੁਤਾਬਕ ਬਹੁਤ ਸਾਰੇ, ਕਿਉਂਕਿ 16,000 ਫੁੱਟ ਦੇ ਉੱਤੇ ਤੁਸੀਂ ਅੰਦਾਜ਼ਾ ਲਾਓ ਕਿ ਵੀ ਆਕਸੀਜਨ ਬਹੁਤ ਘੱਟ ਹੁੰਦੀ ਹੈ, ਔਰ ਜਦੋਂ ਆਕਸੀਜਨ ਲੰਗਸ ਨੂੰ ਨਹੀਂ ਮਿਲਦੀ ਤੇ ਜਿਹੜੀ ਸਿਚੁਏਸ਼ਨ ਬਣਦੀ ਹੈ ਜਿਹਦੇ ਨਾਲ ਮੌਤ ਹੁੰਦੀ ਉਹਨੂੰ ਹਾਈਪੋਥਰਮੀਆ ਕਹਿੰਦੇ ਨੇ, ਕਿਉਂਕਿ ਥਰਮਲ ਜ਼ਾਹਰ ਹੈ ਹੀਟ ਨੂੰ ਕਹਿੰਦੇ ਨੇ। ਸੋ ਇਹ ਜਿਹੜੀਆਂ ਮੌਤਾਂ ਨੇ ਹਾਈਪੋਥਰਮੀਆ ਨਾਲ ਵੀ ਨੇ, ਔਰ ਬਾਕੀ ਕਿੰਨੇ ਸੋਲਜਰ ਹੋਰ ਲਾਪਤਾ ਨੇ, ਕਿੰਨੇ ਸੀਰੀਅਸਲੀ ਜ਼ਖਮੀ ਨੇ, ਕਿਉਂਕਿ ਜੇ ਤੁਸੀਂ 20 ਕੈਜੁਅਲਟੀ ਦੀ ਗੱਲ, ਔਰ ਇਹਦੇ ਚੋਂ ਬਹੁਤ ਸਾਰੇ ਜਿਹੜੇ ਨੇ ਉਹ ਦਰਿਆ 'ਚ ਡੁੱਬ ਕੇ ਮਰੇ ਨੇ, ਕਿਉਂਕਿ ਤੁਸੀਂ ਉੱਪਰ ਨੂੰ ਜਾ ਰਹੇ ਹੋ, ਉੱਥੋਂ ਵਿਛਾੜ ਆ ਰਹੀ ਹੈ, ਤੁਹਾਡਾ ਤੁਸੀਂ ਕਲਿਫ ਫੜਿਆ ਹੋਇਆ, ਤੁਸੀਂ ਜਾ ਕੇ ਵਿੱਚ ਡਿੱਗਦੇ ਹੋ। ਸੋ ਇਹ ਉਹੀ ਬਿਹਾਰ ਰੈਜੀਮੈਂਟ ਹੈ ਜਿਹੜੀ ਜੂਨ 84 ਦੇ ਘੱਲੂਘਾਰੇ ਵੇਲੇ ਦਰਬਾਰ ਸਾਹਿਬ ਤੇ ਹਮਲਾਵਰ ਸੀ। ਸੋ ਜ਼ਾਹਰ ਹੈ ਬੇਸ਼ੱਕ ਜਦੋਂ ਅਸੀਂ ਕਿਸੇ ਵੀ ਕਾਮਨ ਬੰਦੇ ਦਾ ਉਹ ਕਿਸੇ ਪਾਸਿਓਂ ਵੀ ਹੋਏ ਉਸ ਦਾ ਮਰਨਾ, ਉਹਨਾਂ ਦੇ ਪਰਿਵਾਰਾਂ ਦਾ ਸਫ਼ਰ ਕਰਨਾ, ਇਹ ਦੇਖਦੇ ਆ, ਪਰ ਇਸ ਸਿਚੁਏਸ਼ਨ ਤੱਕ ਕੌਣ ਲੈ ਕੇ ਗਿਆ ਔਰ ਕਿਵੇਂ ਭਾਰਤੀ ਹਾਕਮਾਂ ਨੇ ਐਗਜ਼ੈਕਟਲੀ ਉਸੇ ਲਾਈਨ ਦੇ ਉੱਤੇ, ਬੇਸ਼ੱਕ ਸਾਰਾ ਆਰਐਸਐਸ ਦਾ ਤੰਤਰ ਜਦੋਂ ਚੀਨ ਦੇ ਹਵਾਲੇ ਨਾਲ ਨੀਤੀ ਆਉਂਦੀ ਹੈ ਤੇ ਨਹਿਰੂ ਨੂੰ ਭੰਡਣ ਤੇ ਲੱਗੇ ਹੁੰਦੇ ਨੇ ਕਿ ਜੀ ਨਹਿਰੂ ਨੇ ਚੀਨ ਨੂੰ 1959 ਚ ਤਿੱਬਤ ਕੰਕਰ ਕਰਨ ਦਿੱਤਾ, ਫਿਰ ਹਿੰਦੀ ਚੀਨੀ ਭਾਈ ਭਾਈ ਦੇ ਨਾਰੇ ਦੇ ਵਿੱਚ ਫਸ ਗਿਆ ਔਰ ਨਹਿਰੂ, ਔਰ ਉਹਦਾ ਨਤੀਜਾ ਹੋਇਆ ਜੀ ਚੀਨ ਨੇ 1962 ਦੇ ਵਿੱਚ ਜਿਹੜਾ ਹੈ ਉਹ ਹਮਲਾ ਕਰਕੇ ਸਾਡੀ 90,000 ਸਕੁਅਰ ਕਿਲੋਮੀਟਰ ਟੈਰੀਟਰੀ ਲੈ ਲਈ, ਹਰ ਚੀਜ਼ ਉਹਦੇ ਖਾਤੇ 'ਚ ਪਾਉਂਦੇ ਸੀ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜਿਸ ਭੁਲੇਖੇ 'ਚ ਨਹਿਰੂ ਮਾਰਿਆ ਗਿਆ ਉਸੇ ਭੁਲੇਖੇ 'ਚ ਹੀ ਮੋਦੀ ਵੀ ਮਾਰਿਆ ਗਿਆ, ਔਰ ਪੰਜਾਬੀ 'ਚ ਕਹਿੰਦੇ ਨੇ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ। ਹੁਣ ਭੁਲੇਖਾ ਕੀ ਸੀ, ਕਿਉਂਕਿ ਨਹਿਰੂ ਨੇ ਵੀ ਤਾਜ਼ਾ ਜਿਹੜਾ ਹੈ ਉਹ ਗੋਆ ਦੇ ਉੱਤੇ ਕਬਜ਼ਾ ਜਮਾਇਆ ਸੀ, ਜਿੱਥੇ ਪੁਰਤਗਾਲੀਆਂ ਦੇ 500 ਫੌਜੀ ਵੀ ਨਹੀਂ ਸੀ ਔਰ ਲੜੇ ਵੀ ਨਹੀਂ, ਕਿਉਂਕਿ ਆਲਰੇਡੀ ਉਹਨਾਂ ਨੇ ਅਬੈਂਡਨ ਕਰਨ ਦਾ ਫੈਸਲਾ ਕਰ ਲਿਆ ਸੀ। ਔਰ ਨਹਿਰੂ ਨੂੰ ਲੱਗਾ ਕਿ ਵੀ ਸਾਡੀ ਫੌਜ ਤਾਂ ਬੜੀ ਬਹਾਦਰ ਹੈ, ਉਹਦਾ ਕਜ਼ਨ ਲੈਫਟੀਨੈਂਟ ਜਨਰਲ ਕੌਲ ਜਿਹੜਾ ਉੱਥੇ ਨਾਰਥ ਈਸਟ ਦੇ ਵਿੱਚ ਸੀ, ਉਹਨੇ ਵੀ ਚੁੱਕਣੀ ਦਿੱਤੀ ਜੀ ਕੋਈ ਗੱਲ ਹੀ ਨਹੀਂ ਹੈ, ਅਸੀਂ ਜਿਹੜਾ ਡਿਸਪਿਊਟਡ ਵੀ ਹੈ ਅਸੀਂ ਉਹਦੇ ਤੇ ਕਰ ਲੈਂਦੇ ਆ ਕਬਜ਼ਾ ਜੀ, ਚੀਨੀਆਂ ਨੇ ਸਾਡੇ ਆ ਕੇ ਪੋਸਟ ਬਣਾ ਲਈ ਹੈ ਇਹਨੂੰ। ਤੇ ਨਹਿਰੂ ਨੇ ਵੀ ਜਿਹੜਾ ਅੰਗਰੇਜ਼ੀ ਦੇ ਵਿੱਚ ਬੋਲ ਕੇ ਉਹਨੂੰ ਆਰਡਰ ਕੀਤਾ ਕਿ ਭਾਈ ਇਹ ਗਾਲ ਕੱਢ ਕੇ ਕਿ ਬਈ ਇਹਨਾਂ ਨੂੰ ਬਾਹਰ ਕੱਢੋ ਚੀਨੀਆਂ ਨੂੰ ਉੱਥੋਂ। ਔਰ ਇਹ ਜਿਹੜੀ ਭਾਰਤ ਦੀ ਦਿਲਵਦੀ ਸੀ, ਉਹਨਾਂ ਨੇ ਜੋ ਕੁਝ ਨੇਫਾ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਨਤੀਜਾ ਸੀ ਕਿ ਲਗਭਗ 39,000 ਸਕੁਅਰ ਕਿਲੋਮੀਟਰ ਦਾ ਅਕਸਾਈ ਚਿੰਨ ਜਿਹੜਾ ਲਦਾਖ ਦੇ ਵਿੱਚ ਸੀ ਉਹ ਵੀ ਗਵਾਇਆ। ਬੇਸ਼ੱਕ ਚੀਨ ਨੇ ਬਾਅਦ ਜਿਹਨੂੰ ਅੱਜ ਇਹਨਾਂ ਨੇ ਅਰੁਣਾਚਲ ਪ੍ਰਦੇਸ਼ ਬਣਾਇਆ, ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ, ਉਹ ਤੇਜਪੁਰ ਤੱਕ ਪਹੁੰਚ ਗਏ ਸੀ ਉਹਨਾਂ ਦੇ, ਪਰ ਉਹ ਉਹਨਾਂ ਨੇ ਵਾਪਸ ਕਰਕੇ ਆਪਣਾ ਕੁਝ ਹਫ਼ਤਿਆਂ ਦੇ ਵਿੱਚ ਹੀ ਉਹਨਾਂ ਨੇ ਯੂਨੀਲੈਟਰਲ ਸੀਜ਼ਫਾਇਰ ਕਰਕੇ ਉਹਨਾਂ ਆਪਣਾ ਜਮਾ ਲਿਆ। ਸੋ ਜਿਹੜਾ ਭੁਲੇਖਾ ਨਹਿਰੂ ਨੂੰ ਸੀ ਕਿ ਭਾਈ ਸਾਡੀ ਫੌਜ ਔਰ ਪਤਾ ਨਹੀਂ ਅਸੀਂ ਕੀ ਕਰਨ ਦੇ ਸਮਰੱਥ ਹੈ, ਮੋਦੀ ਨੇ ਵੀ, ਔਰ ਜ਼ਾਹਰ ਹੈ ਨਹਿਰੂ ਦਾ ਵੀ ਇੱਕ ਪਬਲਿਕ ਫੇਸ ਸੀ, ਇੱਕ ਪਾਸੇ ਉਹ ਚੌਨ ਲਾਈ ਦੇ ਨਾਲ ਜੱਫੀਆਂ ਵੀ ਪਾਉਂਦਾ ਸੀ ਔਰ ਹਿੰਦੀ ਚੀਨੀ ਭਾਈ ਭਾਈ ਦੇ ਨਾਰੇ ਵੀ ਲੱਗਦੇ ਸੀ। ਮੋਦੀ ਤਾਂ ਉਸ ਤੋਂ ਵੀ ਅੱਗੇ ਗਿਆ, ਇਹਨੇ ਚੀਫ ਮਿਨਿਸਟਰ ਗੁਜਰਾਤ ਦੇ ਹੁੰਦਿਆਂ ਕਈ ਜਿਹੜੇ ਨੇ ਦੌਰੇ ਕੀਤੇ ਚੀਨ ਦੇ। ਫਿਰ ਇਹਨਾਂ ਦਾ ਜਿਹੜਾ ਆਈਡੀਆਲੋਗ ਹੈ ਸੁਬਰਾਮਨੀਅਮ ਸਵਾਮੀ, ਜਿਹਨੂੰ ਚੀਨੀ ਜ਼ਬਾਨ ਵੀ ਆਉਂਦੀ ਹੈ, ਉਹਨੂੰ ਚੇਚਾ ਜਿਹੜਾ ਉਹ ਵਾਜਪਾਈ ਦੀ ਸਰਕਾਰ ਵੇਲੇ ਭੇਜ ਕੇ ਜਿਹੜਾ ਮਾਨਸਰੋਵਰ ਤੱਕ ਪਹੁੰਚ ਦੀ ਗੱਲ ਹੈ ਉਹ ਐਜ਼ ਏ ਗੁੱਡਵਿਲ ਚੀਨ ਨੇ ਦਿੱਤੀ ਇਹਨਾਂ ਨੂੰ, ਆਰਐਸਐਸ ਦੇ ਕਹਿਣ ਦੇ ਉੱਤੇ। ਇਹਦੇ ਸੁਬਰਾਮਨੀਅਮ ਸਵਾਮੀ ਉਹ ਆਪਣੀ ਖੇਡ ਦੇ ਉੱਤੇ ਹੁੰਦੇ ਨੇ
ਲੇਕਿਨ ਇਹ ਕੋਈ ਸ਼ੱਕ ਨਹੀਂ ਹੈ ਕਿ ਫਿਰ ਜਿਵੇਂ ਮੋਦੀ ਨੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਵੀ ਦੌਰਾ ਕੀਤਾ ਔਰ ਸ਼ੀ ਜਿਨਪਿੰਗ ਨੂੰ ਚੇਚਾ ਗੁਜਰਾਤ ਦੇ ਵਿੱਚ ਸੱਦਿਆ, ਕਿਵੇਂ ਝੂਲਾ ਝੁਲਾਇਆ। ਉਹਨੂੰ ਲੱਗਾ ਕਿ ਭਾਈ ਇਹ ਵੀ ਇੱਕ ਪਾਸੇ ਨਹਿਰੂ ਦੇ ਸੀ ਕਿ ਜੀ ਹਿੰਦੀ ਚ ਨਹੀਂ ਭਾਈ ਮੈਂ, ਉਹ ਝੂਲਾ ਵੀ ਉਹਨੇ ਝੂਲ ਲਿਆ, ਜਿਹੜਾ ਵੀ ਉਹਨਾਂ ਦਾ ਸੁਆਹ ਕੇ ਖਵਾਇਆ ਹੋਏਗਾ ਗੁਜਰਾਤੀਆਂ ਨੇ ਉਹ ਵੀ ਉਹਨੇ ਖਾ ਖੂ ਲਿਆ ਕਿ ਭਾਈ ਚਲੋ ਕੋਈ ਨਹੀਂ, ਕਿਉਂਕਿ ਉਹ ਵੀ ਇਹ ਸਮਝਦੇ ਸੀ ਕਿ ਭਾਈ ਇਸ ਗੱਲ ਨੂੰ ਨਿਬੇੜੋ। ਚੀਨ ਜਿਹੜਾ ਹੈ ਉਹ ਪਿਛਲੇ ਇਸ ਸਾਰੇ ਪੀਰੀਅਡ ਦੇ ਵਿੱਚ ਕਹਿੰਦਾ ਰਿਹਾ 62 ਤੋਂ ਬਾਅਦ ਵੀ, ਹੁਣ 62 ਨੂੰ ਵੀ ਅਸੀਂ ਦੇਖਦੇ ਹਾਂ ਕਿ ਵੀ 60 ਸਾਲ ਹੋ ਗਏ ਨੇ, ਆਲਮੋਸਟ 58 ਸਾਲ, ਕਿ ਭਾਈ ਇਹ ਲਾਈਨ ਆਫ ਐਕਚੁਅਲ ਕੰਟਰੋਲ 3500 ਕਿਲੋਮੀਟਰ ਦਾ ਬਾਰਡਰ ਹੈ, ਇਹਨੂੰ ਨਿਬੇੜੋ, ਤੁਸੀਂ ਆਪਣਾ ਕਰੋ ਜਿਹੜਾ ਵੀ ਕਰਨਾ ਹੈ, ਅਸੀਂ ਤੁਹਾਡੇ ਨਾਲ ਦੋਸਤਾਨਾ ਚਾਹੁੰਦੇ ਹਾਂ। ਔਰ ਇਸ ਲੇਕਿਨ ਇਹ ਆਪਣੀਆਂ ਜਿਹਨੂੰ ਪੰਜਾਬੀ ਚ ਅਸੀਂ ਚੂੰ ਚਲਾਕੀਆਂ ਕਹਿੰਦੇ, ਇਹਨਾਂ ਚੂੰ ਚਲਾਕੀਆਂ 'ਚ ਲੱਗੇ ਹੋਏ ਸੀ ਕਿ ਕਦੇ ਇਧਰੋਂ ਘੁਰੜ ਘੁਰੜ ਕਰਕੇ ਵੜ ਗਏ, ਕਦੇ ਉਧਰ ਵੜ ਗਏ। ਹਾਲਾਂ ਉਹ ਲਗਾਤਾਰ ਵਾਰਨ ਕਰਦੇ ਰਹੇ ਨੇ। ਹੁਣ ਵੀ ਇਹ ਜਿਹੜਾ ਚੀਨ ਨੇ ਜਦੋਂ ਇਹ ਫਿੰਗਰਸ ਦੇ ਉੱਤੇ ਆਪਣਾ ਕਬਜ਼ਾ ਜਮਾਇਆ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਇਹ ਸਾਡੀ ਹੈ ਗਲਵਾਨ ਵੈਲੀ ਜਿਹੜੀ ਹੈ, ਇਹਦੇ ਵੱਲ ਤੁਸੀਂ ਮੂੰਹ ਨਾ ਕਰੋ, ਕਿਉਂਕਿ ਇਹ ਸਾਰਾ ਹੁਣ ਜਿਹੜੀ ਗੱਲ ਮੈਂ ਬੇਸ਼ੱਕ ਅੱਗੇ ਵੀ ਡਿਸਕਸ ਕੀਤਾ, ਪਰ ਮੈਂ ਥੋੜਾ ਜਿਹਾ ਜਿਹੜਾ ਰਿਸਰਚ ਕਰਕੇ ਕਿ ਆਮ ਇੱਕ ਸਾਡੇ ਦਰਸ਼ਕ ਦੀ ਸਮਝ ਗੋਚਰਾ ਕਰਨ ਦੇ ਲਈ ਕਿ ਗੱਲ ਸਿਰਫ ਇਲਾਕੇ ਦੀ ਨਹੀਂ ਹੈ ਕਿ ਉਹਨਾਂ ਨੇ 60 ਸਕੁਅਰ ਕਿਲੋਮੀਟਰ ਲਿਆ ਜਾਂ ਹੁਣ ਵਾਲੇ ਚ ਉਹਨਾਂ ਨੇ ਭਾਰਤ ਦਾ ਨੁਕਸਾਨ ਕੀਤਾ ਹੈ, ਕਿ ਉਹਨਾਂ ਦੇ ਕਿਵੇਂ 20 ਤੋਂ ਜ਼ਿਆਦਾ ਫੌਜੀ ਮਾਰੇ ਗਏ ਨੇ, ਜਿਨ੍ਹਾਂ ਚ ਉਹੀ ਜਿਹੜਾ ਮੁਲਾਕਾਤ ਦੇਣੇ ਕਰ ਰਿਹਾ ਸੁਭਾਸ਼ ਬਾਬੂ ਲੈਫਟੀਨੈਂਟ ਕਰਨਲ ਕਮਾਂਡੈਂਟ ਹੈ ਬਟਾਲੀਅਨ ਦਾ, ਉਹ ਵੀ ਉਹਦੇ ਚ ਮਾਰਿਆ ਜਾਂਦਾ ਹੈ। ਗਲੋਬਲ ਟਾਈਮਸ ਜਿਹੜੀ ਚੀਨ ਦਾ ਅਫੀਸ਼ੀਅਲ ਅਖਬਾਰ ਹੈ, ਉਹਨਾਂ ਨੇ ਵੀ ਚੀਨੀ ਕੈਜੁਅਲਟੀਜ਼ ਦੀ ਗੱਲ ਕੀਤੀ ਹੈ। ਰਾਦਰ ਉਹਨਾਂ ਨੇ ਤਾਂ ਵਿਕਟਮਹੁੱਡ ਕਾਰਡ ਵੀ ਪਲੇ ਕੀਤਾ ਹੈ ਕਿ ਅਸੀਂ ਭਾਰਤ ਨੂੰ ਕਿਹਾ ਸੀ ਕਿ ਭਾਈ ਆਰਾਮ ਨਾਲ ਬੈਠੋ, ਨਾ ਕਰੋ, ਔਰ ਇਹਨਾਂ ਨੇ ਸ਼ਰਾਰਤ ਕੀਤੀ ਹੈ। ਔਰ ਉਹਨਾਂ ਨੇ ਅੱਗੋਂ ਵੀ ਸੀਰੀਅਸ ਵਾਰਨਿੰਗ ਦਿੱਤੀ ਹੈ ਵੀ ਇਹਦੇ ਤੁਹਾਨੂੰ ਕਨਸੀਕੁਐਂਸਸ ਭੁਗਤਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਸੋ ਜ਼ਾਹਰ ਹੈ ਕਿ ਇਸ ਵੇਲੇ ਭਾਰਤ ਦੇ ਵਿੱਚ ਇੱਕ ਸੱਪ ਸੁੰਘਿਆ ਹੋਇਆ, ਔਰ ਅਜੇ ਇਹ ਟਕਰਾਅ ਜਿਹਦੇ ਚ ਕਿ ਪਹਿਲਾਂ ਸਿਰਫ 2 ਫੌਜੀਆਂ ਤੇ ਕਰਨਲ ਦੇ ਮਰਨ ਦੀ ਖਬਰ ਸੀ, ਤੇ ਬੀਜੇਪੀ ਦਾ ਪ੍ਰਧਾਨ ਨਾਡਾ ਕਹਿ ਰਿਹਾ ਸੀ ਕਿ ਸਿਰਫ ਮੋਦੀ ਭਾਰਤ ਦੀ ਸੋਵਰਨਿਟੀ ਦੀ ਹਿਫਾਜ਼ਤ ਕਰ ਸਕਦਾ ਹੈ, ਅਸੀਂ ਬਹੁਤ ਸਟਰੋਂਗ ਫੁਟਿੰਗ ਤੇ ਹੈ। ਔਰ ਦੂਸਰੇ ਹਾਲਾਂਕਿ ਆਪੋਜੀਸ਼ਨ ਪਾਰਟੀਆਂ ਦੂਜੇ ਕਹਿ ਰਹੇ ਨੇ ਮੋਦੀ ਨੂੰ ਕਿ ਮੂੰਹ ਖੋਲ ਆਪਣਾ, ਲੋਕ ਜਾਨਣਾ ਚਾਹੁੰਦੇ ਨੇ, ਫੌਜੀ ਮਰ ਰਹੇ ਨੇ, ਔਰ ਕੋਈ ਵੀ ਸਰਕਾਰੀ ਤੌਰ ਦੇ ਉੱਤੇ ਜਿਹੜਾ ਨਹੀਂ ਹੈ। ਹੁਣ ਵੀ ਇਹ ਸਾਰੇ ਵਾਕਿਆ ਤੋਂ ਬਾਅਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਕਿ ਚੀਨ ਨੇ ਜਿਹੜਾ ਗੱਲਬਾਤ ਚੱਲ ਰਹੀ ਸੀ ਉਸ ਦੇ ਉੱਤੇ ਜਿਹੜਾ ਹੈ ਉਹ ਉਸ ਤੋਂ ਉਹਨਾਂ ਨੇ ਬੈਕਆਊਟ ਕੀਤਾ ਹੈ, ਔਰ ਇਹ ਕੀਤਾ ਹੈ। ਹਾਲਾਂ ਕਿਸੇ ਨੇ ਪੁੱਛਿਆ ਇੱਕ ਚੰਗੇ ਉਹਨਾਂ ਦੇ ਐਨਾਲਿਸਟ ਨੇ, ਉਹਨੇ ਕਿਹਾ ਵੀ ਝੂਲਾ ਝੂਲਣ ਦੇ ਲਈ ਸ਼ੀ ਜਿਨਪਿੰਗ ਗੁਜਰਾਤ ਸੱਦਿਆ ਜਾਂਦਾ ਹੈ, ਉਹਨੂੰ ਮਿਲਣ ਦੇ ਲਈ ਉਹ ਬੀਜਿੰਗ 'ਚ ਜਾਂਦਾ ਹੈ, ਤੇ ਜੇ ਇੰਨਾ ਸੀਰੀਅਸ ਕ੍ਰਾਈਸਿਸ ਹੈ ਮੋਦੀ ਨੂੰ ਕਿਉਂ ਨਹੀਂ ਹੈ ਕਿ ਵੀ ਇਹ ਪੋਲੀਟੀਕਲ ਗੱਲ ਹੈ, ਉੱਥੇ ਮੇਜਰ ਜਨਰਲਾਂ ਨੇ ਫੈਸਲਾ ਕਰਨਾ ਹੈ। ਅਲਟੀਮੇਟਲੀ ਜਦੋਂ ਜੰਗ ਵੀ ਹੁੰਦੀ ਹੈ ਸਿਗਨਲ ਤਾਂ ਉੱਤੋਂ ਦਿੱਤਾ ਜਾਂਦਾ ਹੈ, ਤੇ ਜੇ ਆਲਰੇਡੀ ਇਹ ਔਨ ਦਾ ਗਰਾਊਂਡ ਕਲੀਅਰ ਹੈ ਵੀ ਤੁਹਾਡੇ ਕਹਿਣ ਮੁਤਾਬਕ ਵੀ ਕਿ ਜੀ ਸਾਡੀ ਜਿਹੜਾ ਹੈ ਉਹ ਚੀਨ ਨੇ ਵਾਇਓਲੇਟ ਕੀਤਾ, ਤੇ ਇਹ ਜਿਹੜਾ ਵਕਤ ਦਾ ਜ਼ਿਆ ਕਰਨਾ ਸੀ ਜੀ ਮੇਜਰ ਜਨਰਲ ਲੈਵਲ ਤੇ ਕਰ ਲਓ, ਮੇਜਰ ਲੈਵਲ ਤੇ ਦੂਜਾ, ਉਹ ਤਾਂ ਆਲਰੇਡੀ ਜਦੋਂ ਗਾਰਦ ਡਿਸਪਿਊਟਡ ਟੈਰੀਟਰੀ ਚੋਂ ਨਿਕਲਦੀਆਂ ਨੇ ਦੋਨੋਂ ਪਾਸੇ ਦੀਆਂ ਪੈਟਰੋਲਸ, ਉਹਨਾਂ ਦੇ ਵਿੱਚ ਜੇ ਕੋਈ ਆਪਸੀ ਝੜਪ ਹੁੰਦੀ ਹੈ ਉਹ ਝੰਡੇ ਦਿਖਾ ਦਿੰਦੇ ਸੀ, ਪਿੱਛੇ ਮੁੜ ਜਾਂਦੇ ਸੀ, ਫਲੈਗ ਉਹਨਾਂ ਦਾ ਜਿਹੜੀ ਹੈ ਫਲੈਗ ਮੀਟਿੰਗ ਉਹਨੂੰ ਕਹਿੰਦੇ ਨੇ ਉਹ ਹੋ ਜਾਂਦੀ ਸੀ। ਪਰ ਜਿਸ ਲੈਵਲ ਦਾ ਇਹ ਕ੍ਰਾਈਸਿਸ ਸੀ ਜਾਂ ਹੈ, ਇਹ ਤਾਂ ਪੋਲੀਟੀਕਲ ਲੈਵਲ ਦੇ ਉੱਤੇ ਜਿਹੜਾ ਮੋਦੀ ਨੂੰ ਔਰ ਉਹਨਾਂ ਦੀ ਫੋਰਨ ਮਿਨਿਸਟਰੀ ਨੂੰ ਕਿੱਥੇ ਗਿਆ, ਉਹ ਜੈ ਸ਼ੰਕਰ ਜਿਹੜਾ ਬੜਾ ਸਕਸੈਸਫੁਲ ਡਿਪਲੋਮੈਟ ਮੰਨਿਆ ਜਾਂਦਾ ਸੀ, ਕਸ਼ਮੀਰ ਨੂੰ ਜਦੋਂ ਇਹਨਾਂ ਨੇ ਆਰਟੀਕਲ 370 ਐਬਰੋਗੇਟ ਕੀਤਾ, ਕਿਵੇਂ ਉਹਨੇ ਪੁੱਠੀਆਂ ਛਾਲਾਂ ਮਾਰੀਆਂ, ਔਰ ਇਹ ਹੋਇਆ ਕਿ ਜੀ ਸਾਡਾ ਬਹੁਤ ਹੀ ਜਿਹੜਾ ਰਿਸਪੈਕਟੇਬਲ ਡਿਪਲੋਮੈਟ ਆ ਉਹ ਨਜ਼ਰ ਨਹੀਂ ਆਇਆ, ਜੈ ਸ਼ੰਕਰ ਕੇ ਵੀ ਫੋਰਨ ਮਿਨਿਸਟਰ ਕਿੱਥੇ ਹੈ, ਪ੍ਰਾਈਮ ਮਿਨਿਸਟਰ ਕਿੱਥੇ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਜਿਸ ਲੈਵਲ ਦੇ ਉੱਤੇ ਗੱਲ ਗਈ ਹੈ, ਇਹ ਚੀਨ ਨੇ ਇਹ ਬੜਾ ਕਲੀਅਰ ਮੈਸੇਜ ਦਿੱਤਾ ਹੈ ਕਿ ਵੀ ਹੁਣ ਨੈਕਸਟ ਪਾਰਟ, ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਉਹਨਾਂ ਦੇ ਕੋਲ ਉਸ ਲੈਵਲ ਦੀ ਕੈਪੇਬਿਲਿਟੀ ਵੀ ਹੈ, ਔਰ ਉਹ ਉਹਨਾਂ ਨੇ ਇਹੀ ਨਹੀਂ ਕਿ ਗਲਵਾਨ ਵੈਲੀ ਦੇ ਉੱਪਰਲੇ ਜਿਹੜੀ ਹੈ ਮਾਊਂਟੇਨਸ ਏਰੀਆ ਫਿੰਗਰਸ ਨੂੰ ਕਹਿੰਦੇ ਨੇ ਉਹਨਾਂ ਦੇ ਕੀਤਾ, ਔਰ ਇਹ ਵੀ ਜਿਹੜਾ ਭਾਰਤ ਦਾ ਜ਼ਿਆਦਾ ਨੁਕਸਾਨ ਹੋਇਆ ਹੈਵੀ ਕੈਜੁਅਲਟੀਜ਼ ਨੇ ਸਟ੍ਰੈਟੇਜਿਕ ਪੋਜੀਸ਼ਨ ਕਰਕੇ, ਕਿਉਂਕਿ ਚਾਈਨੀਜ਼ ਉੱਥੇ ਬੈਠੇ ਨੇ, ਔਰ ਜਿਵੇਂ ਉਹਨਾਂ ਨੇ
इस्तेमाल अजे बिना गोली चलिया। और जो असी रिपीटेडली ये कहते रहे हैं कि भाई चीन नू ना छेड़ो, चाइना नू कोई न्यूक्लियर या दूजा दी लोड़ नहीं पैनी, वो तो वैसे ही रूफ ऑफ द वर्ल्ड ते बैठे ने तिब्बत दे विच। और जे हुण उन्हां ने उत्तों वट्टे ही मार देण ते तुहाडा जिहड़ा है ओहदे तो वैसे ही स्टैंपीड नाल मर जाणगे लोग कि भाई। और ये हुण सामने आया कि भी जे बिना कुछ कीते बिना गोली चले है, ये भी जिहड़ी 20 कैजुअलिटी ने बहुत सारे लापता ने। पर मैनू नहीं लगता भी, क्योंकि ये जिहड़ी लगभग 80 किलोमीटर दी दा कोर्स है इस गलीवान रिवर दा भी, जिहड़ी कि अल्टीमेटली एक रिवर दे नाल सियोंक रिवर नाल आके मिलदी है, जिहड़ी कि इंडस दरिया दी ट्रिब्यूटरी है। सो ਉਹਦੇ ਚੋਂ ਲਾਸ਼ ਲੱਭਣੀ ਜਿਹੜੀ ਹੈ, ਕਿਉਂਕਿ ਦੋਨੋਂ ਪਾਸੇ ਆਪਣੀਆਂ ਪੋਜੀਸ਼ਨਸ ਨੇ। ਔਰ ਹੁਣ ਚੀਨ ਨੇ ਜਿਹੜੀ ਲੇਟੈਸਟ ਹੈ, ਉਹਨਾਂ ਨੇ ਜਿਹੜੀ ਗਲਵਾਨ ਵੈਲੀ ਹੈ ਜਿੱਥੇ ਭਾਰਤੀਆਂ ਨੇ ਪੋਜੀਸ਼ਨ ਲਈ ਹੋਈ ਹੈ ਉਹਨਾਂ ਦਾ, ਉਹਦੇ ਤੇ ਵੀ ਆਪਣਾ ਦਾਅਵਾ ਜਮਾਇਆ ਕਿ ਇੱਥੋਂ ਨਿਕਲੋ। ਹੁਣ ਇਹਦੀ ਅਹਿਮੀਅਤ ਕੀ ਹੈ ਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜਾ ਸਟੈਂਡ ਆਫ ਚੱਲ ਰਿਹਾ ਸੀ ਪਿਛਲੇ ਕਈ ਹਫ਼ਤਿਆਂ ਤੋਂ, ਇਹ ਲਗਭਗ 4 ਸੈਕਟਰਸ ਦੇ ਵਿੱਚ ਚੱਲ ਰਿਹਾ ਸੀ। ਉਹਨਾਂ 'ਚ ਪੈਂਗੋਂਗ ਸੋ, ਗਲਵਾਨ ਵੈਲੀ, ਡੈਮ ਚੌਕ ਤੇ ਦੌਲਤ ਬੇਗ ਓਲਡੀ, ਜਿਹਨੂੰ DBO ਕਹਿੰਦੇ ਨੇ। ਹੁਣ ਇਹ ਜਿਹੜੀ ਗਾਲਵਾਨ ਵੈਲੀ ਹੈ, ਇਹ ਇਸ ਲਈ ਇੰਪੋਰਟੈਂਟ ਹੈ ਕਿ ਇਹਦੀ ਪ੍ਰੋਕਸੀਮਿਟੀ ਹੈ ਉਸ ਬਹੁਤ ਅਹਿਮ ਸੜਕ ਨੂੰ, ਵਾਈਟਲ ਰੋਡ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੰਡੀਆ ਕੀ ਪੰਗਾ ਲੈ ਰਿਹਾ ਸੀ ਪਿਛਲੇ ਪੀਰੀਅਡ ਤੋਂ। ਜਦੋਂ ਅਸੀਂ 2 ਦਿਨ ਪਹਿਲਾਂ ਵੀ ਜ਼ਿਕਰ ਕੀਤਾ ਕਿ ਜੀ ਝਾਰਖੰਡ ਤੋਂ ਉਹਨਾਂ ਨੇ 16,000 ਮਜ਼ਦੂਰ ਜਿਨ੍ਹਾਂ ਦੀ ਪਹਿਲੇ 11,000 ਉੱਥੇ ਪਹੁੰਚ ਗਏ ਨੇ, ਉਹ ਸੜਕ ਬਣਾ ਰਹੇ ਨੇ। ਹੁਣ ਉਹ ਜਿਹੜੀ ਸੜਕ ਹੈ 225 ਕਿਲੋਮੀਟਰ, ਜਿਹੜੀ ਸੜਕ ਭਾਰਤ ਆਪਣੀ ਜਿਹਨੂੰ ਟੈਰੀਟਰੀ ਕਹਿੰਦਾ ਹੈ ਔਰ ਚਾਈਨਾ ਨੂੰ ਡਿਸਪਿਊਟਡ ਟੈਰੀਟਰੀ ਕਹਿੰਦਾ ਹੈ, ਉਹਦੇ 'ਚ ਉਹ ਸੜਕ ਜਿਹੜੀ ਹੈ 255 ਕਿਲੋਮੀਟਰ, ਇਹ ਡਾਰਬੁਲ, ਸਿਉਂਕ ਔਰ ਦੌਲਤ ਬੇਗ ਓਲਡੀ ਇਸ ਸਾਰੇ ਨੂੰ ਮਿਲਾਉਂਦੀ ਹੈ। ਔਰ ਇਹ ਬਿਲਕੁਲ ਪੈਰਲਲ ਚੱਲ ਰਹੀ ਹੈ ਲਾਈਨ ਆਫ ਐਕਚੁਅਲ ਕੰਟਰੋਲ ਤੋਂ। ਔਰ ਇਹ ਜਿਹੜਾ 225 ਕਿਲੋਮੀਟਰ ਦੀ ਸੜਕ ਹੈ, ਇਹਨੇ ਜਾ ਕੇ ਕੋਰਾਕਰਮ ਪਾਸ, ਜਿਹੜਾ ਕੋਰਾਕਰਮ ਦਰ ਹੈ ਜਿੱਥੋਂ ਫਿਰ ਕੋਰਾਕਰਮ ਰੋਡ ਔਰ ਇਕਨੋਮਿਕਲ ਕੋਰੀਡੋਰ ਦਾ ਜਿਹੜਾ ਸਾਰਾ ਉੱਥੇ ਐਂਡ ਹੁੰਦਾ। ਸੋ ਜ਼ਾਹਰ ਹੈ ਕਿ ਚਾਈਨਾ ਜਿਹਨੇ $380 ਬਿਲੀਅਨ ਇਹ ਸਾਰੀ ਜਿਹੜੀ ਹੈ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਉੱਤੇ ਖਰਚਣਾ ਹੈ। ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਉੱਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਗਵਾਦਰ ਪੋਰਟ ਦੇ ਵਿੱਚ ਕੰਮ ਚੱਲ ਰਿਹਾ ਹੈ। ਪਾਕਿਸਤਾਨ ਦੀ ਵੀ ਜਿਹੜੀ ਉਹਨਾਂ ਨੇ ਜਿਹੜੀ ਹੈ ਉਹ ਸਾਰੇ ਕੋਰੀਡੋਰ ਨਾਲ ਸੰਬੰਧਿਤ ਗਵਾਦਰ ਅਥਾਰਟੀ ਬਣਾਈ ਹੈ। ਜਨਰਲ ਆਸੀਮ ਬਾਜਵਾ ਉਹ ਖੁਦ ਵੀ ਗਵਾਦਰ ਦੇ ਵਿੱਚ ਉਹਨੂੰ ਸੁਪਰਵਾਈਜ਼ ਕਰ ਰਹੇ ਨੇ ਕੰਮ ਨੂੰ। ਸੋ ਭਾਰਤ ਵੱਲੋਂ ਇਹਦੇ ਬਾਵਜੂਦ ਕਿ ਚੀਨ ਨੇ ਮੈਸੇਜ ਦਿੱਤਾ, ਪਰ ਇਹਨਾਂ ਵੱਲੋਂ ਹਜ਼ਾਰਾਂ ਜਿਹੜੇ ਨੇ ਮਜ਼ਦੂਰ ਉੱਥੇ ਖੜ ਕੇ ਉਸ ਸੜਕ ਨੂੰ ਜਿਹੜਾ ਉਸ ਜਿਹੜੀ ਹੈ ਐਮਰਜੈਂਸੀ ਫੁਟਿੰਗ ਦੇ ਉੱਤੇ ਕੰਪਲੀਟ ਕਰਨ ਦੀ ਲਾਈਨ, ਚਾਈਨਾ ਨੂੰ ਇਹ ਲੱਗਾ ਕਿ ਭਈ ਇਹਨਾਂ ਦੇ ਬਦ ਇਰਾਦੇ ਨੇ। ਕਿਉਂਕਿ ਜਿਹੜੀ ਇਹ 255 ਕਿਲੋਮੀਟਰ ਰੋਡ ਹੈ, ਇਹ ਜਾ ਕੇ ਅਲਟੀਮੇਟਲੀ ਕੋਰਾਕਰਮ ਪਾਸ ਦੇ ਬੇਸ ਦੇ ਉੱਤੇ ਐਂਡ ਹੁੰਦੀ ਹੈ। ਔਰ ਇਹਦੇ ਵਿੱਚ ਫਰਕ ਇਹ ਹੈ ਕਿ ਹੁਣ ਵੀ ਭਾਰਤ ਦੇ ਕੋਲ ਲੇਹ ਤੋਂ ਐਕਸੈਸ ਹੈ, ਪਰ 2 ਦਿਨ ਲੱਗਦੇ ਨੇ ਇੱਥੋਂ ਤੱਕ ਪਹੁੰਚਣ 'ਚ। ਤੇ ਇਹ ਜਿਹੜਾ ਉਸ ਕੋਰਾਕਰਮ ਬੇਸ ਤੇ, ਪਰ ਇਸ ਸੜਕ ਦੇ ਨਾਲ ਇਹ ਸਿਰਫ 6 ਘੰਟੇ ਦੇ ਵਿੱਚ ਪਹੁੰਚ ਸਕਦੇ। ਸੋ ਜ਼ਾਹਰ ਹੈ ਕਿ ਭਾਰਤ ਦੇ ਲਈ ਜੇ ਹੁਣ 2 ਦਿਨਾਂ 'ਚ, ਕਿਉਂਕਿ ਚਾਈਨਾ ਐਡਵਾਂਟੇਜਸ ਪੋਜੀਸ਼ਨ 'ਚ ਹੈ, ਉਹਨਾਂ ਦੇ ਲਈ ਆਪਣੀ ਮਿਲਟਰੀ ਜਿਹੜੀ ਸ਼ਿਪਮੈਂਟ ਜਿਹੜਾ ਭੇਜਣਾ ਹੈ ਆਪਣੀ ਪਾਰਟੀ ਨੂੰ ਵਿਦਨ ਮਿੰਟਸ ਉਹ ਭੇਜ। ਔਰ ਕੱਲ ਜਿਹੜਾ ਰਾਤ ਕਲੈਸ਼ ਹੋਇਆ ਉਹਦੇ 'ਚ ਵੀ ਇਹੀ ਹੋਇਆ ਕਿ ਭਾਰਤ ਨੇ ਜਦੋਂ ਪੰਗਾ ਲਿਆ ਉਦੋਂ ਜਿਹੜੇ ਸੋਲਜਰ ਸੀ ਚੀਨ ਦੇ, ਉਹ 150-200 ਤੋਂ ਜ਼ਿਆਦਾ ਨਹੀਂ ਸੀ। ਇਹਨਾਂ ਦੇ ਕੋਲ ਪੂਰੀ ਬਟਾਲੀਅਨ ਸੀ। ਇਹਨਾਂ ਨੇ ਕਿਹਾ ਵੀ ਅਸੀਂ ਉੱਪਰ ਜਾ ਕੇ ਉਹਨਾਂ ਦੀ ਜਿਹੜਾ ਬੇਸ ਹੈ ਉਹਨੂੰ ਉਖਾੜ ਦੇਵਾਂਗੇ। ਪਰ ਜੋ ਹੀ ਉਹ ਸ਼ੁਰੂ ਹੋਇਆ ਇੱਕ ਸਟੇਜ ਤੇ ਤਾਂ ਇਹਨਾਂ ਨੇ ਅਪਰ ਹੈਂਡ ਕਰ ਲਿਆ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਔਰ ਚਾਈਨਾ ਨੇ ਵਿਦਨ ਨਾਈਟ, ਕਿਉਂਕਿ ਰਾਤ ਦੇ ਵਿੱਚ ਹੀ 5-6 ਘੰਟੇ ਚੱਲਿਆ, ਆਪਣੀ ਰੀਇਨਫੋਰਸਮੈਂਟ ਭੇਜੀ। ਔਰ ਉਹਨਾਂ ਨੇ ਫਿਰ ਜੋ ਇਹਨਾਂ ਦਾ ਹਸ਼ਰ ਕੀਤਾ, ਹੁਣ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹ ਡਿਟੇਲ ਸਾਹਮਣੇ ਆਉਣਗੇ। ਸੋ ਚਾਈਨਾ ਇਹ ਸਮਝਦਾ ਹੈ ਵੀ ਇਹ ਜਿਹੜਾ ਇਸ ਲਈ ਰੋਡ ਐਮਰਜੈਂਸੀ ਲੈਵਲ ਦੇ ਉੱਤੇ ਜਾ ਕੇ 6 ਘੰਟੇ ਜਿਹੜਾ ਇਹਨਾਂ ਨੂੰ ਇਹਨਾਂ ਦੇ ਬੇਸ ਤੋਂ ਪਹੁੰਚਾ ਦਿੰਦਾ ਲੇਹ ਤੋਂ ਇੱਥੋਂ ਤੱਕ, ਇਹ ਤਾਂ ਇਹਨਾਂ ਦਾ ਵੱਧ ਇਰਾਦਾ ਹੈ ਇਹ ਸਾਰੇ ਕੋਰਾਕਰਮ ਹਾਈਵੇ ਨੂੰ ਲੈ ਕੇ ਵੀ, ਔਰ ਜ਼ਾਹਰ ਹੈ ਇਕਨੋਮਿਕਲ ਕੋਰੀਡੋਰ ਨੂੰ ਲੈ ਕੇ। ਹੁਣ ਇਹ ਜਿਹੜੀ ਹੈ ਆਲਰੇਡੀ ਚੀਨ ਗਾਲੀਵਾਨ ਵੈਲੀ ਦਾ ਕਾਫੀ ਹਿੱਸਾ ਕੰਟਰੋਲ ਕਰਦਾ ਹੈ। ਔਰ ਇਹ ਜਿਹੜਾ ਹੈ ਈਵਨ ਚੀਨ ਨੂੰ, ਕਿਉਂਕਿ ਅਕਸਾਈ ਚੀਨ ਨੇ 1962 ਚ ਲਿਆ ਹੋਇਆ ਹੈ,
ਔਰ ਇਹ ਜਿਹੜਾ ਸਾਰਾ ਹੀ ਪਲੇਟਿਊ ਹੈ ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ, ਸਾਰਾ ਲੈਂਡਸਕੇਪ ਹੈ ਸਾਈ ਚਿਨ ਦਾ, ਇਹ ਸਿੰਕਿਆਂਗ ਤਿੱਬਤ ਹਾਈਵੇ ਦੇ ਵਿੱਚ ਵੀ, ਔਰ ਸਿੰਕਿਆਂਗ ਚੀਨ ਦਾ ਇੰਪੋਰਟੈਂਟ ਪ੍ਰੋਵਿੰਸ ਹੈ ਜਿਹਨੇ ਬਾਈ ਰੋਡ ਵੀ ਜਿਹੜਾ ਹੈ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ, ਜਾਂ ਦੂਸਰਾ ਉਹੀ ਹੈ। ਸੋ ਇਹਦੇ ਥੱਲੇ ਇਹ ਜਿਹੜੀ ਇੰਨੀ ਅਹਿਮ ਸਾਰਾ ਇਹ ਪਲੇਟਿਊ ਹੈ ਕਿ ਜੇ ਭਾਰਤ ਇਹ ਸੜਕ ਬਣਾ ਲੈਂਦਾ ਹੈ ਔਰ ਉਸ ਸੜਕ ਤੋਂ ਬਾਅਦ ਭਾਰਤ ਦੀ 6 ਘੰਟੇ ਦੀ ਸਪਲਾਈ ਲਾਈਨ ਪਿੱਛੇ ਹੁੰਦੀ ਹੈ, ਭਾਰਤ ਉਸ ਕੋਰਾਕਰਮ ਹਾਈਵੇ ਨੂੰ ਵੀ, ਕੋਰੀਡੋਰ ਨੂੰ ਵੀ, ਔਰ ਈਵਨ ਜਿਹੜਾ ਸਿੰਕਿਆਂਗ ਤਿੱਬਤ ਦਾ ਲਿੰਕ ਹੈ ਉਹਨੂੰ ਵੀ ਕੱਟ ਆਫ ਕਰ ਸਕਦਾ ਹੈ। ਸੋ ਚਾਈਨਾ ਦੇ ਲਈ ਉਹਨਾਂ ਦੀ ਸ਼ਾਹਰਾਗ ਹੈ ਔਰ ਉਹਨਾਂ ਦੀ ਜੁਗਲਰ ਵੇਨ ਹੈ, ਔਰ ਉਹਨਾਂ ਨੇ, ਚੀਨ ਨੇ ਬਿਲਕੁਲ ਇਹਨੂੰ ਠੀਕ ਸਮਝਿਆ। ਔਰ ਇਸ ਸਾਰੇ ਚ ਜਿਵੇਂ ਮੈਂ ਹੁਣ ਇਸ ਦਾ ਜ਼ਿਕਰ ਕਰਾਂ ਕਿ ਵੀ ਇਹ ਜਿਹੜੀ ਗਾਲਵਨ ਰਿਵਰ ਹੈ, ਇਹਦਾ ਨਾਂ ਵੀ ਜਦੋਂ ਲੱਗਦਾ ਹੈ ਗਾਲਵਨ ਰਿਵਰ, ਔਰ ਇਸ ਸਾਰੇ ਖਿੱਤੇ ਦਾ ਇੱਕ ਆਪਣਾ ਇਤਿਹਾਸ ਹੈ। 1899 ਦੇ ਵਿੱਚ ਪਹਿਲੀ ਵਾਰ ਦੁਨੀਆ ਨੂੰ ਇਸ ਦਰਿਆ ਦਾ ਪਤਾ ਲੱਗਾ, ਓਰੀਜਨ। ਪਾਣੀ ਚੱਲਦਾ ਇੰਡਸ ਦੀ, ਇਹ ਜਾ ਕੇ ਜਿਵੇਂ ਮੈਂ ਕਿਹਾ ਸਿਉਂਕ ਰਿਵਰ ਚ ਮਿਲਦੀ ਹੈ, ਉਹ ਇੰਡਸ ਦੀ ਟ੍ਰਿਬਿਊਟਰੀ ਹੈ। ਹੁਣ ਜਦੋਂ, ਔਰ ਇਸ ਗੱਲ ਦਾ ਧਿਆਨ ਰਹੇ ਵੀ ਇਹ ਸਾਰਾ ਖਿੱਤਾ ਜਿਹੜਾ ਲਦਾਖ ਦਾ 1846 ਤੱਕ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਐਮਪਾਇਰ ਦਾ ਹਿੱਸਾ ਸੀ। ਲਦਾਖ 1836 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਹਯਾਤੀ ਦੇ ਵਿੱਚ ਸਨ, ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਜ਼ੋਰਾਵਰ ਸਿੰਘ, ਕਿਉਂਕਿ ਉੱਥੇ ਇਹਨਾਂ ਨੂੰ ਬਿਠਾਇਆ ਹੋਇਆ ਸੀ, ਉਹਦੇ ਰਾਹੀਂ ਇਹ ਫਤਹ ਕੀਤਾ ਗਿਆ ਸੀ। ਔਰ ਉਦੋਂ ਹੀ ਜਿਹੜਾ ਇਹ ਸਾਰਾ ਲਦਾਖ ਦਾ ਰੀਜਨ ਸਿੱਖ ਰਾਜ ਦਾ ਹਿੱਸਾ ਬਣਿਆ। ਔਰ 1846 ਜਦੋਂ ਪਹਿਲੀ ਅੰਗਰੇਜ਼ਾਂ ਔਰ ਸਿੱਖਾਂ ਦੀ ਜੰਗ ਹੁੰਦੀ ਹੈ, ਔਰ ਡੋਗਰਾ ਗੁਲਾਬ ਸਿੰਘ ਜਿਹੜਾ ਕਿ ਟ੍ਰਿਬਿਊਟਰੀ ਜਿਹੜਾ ਉਹਨੂੰ ਜਿਹੜਾ ਆਪਣੀ ਨਜ਼ਰਾਨਾ ਦਿੰਦਾ ਸੀ ਲਾਹੌਰ ਦਰਬਾਰ ਨੂੰ, ਔਰ ਉਹਨੇ ਵੱਡਾ ਧੋਖਾ ਕੀਤਾ ਸਿੱਖ ਰਾਜ ਨਾਲ, ਅੰਗਰੇਜ਼ਾਂ ਦੇ ਨਾਲ ਰਲਿਆ। ਔਰ ਇਹ ਜੰਮੂ ਕਸ਼ਮੀਰ ਦਾ ਜਿਹੜਾ ਖਿੱਤਾ ਹੈ, ਇਹ ਇਨਾਮ ਦੇ ਤੌਰ ਤੇ ਰਿਵਾਰਡ ਗੱਦਾਰੀ ਦਾ ਅੰਗਰੇਜ਼ਾਂ ਨੇ ਦਿੱਤਾ। ਹਾਲਾਂ ਬਹੁਤ ਸਾਰੇ ਜੀ 72 ਲੱਖ ਚ ਖਰੀਦਿਆ, ਇਹ ਸਾਰੇ ਮੰਗਤੇ ਕਿਸਮ ਦੇ ਡੋਗਰੇ ਸੀ, ਇਹਨਾਂ ਦੇ ਪਿਓ ਦਾ ਸੀਗਾ 72 ਲੱਖ ਜਿੱਥੋਂ ਲਿਆਏ, ਉਹ ਵੀ ਸਿੱਖ ਰਾਜ ਦੇ ਖਜ਼ਾਨੇ ਚੋਂ ਜਿਹੜਾ ਹੈ, ਉਹ ਜਿਹੜਾ ਕਿ ਉਹਨਾਂ ਨੇ ਉੱਥੇ ਰੱਖਿਆ ਹੋਇਆ ਸੀ, ਮਹਾਰਾਣੀ ਚੰਦ ਕੌਰ ਨੂੰ ਮਾਰ ਕੇ ਜੰਮੂ ਚ ਸਿੱਖ ਖਜ਼ਾਨਾ ਜਿਹੜਾ ਇਹਨਾਂ ਨੇ ਲੁੱਟਿਆ ਹੋਇਆ ਸੀ। ਸੋ ਕੁੱਲ ਮਿਲਾ ਕੇ 1846 ਤੋਂ ਬਾਅਦ ਵੀ, ਹਾਲਾਂ ਅੰਗਰੇਜ਼ ਇਸ ਸਾਰੇ ਪੀਰੀਅਡ ਚ ਭਾਵੇਂ ਚੀਨ ਕਮਜ਼ੋਰ ਹੋ ਚੁੱਕਾ ਸੀ, ਬਹੁਤ ਸਾਰਾ ਉਹਨਾਂ ਦਾ ਹਿੱਸਾ ਜਿਹੜਾ ਹੈ ਇਹਨਾਂ ਨੇ ਦੱਬਿਆ ਹੋਇਆ ਸੀ ਅੰਗਰੇਜ਼ਾਂ ਨੇ, ਲੇਕਿਨ ਫਿਰ ਵੀ ਅੰਗਰੇਜ਼ ਕਹਿੰਦੇ ਰਹੇ ਜੀ ਬਾਰਡਰ। ਲੇਕਿਨ ਚੀਨ ਨੇ ਕਦੇ ਵੀ ਸਾਰੇ ਪੀਰੀਅਡ ਚ, ਜਦੋਂ ਤੱਕ ਇਹਨਾਂ ਨੇ 20th ਸੈਂਚੁਰੀ ਬਿਗਨਿੰਗ ਚ ਮੈਕਮੋਹਨ ਲਾਈਨ, ਚੀਨ ਨੇ ਕਦੇ ਵੀ ਇਹਨੂੰ ਫਾਈਨਲ ਬਾਰਡਰ ਨਹੀਂ ਮੰਨਿਆ। ਸੋ ਚਾਈਨਾ ਦੇ ਲਈ ਇਹ ਸਾਰਾ ਪਾਰਟ ਉਹਨਾਂ ਦੇ ਹਿਸਟੋਰੀਕਲੀ, ਉਹਨਾਂ ਦਾ ਕਲਚਰਲੀ, ਔਰ ਖਾਸ ਤੌਰ ਤੇ ਜਿਹੜਾ ਟ੍ਰੇਡ ਰਾਊਟ ਹੈ, ਇਸ ਗੱਲ ਦਾ ਧਿਆਨ ਰਹੇ ਕਿ ਜਿਹਨੂੰ ਸਿਲਕ ਰਾਊਟ ਕਹਿੰਦੇ ਸੀ, ਉਹ ਸਾਰੇ ਦੀ ਰਿਵਾਈਵਲ ਜਦੋਂ ਚਾਈਨਾ ਇੱਕ ਵਰਲਡ ਪਾਵਰ ਦੇ ਤੌਰ ਤੇ ਐਮਰਜ ਹੋਇਆ, ਤੇ ਉਹ ਆਪਣੇ ਆਪ ਨੂੰ ਉਸ ਲੈਵਲ ਤੇ ਰੱਖ ਕੇ ਦੇਖਦੇ ਨੇ। ਔਰ ਉਸ ਪੀਰੀਅਡ ਜਦੋਂ ਇਹ ਅੰਗਰੇਜ਼ਾਂ ਦੇ ਕੋਲ ਟੈਰੀਟਰੀ ਸੀ, ਔਰ ਜ਼ਾਹਰ ਹੈ ਅੰਗਰੇਜ਼ਾਂ ਦਾ ਇੱਕ ਬੜਾ ਸ਼ਾਨਦਾਰ ਰਿਕਾਰਡ ਰਿਹਾ ਜਿਹਦੇ ਚ ਉਹ ਜਿਓਲੋਜੀਕਲ ਸਰਵੇ ਕਰਦੇ ਸੀ, ਫਿਰ ਦੇਖਦੇ ਸੀ ਕਿ ਕਿਹੜੀ ਚੀਜ਼ ਕਿੱਥੋਂ ਸ਼ੁਰੂ ਹੋਈ ਔਰ ਕੀ ਹੈ, ਤਾਂ ਕਿ ਉਹਨੂੰ ਕਿਵੇਂ ਐਕਸਪਲੋਰ ਕੀਤਾ ਜਾਏ। ਤੇ 1899 ਦੇ ਵਿੱਚ ਇੱਕ ਲੇਹ ਲਦਾਖ ਦੇ ਰਹਿਣ ਵਾਲੇ ਗੁਲਾਮ ਰਸੂਲ ਗਾਲਵਨ, ਇਹ ਉਹ ਸੱਜਣ ਸੀ ਜਿਹੜੀ ਅੰਗਰੇਜ਼ਾਂ ਦੀ ਉਸ ਟੀਮ ਦੇ ਨਾਲ ਕੰਮ ਕਰ ਰਹੇ ਸੀ। ਔਰ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਇਸ ਰਿਵਰ ਦਾ ਓਰੀਜਨ ਕੀ ਹੈ ਔਰ ਕਿਵੇਂ ਇਹ ਲਗਭਗ 80 ਕਿਲੋਮੀਟਰ, ਔਰ ਬੜੀ ਫਾਸਟ ਫਲੋਇੰਗ ਰਿਵਰ ਹੈ। ਔਰ ਅੰਗਰੇਜ਼ਾਂ ਦਾ ਇਹ ਬੜਾ ਰੇਅਰ ਜੈਸਚਰ ਸੀ, ਬਹੁਤ ਵਾਰ ਉਹ ਕਰਦੇ ਨਹੀਂ, ਦੇਸੀਆਂ ਦੇ ਉੱਤੇ ਨਾਂ ਨਹੀਂ ਸੀ ਰੱਖਦੇ, ਆਪਣੇ ਹੀ ਰੱਖੇ ਹੋਏ ਨੇ, ਜਿਵੇਂ ਮੈਕਮੋਹਨ ਲਾਈਨ ਹੈ ਚਾਈਨਾ, ਔਰ ਜਿਹੜਾ ਬ੍ਰਿਟਿਸ਼ ਇੰਡੀਆ ਜਿਹੜਾ ਬਾਅਦ ਚ ਇਹਨਾਂ ਨੂੰ ਗਿਫਟ ਕਰ ਗਏ ਬ੍ਰਾਹਮਣਾ ਬਾਣੀਆਂ ਨੂੰ, ਉਹਦੇ ਚ, ਜਾਂ ਜਿਹੜਾ ਅੱਜ ਦੇ ਪਾਕਿਸਤਾਨ ਦਾ ਅਫਗਾਨਿਸਤਾਨ ਦੇ ਨਾਲ ਬਾਰਡਰ ਹੈ ਡਿਊਰੈਂਟ ਲਾਈਨ, ਕੋਈ ਉਹਨਾਂ ਦਾ ਕਰਨਲ, ਕੋਈ ਜਨਰਲ। ਪਰ ਇਸ ਵੈਲੀ ਨੂੰ ਕਿਉਂਕਿ ਇਹ ਗੁਲਾਮ ਰਸੂਲ ਗਾਲਵਨ ਨੇ ਇਸ ਦਾ ਓਰੀਜਨ ਲੱਭਿਆ, ਸੋ ਉਹਨਾਂ ਨੇ ਇਸ ਵੈਲੀ ਦਾ ਨਾਂ ਵੀ ਗੁਲਾਮ ਰਸੂਲ ਗਾਲਵਨ ਦੇ ਨਾਂ ਤੇ, ਉਹਦਾ ਲਾਸਟ ਨੇਮ ਗਾਲਵਨ ਸੀ, ਇਸ ਨੂੰ ਰੱਖਿਆ। ਔਰ ਇਸ ਸਾਰੇ ਦੇ ਉੱਤੇ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਫਿਰ 1962 ਦੇ ਵਿੱਚ ਚੀਨ ਨੇ ਅਟੈਕ ਕਰਕੇ ਇਸ ਦੇ ਉੱਤੇ ਕਬਜ਼ਾ ਕੀਤਾ। ਔਰ ਇਸ ਸਾਰੇ ਚ ਜਿਹੜਾ ਇਹ ਰਿਵਰ ਹੈ, ਜਿਹੜੀ ਗਾਲਵਨ ਰਿਵਰ ਹੈ, ਇਹ ਵੈਸਟਵਰਡ ਅਕਸਾਈ ਤੋਂ ਲਦਾਖ ਵੱਲ ਫਲੋ ਕਰਦੀ ਹੈ, ਈਸਟ ਸਾਈਡ ਦੇ ਉੱਤੇ ਕੋਰਾਕਰਮ ਰੇਂਜ, ਤੇ ਬਾਅਦ ਦੇ ਵਿੱਚ ਸਿਉਂਕ ਰਿਵਰ ਨੂੰ ਜੁਆਇਨ ਕਰਦੀ ਹੈ, ਜਿਹੜੀ ਕਿ ਟ੍ਰਿਬਿਊਟਰੀ ਹੈ
ਇੰਡਸ ਰਿਵਰ ਦੀ। ਸੋ ਇਹ ਥੋੜਾ ਜਿਹਾ ਇਸ ਬਾਰੇ ਅਸੀਂ ਜਿੰਨਾ ਸਮਝ ਸਕੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਇਹ ਸਾਰਾ ਪਾਰਟ ਕੀ ਹੈ। ਪਰ ਇਸ ਚੋਂ ਇੱਕ ਗੱਲ ਨਿਕਲਦੀ ਹੈ ਵੀ ਚਾਈਨਾ ਨੇ ਪ੍ਰੀਐਂਪਟ ਕਰ ਦਿੱਤਾ ਜਿਹੜਾ ਭਾਰਤ ਦਾ ਅਟੈਂਪਟ ਜਿਹੜਾ ਕੁਰਾਕਰਮ ਰੋਡ ਹੋਏ, ਉਹ ਉਹਨਾਂ ਦਾ ਰੋਡ ਐਂਡ ਬੈਲਟ ਇਨੀਸ਼ੀਏਟਿਵ ਹੋਏ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੋਏ, ਜਾਂ ਉਹਨਾਂ ਦੀ ਤਿੱਬਤ ਔਰ ਸਿੰਗਕਿਆਂਗ ਦੇ ਨਾਲ ਐਕਸੈਸ ਹੋਏ, ਕਿਉਂਕਿ ਇਹ ਜਿਸ ਤੇਜ਼ੀ ਦੇ ਨਾਲ ਇਹ ਸੜਕ ਬਣਾ ਕੇ ਜਿਹੜੀ ਡਿਸਪਿਊਟਡ ਟੈਰੀਟਰੀ ਚੋਂ ਕੱਢ ਰਹੇ ਸੀ, ਉਸ ਸਾਰੇ ਦੇ ਨਾਲ ਇਹ ਚੀਨ ਦੇ ਸਿਰ ਦੇ ਉੱਤੇ ਬੈਠ ਕੇ ਉਹ ਜਿਵੇਂ ਸੌਰਡ ਆਫ ਡੈਮੋਸਲਸ ਹੁੰਦੀ ਹੈ ਉਹ ਲਟਕਾਣਾ ਚਾਹੁੰਦੇ ਸੀ। ਸੋ ਚੀਨ ਨੇ ਉਸ ਦਾ ਕੰਮ ਕਰ ਦਿੱਤਾ ਹੈ। ਪਰ ਇਸ ਸਾਰੇ 'ਚ ਇੱਕ ਦਿਲਚਸਪ ਗੱਲ ਜਿਹੜੀ ਜਦੋਂ ਮੈਂ ਇਹ ਦੇਖਿਆ ਕਿ ਜੀ 20 ਮਰ ਗਏ ਇਹਨਾਂ ਦੇ ਔਰ ਲੜਾਈ ਪੱਥਰਾਂ ਔਰ ਡੰਡਿਆਂ ਦੇ ਨਾਲ ਹੀ ਹੋਈ, ਤਾਂ ਮੈਨੂੰ ਐਲਬਰਟ ਆਇਨਸਟਾਈਨ ਬਹੁਤ ਵੱਡਾ ਦੁਨੀਆ ਦਾ ਜਿਹੜਾ ਜਿਸ ਨੇ ਥਿਊਰੀ ਆਫ ਰਿਲੇਟਿਵਿਟੀ ਦਿੱਤੀ, ਜੂਇਸ਼ ਸੀ, ਜਰਮਨ ਦੇ ਵਿੱਚ ਪ੍ਰੋਸੀਕਿਊਸ਼ਨ ਜਦੋਂ ਪਰਸੀਕਿਊਸ਼ਨ ਹੋ ਰਹੀ ਸੀ ਯਹੂਦੀਆਂ ਦੀ, ਤੇ ਇਹ ਅਮਰੀਕਾ 'ਚ ਆਇਆ, ਇੱਥੇ ਨਿਊ ਜਰਸੀ ਸਟੇਟ 'ਚ ਰਿਹਾ ਔਰ ਬੜਾ ਦਿਮਾਗੀ ਬੰਦਾ ਸੀ। ਔਰ ਜ਼ਾਹਰ ਹੈ ਕਿ ਈਵਨ ਉਸ ਵੇਲੇ ਪ੍ਰੈਜ਼ੀਡੈਂਟ ਰੂਜ਼ਵੈਲਟ ਨੂੰ ਇਹ 30s ਦੇ ਵਿੱਚ ਆ ਗਿਆ, ਇਹਨੇ ਹੀ ਆਈਡੀਆ ਦਿੱਤਾ ਸੀ ਕਿ ਜਰਮਨ ਵਾਲੇ ਜਿਹੜੇ ਨੇ ਉਹ ਐਟਮ ਬੰਬ ਡਿਵੈਲਪ ਕਰ ਰਹੇ ਨੇ ਔਰ ਇਹਦੇ ਤੇ ਤੁਸੀਂ ਰਿਸਰਚ ਕਰਾਓ। ਔਰ ਜ਼ਾਹਰ ਹੈ ਕਿ ਇਨੀਸ਼ੀਏਟਿਵ ਐਲਬਰਟ ਆਇਨਸਟਾਈਨ ਦਾ ਸੀ। ਫਿਰ ਐਲਬਰਟ ਆਇਨਸਟਾਈਨ ਦੀ ਇੱਕ ਇਕੁਏਸ਼ਨ ਹੈ, ਥਿਊਰੀ ਹੈ, E = mc2। ਜਦੋਂ ਅਸੀਂ ਹੁਣ ਐਟਮ ਬੰਬ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਇਹਦੇ 'ਚ ਜਿਹੜਾ E = mc2 ਇਹ ਬੇਸਿਕ ਕਾਨਸੈਪਟ ਸੀ, ਥਿਓਲੋਜੀ ਜਿਹੜਾ ਥਿਓਰੈਟੀਕਲ, ਜਿਹਦੇ ਤੇ ਐਟਮ ਬੰਬ ਦਾ ਜਿਹੜਾ ਕਾਨਸੈਪਟ ਬੇਸਡ ਸੀ। ਸੋ ਇਹਨੂੰ ਜਿਹੜਾ ਇਹ ਤਾਂ ਨਹੀਂ ਹੈ ਕਿ ਉਹਨੇ ਕੋਈ ਡਾਇਰੈਕਟਲੀ ਉਹਦੇ 'ਚ ਇਨਵੋਲਵ, ਪਰ ਇਹ ਦੋਨੋਂ ਹੀ ਚੀਜ਼ਾਂ, ਈਵਨ ਆਈਡੀਆ ਰਿਸਰਚ ਦਾ, ਕਿਉਂਕਿ ਜਰਮਨ ਇਸ ਦੇ ਉੱਤੇ ਕੰਮ ਕਰ ਰਿਹਾ ਸੀ। ਔਰ ਇਹ ਵੱਖਰੀ ਗੱਲ ਹੈ ਕਿ ਵੀ ਜੇ ਇਹ ਆਈਡੀਆ ਨਾ ਹੁੰਦਾ ਜਾਂ ਅਮਰੀਕਾ ਅਹੈਡ ਨਾ ਹੁੰਦਾ, ਇਸ ਤੋਂ ਬੰਬ ਜਰਮਨ ਦੇ ਕੋਲ ਹੁੰਦਾ, ਤੇ ਫਿਰ ਅੰਦਾਜ਼ਾ ਲਾ ਲਓ ਵੀ ਕੀ ਹੁੰਦਾ। ਹੁਣ ਐਲਬਰਟ ਆਇਨਸਟਾਈਨ ਔਰ ਉਸ ਤੋਂ ਬਾਅਦ ਜ਼ਾਹਰ ਹੈ ਕਿ ਜਿਹੜਾ ਐਟਮ ਬੰਬ ਬਣਿਆ ਉਹ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ ਸੁੱਟਿਆ ਅਮਰੀਕਾ ਨੇ ਔਰ ਲੱਖਾਂ ਲੋਕ ਮਾਰੇ ਗਏ। ਔਰ ਇਹ ਕੋਟ ਐਲਬਰਟ ਆਇਨਸਟਾਈਨ ਨੂੰ ਕੀਤਾ ਜਾਂਦਾ ਹੈ, ਉਹਨੂੰ ਪੁੱਛਿਆ ਗਿਆ ਕਿ ਭਾਈ ਵਰਲਡ ਵਾਰ, ਔਰ ਇਹ ਕਿਸੇ ਡਿਨਰ ਮੀਟਿੰਗ ਦੇ ਵਿੱਚ ਡਿਫਰੈਂਟਲੀ ਕੋਟ ਹੁੰਦਾ ਕਿ ਵੀ ਜਿਹੜਾ ਥਰਡ ਵਰਲਡ ਵਾਰ ਹੈ, ਵੀ ਦੂਸਰਾ ਵਰਲਡ ਵਾਰ ਤਾਂ ਹੋ ਗਿਆ, ਐਟਮ ਬੰਬ ਤੱਕ ਪਹੁੰਚ ਗਏ, ਉਹ ਪੁੱਛਿਆ ਗਿਆ ਕਿ ਥਰਡ ਵਰਲਡ ਵਾਰ ਕਿਵੇਂ ਲੜਿਆ ਜਾਏਗਾ। ਤੇ ਆਇਨਸਟਾਈਨ ਐਜ਼ ਪਰ ਜਿਹੜਾ ਉਹਨਾਂ ਦੇ ਆਰਕਾਈਵਸ ਵੀ ਇਹ ਸਟੇਟਮੈਂਟ ਹੈ, ਥੋੜੇ ਬਹੁਤ ਲਫ਼ਜ਼ਾਂ ਦੀ ਅੱਗੇ ਪਿੱਛੇ ਨੇ, ਉਹਨੇ ਕਿਹਾ ਕਿ ਜੀ ਥਰਡ ਵਰਲਡ ਵਾਰ ਦਾ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜੀ ਫੋਰਥ ਵਰਲਡ ਵਾਰ ਹੈ ਉਹ ਪੱਥਰਾਂ ਔਰ ਸਟਿਕਸ ਔਰ ਭਾਲਿਆਂ ਦੇ ਨਾਲ ਲੜੀ ਜਾਏਗੀ। ਜ਼ਾਹਰ ਹੈ ਜਿਹੜੇ ਡੂੰਘੇ ਲੋਕ ਹੁੰਦੇ ਨੇ, ਡੂੰਘੀਆਂ ਗੱਲਾਂ ਕਰਦੇ ਨੇ, ਕਿ ਮਤਲਬ ਇਹ ਸੀ ਕਿ ਤੀਸਰੀ ਵਰਲਡ ਵਾਰ ਵੀ ਮੈਂ ਉਹ ਜੋ ਦਿੱਤਾ ਆਈਡੀਆ, ਇੰਨਾ ਕੋਣ ਐਟਮ ਬੰਬ ਦੂਜੇ ਬਣ ਗਏ ਨੇ ਕਿ ਤੀਸਰੇ ਵਰਲਡ ਵਾਰ ਨੇ ਪਲੈਨਟ ਦੇ ਉੱਤੇ ਹਰ ਚੀਜ਼ ਦਾ ਸਫਾਇਆ ਕਰ ਦੇਣਾ, ਹਰ ਚੀਜ਼ ਦਾ ਖਾਤਮਾ ਹੋ ਜਾਣਾ, ਤੇ ਇਨਸਾਨ ਨੇ ਫਿਰ ਜੇ ਉਹਦੀ ਰੇਸ ਬਚੀ ਤੇ ਆਪਣਾ ਸਫ਼ਰ ਉੱਥੋਂ ਹੀ ਗੁਫਾਵਾਂ ਚੋਂ ਕੱਢੇਗਾ। ਤੇ ਜਿਵੇਂ ਪੁਰਾਣੇ ਜਿਹੜੇ ਸੀ ਬੰਦੇ, ਉਹ ਕਾਹਦੇ ਨਾਲ ਲੜਦੇ ਸੀ? ਉਹੀ ਸੀ ਡਾਂਗਾਂ ਦੇ ਨਾਲ, ਸੋਟੀਆਂ ਦੇ ਨਾਲ, ਬੱਟਿਆਂ ਦੇ ਨਾਲ। ਸੋ ਮੈਂ ਜਦੋਂ ਇਹ ਦੇਖਿਆ, ਮੈਂ ਕਿਹਾ ਵੀ ਇਹ ਫੋਰਥ ਵਰਲਡ ਵਾਰ ਸ਼ੁਰੂ ਹੋ ਗਈ, ਥਰਡ ਵਾਲੀ ਕਿੱਥੇ ਗਈ? ਸੋ ਇਸ ਸਾਰੇ 'ਚ ਅਸੀਂ ਇਹ ਸਮਝਦੇ ਹਾਂ ਕਿ ਵੀ ਭਾਰਤ ਨੂੰ ਔਕਾਤ ਤਾਂ ਦਿਖਾ ਦਿੱਤੀ ਹੈ ਚੀਨ ਨੇ। ਔਰ ਇਸ ਸਾਰੇ 'ਚ ਤੁਸੀਂ ਕਰੋਨਾ ਅਪਡੇਟ ਵੀ ਪੁੱਛੀ ਹੈ, ਜ਼ਾਹਰ ਹੈ ਇੱਕ ਹੋਪ ਦੀ ਖਬਰ ਹੈ ਔਰ ਇੰਗਲੈਂਡ ਦੇ ਹਵਾਲੇ ਨਾਲ ਹੀ ਆਈ ਹੈ ਕਿ ਡੈਕਸਾਮੀਥਾਸੋਨ ਜਿਹੜੀ ਕਿ ਇੱਕ ਲੋ ਸਟੀਰੋਇਡ ਟ੍ਰੀਟਮੈਂਟ ਹੈ, ਇਹ ਡੈਕਸਾਮੀਥਾਸੋਨ ਇੱਕ ਐਸੀ ਡਰੱਗ ਜਿਸ ਦੇ ਉੱਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਔਰ ਈਵਨ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਵੀ ਮੁਬਾਰਕਬਾਦ ਦਿੱਤੀ ਹੈ ਕਿ ਇਹ ਡਰੱਗ ਜਿਹੜੀ ਹੈ ਇਹਦੇ ਨਾਲ ਜਿਹੜਾ ਡੈਥ ਰੇਟ ਹੈ, ਖਾਸ ਤੌਰ ਤੇ ਕਿਉਂਕਿ 2% ਮਰੀਜ਼ ਫਾਈਨਲੀ ਵੈਂਟੀਲੇਟਰ, ਉਹਨਾਂ ਚੋਂ ਅੱਗੇ 2% ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਤੱਕ ਪਹੁੰਚਦੇ ਨੇ। ਸੋ ਇਹ ਜਿਹੜੀ ਡੈਕਸਾਮੀਥਾਸੋਨ ਹੈ, ਇਹ ਜਿਹੜੇ ਵੈਂਟੀਲੇਟਰ ਤੇ ਮਰੀਜ਼ ਨੇ ਉਹਨਾਂ ਦੀ ਜਿਹੜੀ ਮੌਤ ਦੀ ਦਰ ਹੈ ਉਹਨੂੰ ਤੀਸਰਾ ਹਿੱਸਾ ਘਟਾ ਦੇਗੀ, ਔਰ ਜਿਹੜੇ ਲੋਕ ਆਕਸੀਜਨ ਦੇ ਉੱਤੇ ਜਾ ਚੁੱਕੇ ਨੇ ਉਹਨਾਂ ਦੀ ਮੌਤ ਦਰ ਨੂੰ 5ਵਾਂ ਹਿੱਸਾ ਘਟਾਏਗੀ। ਸੋ ਇਹ ਬਹੁਤ ਵੱਡੀ ਡਿਵੈਲਪਮੈਂਟ ਹੈ, ਇਹਦੇ ਨਾਲ ਅਸੀਂ ਇਹ ਦੇਖ ਰਹੇ ਹਾਂ ਔਰ ਇਹਦੇ ਤੇ ਸਭ ਨੇ ਮੁਬਾਰਕਬਾਦ ਵੀ ਦਿੱਤੀ ਹੈ। ਇਹ ਪਹਿਲਾਂ ਵੀ ਡਰੱਗ ਐਗਜ਼ਿਸਟ ਕਰਦੀ ਸੀ ਫॉर ਡਿਫਰੈਂਟ
लो ट्रीटमेंट स्टीरॉयड है और एक पॉजिटिव डेवलपमेंट है। पर दूसरे पासे ਜਿਹੜੇ कोरोना केसेस ने वो तेजी ਦੇ ਨਾਲ ਉਵੇਂ ਵਧਦੇ ਜਾ ਰਹੇ ਨੇ। ਇਸ ਵੇਲੇ ਗਲੋਬਲੀ ਕੁੱਲ ਦੁਨੀਆ 'ਚ 8,70,964 टोटल कोरोना पॉजिटिव केस ने और 4,40,666 मौतें हो चुकियां ने। अमरीका दी लीड है इस सारे 2,01,90,315 टोटल ਜਿਹੜੇ ਨੇ केस ने अमरीका च 1,18,533 डेथ्स हो चुकियां ने। भारत फखरयोग चौथा नंबर उसने मेंटेन रखा हुआ है और 3,47,983 टोटल केस ने और 10,333 डेथ्स ने। पाकिस्तान भी पीछे नहीं है, 15वें नंबर पे है और 1,48,921 टोटल कोरोना पॉजिटिव केसेस ने पाकिस्तान च और 2,839 ਜਿਹੜੀਆਂ ਨੇ ਡੈਥਸ ਹੋ ਚੁੱਕੀਆਂ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਡੈਕਸਾਮੀਥਾਸੋਨ ਦਾ ਆਉਣ ਵਾਲੇ ਦਿਨਾਂ 'ਚ ਜਿਹੜੇ ਕ੍ਰਿਟੀਕਲ ਹਾਲਤ 'ਚ ਨੇ, ਵੈਂਟੀਲੇਟਰਸ ਤੇ ਨੇ, ਆਕਸੀਜਨ ਦੇ ਉੱਤੇ ਪੇਸ਼ੈਂਟਸ ਨੇ, ਉਹਨਾਂ ਦੇ ਵਿੱਚ ਵੀ ਜਿਹੜਾ ਉਹ ਇਸ ਦਾ ਅਸਰ ਜਿਵੇਂ ਕਿਹਾ ਗਿਆ ਕਿ ਵੀ ਜਿਹੜੇ ਵੈਂਟੀਲੇਟਰਸ ਤੇ ਨੇ ਉੱਥੇ 1/3 ਜਿਹੜੇ ਨੇ ਉਹ ਘੱਟ डेथ्स होणगे और ਜਿਹੜੇ ਆਕਸੀਜਨ ਤੇ ਨੇ ਉਹ 1/5 ਹੋਣਗੇ। ਸੋ ਇਹ ਇੱਕ ਪੋਜ਼ਿਟਿਵ ਨਿਊਜ਼ ਹੈ। ਖਬਰ ਹੈ ਜੀ। ਡਾਕਟਰ ਸਾਹਿਬ ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 855-878-6333। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਭਾਰਤ ਚੀਨ ਦੇ ਜੋ ਸਬੰਧ ਨੇ ਉਹਨਾਂ ਬਾਰੇ ਕਿ ਜੋ ਸਥਿਤੀ ਹੈ ਕਿੰਨੀ ਗੰਭੀਰ ਬਣਦੀ ਜਾ ਰਹੀ ਹੈ। ਸੋ ਜੰਗ ਦੇ ਹਾਲਾਤ ਬਣ ਰਹੇ ਹਨ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਜੋ ਨੇਪਾਲ ਦੇ ਜੋ ਸਬੰਧ ਨੇ ਉਹਨਾਂ ਬਾਰੇ ਕਿ ਕਿਸ ਤਰ੍ਹਾਂ ਨੇਪਾਲ ਨਾਲ ਵੀ ਜੋ ਟਕਰਾਅ ਦੀ ਲਾਈਨ ਹੈ ਉਸੇ ਤਰ੍ਹਾਂ ਹੀ ਬਰਾਬਰ ਜਾਰੀ ਹੈ। ਨੇਪਾਲ ਨੇ ਬਿਹਾਰ, ਯੂਪੀ ਤੇ ਉੱਤਰਾਖੰਡ ਨਾਲ ਲੱਗਦੇ ਸਰਹੱਦੀ ਇਲਾਕੇ ਦੇ ਪਿੰਡਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਵੱਲੋਂ ਚੀਨ ਨੂੰ ਪੇਸ਼ਕਸ਼ ਕੀਤੀ ਗਈ ਹੈ ਕਿ ਉਹ ਕਾਠਮੰਡੂ ਦੇ ਪਸ਼ੂਪਤੀ ਮੰਦਿਰ ਵਿੱਚ 2.5 ਕਰੋੜ ਰੁਪਇਆ ਖਰਚ ਕਰਕੇ ਉੱਥੇ ਇਨਫਰਾਸਟ੍ਰਕਚਰ ਅਤੇ ਸੈਨੀਟੇਸ਼ਨ ਸਹੂਲਤਾਂ ਦੇਵੇਗਾ। ਭਾਰਤ ਤੇ ਨੇਪਾਲ ਸੰਬੰਧਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਜ਼ਾਹਰ ਹੈ ਕਿ ਚੀਨ ਨੇ ਆਪਣਾ ਬੜਾ ਸਮਾਰਟ ਮੂਵ ਚਲਾਇਆ। ਭਾਰਤ ਉਹਨਾਂ ਦੇ ਜਰਨੈਲ ਤਾਂ ਪ੍ਰੈਸ ਕਾਨਫਰੰਸਾਂ ਕਰਕੇ ਹੀ ਉਹਨਾਂ ਦੇ ਵਿੱਚ ਹੀ ਮੀਡੀਆ ਦੇ ਸਾਹਮਣੇ ਬਹਾਦਰ ਯੋਧੇ ਬਣੇ ਹੋਏ ਸੀ ਕਿ ਜੀ ਅਸੀਂ 2 prong ਵਾਰ ਦੇ ਲਈ ਤਿਆਰ ਹੈ। ਪਾਕਿਸਤਾਨ ਔਰ ਚੀਨ ਨੂੰ ਇੱਕੋ ਵੇਲੇ ਅਸੀਂ ਹੈਡ ਔਨ ਲੈ ਸਕਦੇ ਹਾਂ। ਪਾਕਿਸਤਾਨ ਤਾਂ ਅੱਜ ਦੇ ਇਸ ਸਾਰੇ ਦੇ ਵਿੱਚ ਜ਼ਾਹਰ ਹੈ ਸੈਂਟਰ ਦੇ ਵਿੱਚ ਹੈ ਕਿਉਂਕਿ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਗਵਾਦਰ ਪੋਰਟ ਜਾਂ ਅਰੇਬੀਅਨ ਓਸ਼ਨ ਤੱਕ ਦੀ ਪਹੁੰਚ ਜਾਂ ਸਾਰਾ ਕੁਝ ਉਸੇ ਹੀ ਦੁਆਲੇ ਘੁੰਮਦਾ ਹੈ। ਔਰ ਚੀਨ ਦੇ ਨਾਲ ਵੀ ਜਿਹੜਾ ਭਾਰਤ ਨੇ ਉਹ ਰੋਡ ਬਣਾਉਣ ਦੇ ਨਾਂ ਥੱਲੇ ਤਾਂ ਕਿ ਇੱਕ ਉਹਨਾਂ ਦੇ ਸਿਰ ਤੇ ਤਲਵਾਰ ਲਟਕਾ ਸਕਣ, ਇਹਨਾਂ ਨੇ ਜਿਹੜਾ ਪਿਛਲੇ ਪੀਰੀਅਡ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੇ ਨਾਂ ਥੱਲੇ
ਜਿਸ ਕਿਸਮ ਦੀ ਦਿਲਵਦੀ ਦਿਖਾਈ ਚੀਨ ਨੇ, ਕਿਵੇਂ ਉਹਦਾ ਮੂੰਹ ਤੋੜ ਜਵਾਬ ਦਿੱਤਾ ਹੈ। ਅਜੇ ਇਹ ਆਪਣੇ ਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਰਿਵਰ ਚੋਂ ਨਹੀਂ ਕੱਢ ਸਕੇ ਹੋਣਗੇ ਅਜੇ ਤੱਕ, ਤਾਂ ਉਹ ਤੁਰਨਗੇ ਆਉਣ ਵਾਲੇ ਦਿਨਾਂ 'ਚ। ਔਰ ਇਹ ਵੀ ਖਬਰਾਂ ਨੇ ਕਿ ਕੁਛ ਈਵਨ ਇੰਡੀਅਨ ਸੋਲਜਰ ਜਿਹੜਾ ਪਿਛਲੀ ਰਾਤ ਟਕਰਾਅ ਹੋਇਆ ਉਸ ਗਲਵਾਨ ਵੈਲੀ ਦੇ ਵਿੱਚ, ਉਹਦੇ 'ਚ ਕੁਛ ਪ੍ਰਿਜ਼ਨਰ ਆਫ ਵਾਰ ਵੀ ਲਏ ਨੇ ਚੀਨੀਆਂ ਨੇ, ਜਿਹੜਾ ਭਾਰਤੀ ਸੋਲਜਰਸ ਫੜੇ ਵੀ ਹੋਏ ਨੇ। ਕਿੰਨੇ ਨੇ ਕੀ ਹੈ, ਕਿਉਂਕਿ ਜਦੋਂ ਦਾ ਇਹ ਟਕਰਾਅ ਸ਼ੁਰੂ ਹੋਇਆ ਮੀਡੀਆ ਬਲੈਕਆਊਟ ਕਰ ਦਿੱਤਾ ਉਹਨਾਂ ਨੇ ਆਪਣੇ ਸਾਰੇ। ਉਹ ਚਹੇਤੇ ਐਂਕਰ ਔਰ ਦੂਸਰੇ ਜਿਹੜੇ ਨੇ, ਜਿਹੜੀਆਂ ਇਹਨਾਂ ਦੀਆਂ ਐਂਕਰ ਬੀਬੀਆਂ 3.5 ਫੁੱਟੀਆਂ ਜਿਹੜੀਆਂ 8-8 ਫੁੱਟ ਉਛਲਦੀਆਂ ਸੀ, ਉਹ ਹੁਣ ਕਿਤੇ ਨਜ਼ਰ ਵੀ ਨਹੀਂ ਆਉਂਦੀਆਂ। ਔਰ ਉਹ ਐਡਵਾਈਸ ਸਰਕਾਰ ਵੱਲੋਂ ਇਹੀ ਕਹੀ ਜਾ ਰਹੀ ਹੈ ਕਿ ਜੀ ਦੇਸ਼ ਭਗਤੀ ਦੇ ਨਾਂ ਥੱਲੇ ਤੁਸੀਂ ਜਿਹੜਾ ਨਾ ਕੁਛ ਵੀ ਛਾਪੋ। ਔਰ ਇਹਦੇ ਬਾਵਜੂਦ ਕਪਿਲ ਸਿੱਬਲ ਜਿਹੜਾ ਕਾਂਗਰਸ ਦਾ ਸਪੋਕਸਪਰਸਨ ਹੈ, ਉਹਨੇ ਇਹ ਕਿਹਾ, ਉਹਨੇ ਕਿਹਾ ਜੀ ਕਿੱਥੇ ਗਿਆ 56 ਇੰਚ ਦਾ ਸੀਨਾ ਔਰ ਕਿੱਥੇ ਨੇ ਲਾਲ ਅੱਖਾਂ, ਔਰ ਤੁਸੀਂ ਮਰਵਾ ਰਹੇ ਹੋ ਔਰ ਕੋਈ ਜ਼ਬਾਨ ਦੱਸ ਨਹੀਂ ਰਹੇ ਲੋਕਾਂ ਨੂੰ ਕਿ ਭਾਈ ਕੀ ਹੋ ਰਿਹਾ। ਹੁਣ ਇਸ ਸਾਰੇ ਤੋਂ ਪਹਿਲਾਂ ਚੀਨ ਨੇ ਆਪਣਾ ਪੂਰਾ ਕੈਲਕੂਲੇਟ ਕੀਤਾ ਸੀ ਉਹਨਾਂ ਨੇ ਕੀ ਕਰਨਾ ਹੈ। ਪਾਕਿਸਤਾਨ ਨੂੰ ਹਾਲ ਦੀ ਘੜੀ ਸ਼ਾਂਤ ਰਹਿਣ ਲਈ ਕਿਹਾ ਹੋਇਆ, ਹਾਲਾਂ ਲਾਈਨ ਆਫ ਕੰਟਰੋਲ ਦੇ ਉੱਤੇ ਭਾਰਤ ਵੱਲੋਂ ਜਿਸ ਕਿਸਮ ਦੀ ਪ੍ਰੋਵੋਕੇਸ਼ਨ ਹੈ ਉਹ ਜਾਰੀ ਹੈ। ਔਰ ਕਸ਼ਮੀਰ ਵਾਦੀ ਦੇ ਵਿੱਚ ਵੀ ਜਿਵੇਂ ਕੱਲ ਦੀ ਖਬਰ ਸੀ ਕਿ ਜੀ 3 ਖਤਰਨਾਕ ਆਤੰਕਵਾਦੀ ਮਾਰੇ ਗਏ ਕਸ਼ਮੀਰ। ਸੋ ਇਹ ਕਸ਼ਮੀਰ ਵਾਦੀ ਦੇ ਮੁਸਲਮਾਨ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਦਾ ਫੌਜ ਦਾ ਸਿਲਸਿਲਾ ਜਾਰੀ ਹੈ। ਪਰ ਪਾਕਿਸਤਾਨ ਜਿੱਥੇ ਪੂਰਾ ਔਨ ਦਾ ਅਲਰਟ ਹੈ, ਉਹਨਾਂ ਨੇ ਅਜੇ ਤੱਕ ਬਿਲਕੁਲ ਜਿਹੜਾ ਕੋਈ ਵੀ ਇਸ ਕਿਸਮ ਦਾ ਭੜਕਾਊ ਬਿਆਨਬਾਜ਼ੀ ਤਾਂ ਦੂਰ ਦੀ ਗੱਲ, ਇਸ ਸਾਰੀ ਸਥਿਤੀ ਦੇ ਉੱਤੇ ਉਹਨਾਂ ਦੀ ਤੁਹਾਨੂੰ ਕੋਈ ਕਮੈਂਟਰੀ ਨਹੀਂ ਮਿਲਦੀ, ਜਿਹੜਾ ਕਿ ਇੱਕ ਬੜਾ ਵਾਈਜ਼ ਮੂਵ ਹੈ। ਲੇਕਿਨ ਜਿਸ ਕੁਆਟਰ ਤੋਂ ਭਾਰਤ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚ ਸਕਦਾ, ਇਹਨਾਂ ਨੇ ਜਿੰਨੀਆਂ ਮਰਜ਼ੀ ਆਰਟੀਫੀਸ਼ੀਅਲ ਵਾਰ ਗੇਮਸ ਬਣਾਈਆਂ ਹੋਣ ਕਿ ਨੇਪਾਲ ਬਰਾਬਰ ਦੇ ਉੱਤੇ ਹਿੱਕ ਤਾਣ ਕੇ ਖਲੋਏਗਾ, ਉਹਨਾਂ ਦੇ ਨਾਲ ਲੱਗਦੀ ਜਿਹੜੀ ਸਾਰੀ ਸਰਹੱਦ ਹੈ ਉੱਥੇ ਵੀ ਉਹ ਆਪਣੀ ਸਪੈਸ਼ਲ ਆਰਮੀ ਲਾਈਕ ਟ੍ਰੇਨਿੰਗ ਵਾਲੀ ਫੋਰਸ ਲਿਆਏਗਾ। ਔਰ ਜਿਵੇਂ ਉਹਨਾਂ ਨੇ ਵੈਰੀ ਕੁਇਕਲੀ ਆਪਣੇ ਪਾਰਲੀਮੈਂਟ ਦੇ ਹਾਊਸਿਸ ਦੇ ਵਿੱਚ ਜਿਹੜਾ ਕੋਟ ਆਫ ਆਰਮਸ ਬਦਲਿਆ, ਤਿੰਨੋਂ ਹੀ ਇਲਾਕੇ ਕਾਲਾ ਪਾਣੀ ਔਰ ਉਹ ਸਾਰੇ ਦੇ ਨਾਲ ਜੁੜਿਆ ਹੋਇਆ ਲਿਪੂ ਲੇਕ ਔਰ ਲਿਪੂ ਧਰਾਤਲ ਜਿਹੜਾ ਉਹਨਾਂ ਨੇ ਆਪਣੇ ਨਕਸ਼ੇ 'ਚ ਦਿਖਾਇਆ। ਹੁਣ ਇਹ ਔਰ ਭਾਰਤ ਜਿਹੜਾ ਪਿਛਲੇ ਦਿਨਾਂ ਤੋਂ ਕਹਿ ਰਿਹਾ ਕਿ ਜੀ ਅਸੀਂ ਨਾਰਮਲ ਕਰ ਲਾਂਗੇ, ਅਸੀਂ ਕਦੋਂ ਅਸੀਂ ਕਿਹਾ ਕਿ ਜੀ ਗੱਲਬਾਤ ਨਹੀਂ ਹੋਏਗੀ, ਹੁਣ ਉਹ ਕਹਿ ਰਹੇ ਨੇ ਜੀ ਸੈਕਟਰੀ ਲੈਵਲ ਗੱਲ ਕਰੋ ਨੇਪਾਲ ਨੂੰ। ਕਿਹਾ ਜੀ ਤੁਹਾਨੂੰ ਦੱਸਾਂਗੇ ਵੀ ਕਦੋਂ ਗੱਲ ਕਰਨੀ ਹੈ। ਪਹਿਲਾਂ ਜਦੋਂ ਉਹਨਾਂ ਨੇ ਨੇਪਾਲ ਨੇ ਕਿਹਾ ਸੀ ਵੀ ਇਹਨੂੰ ਨਿਬੇੜ ਲਓ, ਤੁਸੀਂ ਆਪਣੇ ਨਕਸ਼ੇ 'ਚ ਦਿਖਾਇਆ ਇਹਨਾਂ ਸਾਡੇ ਇਲਾਕਿਆਂ ਨੂੰ, ਇਹ ਠੀਕ ਨਹੀਂ ਹੈ ਵੀ ਸਾਡੀ ਜਿਹੜੀ ਸੰਗੋਲੀ ਦੀ ਟ੍ਰੀਟੀ ਹੈ 1852 ਦੀ, ਉਹਦੇ ਮੁਤਾਬਕ ਇਹ ਸਾਡਾ ਇਲਾਕਾ। ਔਰ ਉਸ ਤੋਂ ਪਹਿਲਾਂ ਵੀ 1815 ਦੇ ਵਿੱਚ ਵੀ ਜਦੋਂ ਐਂਗਲੋ ਨੇਪਾਲ ਵਾਰ ਐਂਡ ਹੋਈ ਹੈ, ਬਹੁਤ ਕੁਝ ਜਿਹੜਾ ਉਹ ਬਦਲਿਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 1857 ਤੋਂ ਬਾਅਦ, ਕਿਉਂਕਿ 1857 ਦਾ ਰਿਬੈਲੀਅਨ ਜਿਹੜਾ ਹੋਇਆ ਉਸ ਨੂੰ ਦਬਾਉਣ ਦੇ ਲਈ ਨੇਪਾਲ ਦੇ ਬਾਦਸ਼ਾਹ ਨੇ ਆਪਣੀ ਫੌਜ ਭੇਜੀ ਸੀ ਦਿੱਲੀ ਔਰ ਦੂਸਰੀਆਂ ਥਾਵਾਂ ਤੇ। ਗੁਰਖੇ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਖੜੇ ਸੀ ਔਰ ਕੁਝ ਇਲਾਕੇ ਜਿਹੜੇ ਪਹਿਲਾਂ 1/3 ਜਿਹੜਾ ਹੈ ਉਹ ਇਲਾਕਾ ਨੇਪਾਲ ਵਾਰ ਦੇ ਵੇਲੇ ਬ੍ਰਿਟਿਸ਼ਰਸ ਨੇ ਉਹਨਾਂ ਤੋਂ ਲੈ ਲਿਆ ਸੀ। ਉਹਦੇ ਚੋਂ ਕੁਝ ਇਲਾਕੇ ਜਿਹੜੇ ਨੇ ਜਿਨ੍ਹਾਂ ਦੇ ਨਾਲ ਅੱਜ ਬਾਰਡਰ ਲੱਗਦਾ ਹੈ, ਬਿਹਾਰ ਦਾ ਵੀ, ਯੂਪੀ ਦਾ ਵੀ, ਉੱਤਰਾਖੰਡ ਦਾ ਵੀ, ਇਹ ਜਿਹੜਾ ਉਹਨਾਂ ਨੇ ਐਜ਼ ਅ ਟੋਕਨ ਆਫ ਗ੍ਰੈਟੀਟਿਊਡ ਨੇਪਾਲ ਨੂੰ ਵਾਪਸ ਕਰ ਦਿੱਤੇ ਸੀ। ਸੋ ਇਹ ਜਿਹੜੇ ਸਾਰਾ ਕਾਲਾ ਪਾਣੀ ਜਾਂ ਇਹ ਸਾਰੇ ਲਿਪੂ ਲੇਕ ਔਰ ਇਸ ਏਰੀਆ ਦਾ ਜ਼ਿਕਰ ਹੁੰਦਾ ਹੈ, ਇਹ ਉਹੀ ਏਰੀਆ। ਹੁਣ ਭਾਰਤ ਨੇ ਉਦੋਂ ਕਿਹਾ ਜੀ ਜਦੋਂ ਇਹ ਕੋਰੋਨਾ ਪੈਂਡੇਮਿਕ ਐਂਡ ਹੋਏਗਾ ਉਦੋਂ ਗੱਲਬਾਤ ਕਰਾਂਗੇ। ਉਹਨਾਂ ਨੇ ਕਿਹਾ ਜੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨਾਲ ਤੁਸੀਂ ਵਰਚੁਅਲ ਹੋ ਸਕਦੇ ਹੋ, ਰਾਜਨਾਥ ਸਿੰਘ ਆ ਕੇ ਸੜਕ ਦਾ ਉਦਘਾਟਨ ਕਰ ਸਕਦਾ ਹੈ, ਤੁਸੀਂ ਸਾਡੇ ਨਾਲ ਕਿਉਂ ਨਹੀਂ ਕਰ ਸਕਦੇ। ਸੋ ਇਹ ਮੈਂ ਇਸ ਲਈ ਵੀ ਹਰ ਵਾਰ ਇਸ ਬੈਕਗ੍ਰਾਉਂਡ ਨੂੰ ਦੁਹਰਾਉਂਦਾ ਹਾਂ ਤਾਂ ਕਿ ਜਿਹੜੇ ਸਾਡੇ ਨਵੇਂ ਵੀਰ ਭੈਣਾਂ ਜੁੜਦੇ ਨੇ ਪ੍ਰੋਗਰਾਮ ਦੇ ਨਾਲ, ਔਰ ਅਸੀਂ ਤੁਸੀਂ ਵੀ ਕਹਿੰਦੇ ਹੋ ਪਰ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਸਾਡਾ ਮੈਸੇਜ ਹੈ, ਕਿਉਂਕਿ ਇਸ ਵੇਲੇ ਮਿਸ ਇਨਫੋਰਮੇਸ਼ਨ ਬਹੁਤ ਜ਼ਿਆਦਾ ਫੈਲਾਈ ਜਾ ਰਹੀ ਹੈ ਭਾਰਤ ਤੋਂ ਬਾਹਰ ਬੈਠੇ ਆਪਣੇ ਏਜੰਟਾਂ ਰਾਹੀਂ। ਉੱਥੇ ਜਿਹੜਾ ਮੇਨ ਸਟ੍ਰੀਮ ਮੀਡੀਆ, ਜਿਹੜਾ ਗੋਦੀ ਮੀਡੀਆ ਹੈ, ਉਹ ਟਿਕ ਕੇ ਬੈਠਾ ਹੋਇਆ ਹੈ। ਜਿਹੜੀ ਸਾਡੀ ਆਵਾਜ਼ ਪੰਜਾਬ ਦੇ ਲੋਕਾਂ ਤੱਕ ਪਹੁੰਚਦੀ ਸੀ ਉਹਨੂੰ ਵੀ ਉਹਨਾਂ ਨੇ ਘੱਲੂਘਾਰਾ ਹਫਤੇ ਦੇ ਮੌਕੇ ਸਾਡਾ YouTube ਚੈਨਲ ਵੀ ਔਰ Facebook ਵੀ ਜਿਹੜਾ ਹੈ ਉਹ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਹੈ।
ਸੋ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਜਦੋਂ ਤੁਹਾਨੂੰ ਇਹ ਕਹਿੰਦੇ ਹਾਂ ਕਿ ਭਾਈ ਇਹਨੂੰ ਤੁਸੀਂ ਸਬਸਕ੍ਰਾਈਬ ਕਰੋ ਔਰ ਇਹਨੂੰ ਤੁਸੀਂ ਫਰਦਰ ਜਿਹੜਾ ਆਪਣੇ ਦੋਸਤ ਸਰਕਲ, ਜਾਣੂ ਸਰਕਲ ਤੱਕ ਵੀ ਸ਼ੇਅਰ ਕਰੋ, ਉਹਨਾਂ ਦੇ ਨਾਲ ਉਹਨਾਂ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਜਿਹੜਾ ਮੈਸੇਜ ਹੈ ਉਹ ਕਲੀਅਰਲੀ ਬਹੁਤਿਆਂ ਤੱਕ ਪਹੁੰਚੇ। ਔਰ ਉਹਦੇ ਨਾਲ ਸਾਨੂੰ ਵੀ ਹੌਸਲਾ ਹੁੰਦਾ ਹੈ ਕਿ ਭਾਈ ਅਸੀਂ ਜੋ ਕਰ ਰਹੇ ਹਾਂ ਘੱਟੋ ਘੱਟ ਅਸੀਂ ਸਾਡਾ ਕੋਈ ਮਨੀ ਓਰੀਐਂਟਡ ਨਹੀਂ ਹੈ, ਅਸੀਂ ਤਾਂ ਉਹ ਬਿਲਕੁਲ ਫਕੀਰਾਂ ਵਾਂਗ ਇੱਕ ਸੱਚ ਦਾ ਹੋਕਾ ਦੇਣ ਦਾ ਕੰਮ ਕਰਦੇ, ਪਰ ਇਹ ਹੋਕਾ ਦੂਰ ਦੂਰ ਤੱਕ ਪਹੁੰਚਣਾ ਚਾਹੀਦਾ। ਔਰ ਇਸ ਸਾਰੇ ਦੇ ਵਿੱਚ ਜਿਹੜਾ ਨੇਪਾਲ ਦੇ ਨਾਲ ਜੁੜਿਆ ਹੋਇਆ ਪਾਰਟ ਹੈ ਉਹ ਇਹਨਾਂ ਦੇ ਲਈ ਬਹੁਤ ਖਤਰਨਾਕ ਬਣ ਗਿਆ, ਕਿਉਂਕਿ ਇੱਕ ਪਾਸੇ ਅਸੀਂ 2 ਦਿਨ ਪਹਿਲਾਂ ਜਦੋਂ ਯੂਪੀ ਦੇ ਵਿੱਚ ਗੱਲ ਕੀਤੀ ਕਿ ਕਿਵੇਂ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਹ ਲਖੀਮਪੁਰ ਹੋਏ, ਉਹ ਬਾਜਪੁਰ ਹੋਏ ਔਰ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ 60-70 ਸਾਲ ਤੋਂ ਜਿਹੜੇ ਬੈਠੇ ਨੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਵੱਲੋਂ। ਹੁਣ ਜਿਹੜੀ ਖਬਰ ਇਹਨਾਂ ਦਾ ਹੀ ਜਿਹੜੇ ਇਸ ਵੇਲੇ ਹਿੰਦੀ ਦੇ ਵੱਡੇ ਅਖਬਾਰ ਨੇ ਜਿਨ੍ਹਾਂ ਦੀ ਵੱਡੀ ਲੱਖਾਂ ਦੇ ਵਿੱਚ ਜਿਨ੍ਹਾਂ ਦੀ ਰੀਡਰਸ਼ਿਪ ਹੈ, ਉਹਨਾਂ ਦੇ ਵਿੱਚ ਅਮਰ ਉਜਾਲਾ ਜਾਂ ਜਾਗਰਣ ਹੈ। ਔਰ ਇਹ ਜਾਗਰਣ ਅਖਬਾਰ ਦੀ ਖਬਰ ਹੈ, ਮੈਂ ਕਿਉਂਕਿ ਬਹੁਤ ਵਾਰ ਇਹਨਾਂ ਦੇ ਸਿਰ 'ਚ ਜੁੱਤੀਆਂ ਮਾਰਨ ਲਈ ਇਹਨਾਂ ਦੀ ਜੁੱਤੀ ਚੁੱਕਣਾ ਜ਼ਿਆਦਾ ਪਸੰਦ ਕਰਦਾ ਕਿ ਭਾਈ ਇਹਦੇ 'ਚ ਲੱਗੇ। ਔਰ ਜਾਗਰਣ ਨੇ ਹੈਡਲਾਈਨ ਦਿੱਤੀ ਹੈ, ਡਰੈਗਨ ਹੀ ਨਹੀਂ ਨੇਪਾਲ ਦੀ ਸੀਮਾ ਤੇ ਵੀ ਵਧੀ ਹਲਚਲ, ਭਾਰਤੀ ਜ਼ਮੀਨ ਤੇ ਕਬਜ਼ਾ ਕਰ ਰਹੇ ਨੇ ਨੇਪਾਲੀ ਨਾਗਰਿਕ। ਹੁਣ ਮੈਂ ਯੂਪੀ ਦੀ ਗੱਲ ਇਸ ਲਈ ਕੀਤੀ ਕਿ ਇਹ ਜਿਹੜਾ ਲਿਪੂਲੇਖ ਜਾਂ ਕਾਲਾ ਪਾਣੀ ਇਹਦਾ ਸੰਬੰਧ ਉੱਤਰਾਖੰਡ ਸੂਬੇ ਨਾਲ ਹੈ, ਉਹ ਤਾਂ ਨੇਪਾਲ ਨੇ ਲਈ ਕਲੇਮ ਕੀਤਾ। ਹੁਣ ਇਹਨਾਂ ਦਾ ਬਾਰਡਰ ਯੂਪੀ ਦੇ ਵੀ ਇੱਕ ਹਿੱਸੇ ਨਾਲ ਲੱਗਦਾ। ਜਿਹੜੇ ਸਿੱਖ ਕਿਸਾਨਾਂ ਨੂੰ ਬੇਦਖਲ ਕਰ ਰਹੇ ਨੇ ਉਹ ਉੱਥੇ ਨੇਪਾਲੀਆਂ ਦੇ ਸਾਹਮਣੇ ਜਿਹੜਾ ਹੈ ਉਹਨਾਂ ਨੇ ਸਿਰ ਝੁਕਾਇਆ ਹੋਇਆ। ਔਰ ਇਹ ਖਬਰ ਹੈ ਔਰ ਉੱਤੇ ਇੱਕ ਪੂਰੀ ਬੁਰਜੀ ਕਿ ਕਿਵੇਂ ਜਿਹੜੀਆਂ ਬੁਰਜੀਆਂ ਇਹਨਾਂ ਨੇ ਸਰਹੱਦ ਤੇ ਲਾਈਆਂ ਸੀ ਉਹ ਗਾਇਬ ਕਰ ਦਿੱਤੀਆਂ ਨੇਪਾਲੀ ਸਿਟੀਜ਼ਨਸ ਨੇ, ਔਰ ਉੱਥੇ ਉਹਨਾਂ ਨੇ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ ਹੈ। ਔਰ ਇਹ ਲਖੀਮਪੁਰ ਜ਼ਿਲ੍ਹਾ ਜਿੱਥੋਂ ਦੇ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ, ਉੱਥੇ ਨੇਪਾਲੀ ਆ ਕੇ ਉਹਨਾਂ ਦੀਆਂ ਬੁਰਜੀਆਂ ਹਟਾ ਕੇ ਉਹ ਜ਼ਮੀਨ ਦੇ ਉੱਤੇ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਹੈ। ਔਰ ਇਹ ਲਖੀਮਪੁਰ ਦੇ ਹਵਾਲੇ ਨਾਲ ਇਹਨਾਂ ਦੀ ਡੇਟ ਲਾਈਨ ਦੀ ਖਬਰ ਹੈ। ਡਰੈਗਨ ਚੀਨ ਦੇ ਲਈ ਇਸਤੇਮਾਲ ਹੁੰਦਾ ਕਿਉਂਕਿ ਉਹਨਾਂ ਦਾ ਐਨੀਮਲ ਡਰੈਗਨ ਹੈ, ਭਾਰਤੀਆਂ ਦਾ ਹਾਥੀ ਹੈ। ਔਰ ਨੇਪਾਲ ਬਾਰੇ ਅਕਸਰ ਇਹ ਕਿਹਾ ਜਾਂਦਾ ਸੀ ਕਿ ਨੇਪਾਲ ਇਜ਼ a big patch of grass between the dragon and the elephant, ਕਿ ਭਾਈ ਇਹ ਘਾਹ ਹੈ ਵਿੱਚ ਉੱਗਿਆ ਹੋਇਆ, ਉਹਨੂੰ ਹਾਥੀ ਵੀ ਖਾਣਾ ਚਾਹੁੰਦਾ ਹੈ ਤੇ ਡਰੈਗਨ ਵੀ ਜਿਹੜਾ ਉਹਨੂੰ ਹੜਪਣਾ ਚਾਹੁੰਦਾ ਹੈ। ਪਰ ਇਸ ਵੇਲੇ ਹੁਣ ਇਹ ਜਿਹੜਾ ਪੈਚ ਆਫ ਗ੍ਰਾਸ ਹੈ ਜਿਹਨੂੰ ਨੇਪਾਲ ਨੂੰ ਪੈਚ ਆਫ ਗ੍ਰਾਸ ਕਹਿੰਦੇ ਸੀ, ਇਹਦੀ ਆਪਣੀ ਕੋਈ ਹੋਂਦ ਨਹੀਂ। ਇਹ ਜਾਂ ਇਹਨੂੰ ਡਰੈਗਨ ਲੈ ਜਾਏ ਜਾਂ ਐਲੀਫੈਂਟ, ਤੇ ਐਲੀਫੈਂਟ ਸਮਝਦਾ ਸੀ ਕਿ ਮੈਂ ਬਹੁਤ ਭਾਰਾ, ਮੈਂ ਤਾਂ ਆਪਣੇ ਲਿਆ ਹੀ ਹੋਇਆ ਨੇਪਾਲ ਨੂੰ। ਲੇਕਿਨ ਹੁਣ ਉਹ ਜਿਹੜਾ ਪੈਚ ਆਫ ਗ੍ਰਾਸ ਹੈ ਉਹ ਉਹਨੇ ਹਾਥੀ ਦੀ ਸੁੱਟ ਤਾਂ ਪਰੇ ਮਾਰੀ ਹੈ। ਉਹ ਡਰੈਗਨ ਦੀ ਉਹ ਇੰਨੀ ਕੁਰਬਤ 'ਚ ਹੈ ਕਿ ਉਹ ਉਹਨਾਂ ਨੂੰ ਵੰਗਾਰ ਰਿਹਾ ਕਿ ਤੁਸੀਂ ਡਰੈਗਨ ਨਾਲ ਬਾਅਦ ਚ ਲੜਨਾ। ਉਹਨਾਂ ਦੇ ਹਾਥੀ ਨੂੰ ਕਹਿੰਦਾ ਪਹਿਲਾਂ ਤੂੰ ਮੇਰੇ ਨਾਲ ਲੜ। ਔਰ ਉਹਨੇ ਕਿਹਾ ਕਿ ਜੀ ਇੱਕ ਤਰਫ ਡਰੈਗਨ, ਦੂਸਰੀ ਤਰਫ ਨੇਪਾਲ, ਦੋਨਾਂ ਸੀਮਾਵਾਂ ਦੇ ਉੱਤੇ ਹਲਚਲ ਤੇਜ਼ ਕਰ ਰਹੇ ਨੇ। ਭਾਰਤ ਨੇਪਾਲ ਸੀਮਾ ਤੇ ਨੋ ਮੈਨਸ ਲੈਂਡ ਦੇ ਝਗੜੇ ਵਾਲੇ ਥਾਂ ਦੇ ਉੱਤੇ ਨੇਪਾਲੀ ਨਾਗਰਿਕ ਕਬਜ਼ਾ ਜਮਾਉਣ ਤੇ ਲੱਗੇ ਹੋਏ ਨੇ। 39ਵੀਂ ਵਾਹਿਨੀ ਦੇ ਕਮਾਂਡੈਂਟ ਨੇ 2 ਜੂਨ ਨੂੰ ਚਿੱਠੀ ਭੇਜ ਕੇ ਇਹਦੀ ਜਾਣਕਾਰੀ ਡਿਸਟ੍ਰਿਕਟ ਮੈਜਿਸਟ੍ਰੇਟ ਸ਼ਲਿੰਦਰ ਕੁਮਾਰ ਨੂੰ ਦਿੱਤੀ ਹੈ। ਔਰ SSB ਦੇ ਇਸ ਖੁਲਾਸੇ ਦੇ ਨਾਲ ਜਿਹੜੀ ਹੈ ਖਲਬਲੀ ਮਚ ਗਈ। ਔਰ ਉਹਨੇ ਕੀ ਕਿਹਾ ਕਿ ਵੀ ਨੇਪਾਲੀ ਨਾਗਰਿਕਾਂ ਦਾ ਦਬਾਅ ਇੰਨਾ ਕੁ ਵੱਧ ਗਿਆ ਕਿ ਜਿਹੜੀ ਹੈ ਉਹ ਉਹਨਾਂ ਨੇ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਸੈਂਟਰ ਗਵਰਨਮੈਂਟ ਨੂੰ ਲਿਖਿਆ ਤੇ ਨਾਲ ਹੀ ਉਹਨੇ ਪ੍ਰਮੁੱਖ ਸਚਿਵ ਗ੍ਰਹਿ ਹੋਮ ਮਿਨਿਸਟਰੀ ਨੂੰ ਵੀ ਚਿੱਠੀ ਲਿਖੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸੀਮਾ ਦੇ ਉੱਤੇ ਨੇਪਾਲ ਵੱਲੋਂ ਜਿਹੜਾ ਇੱਕ ਇਸ ਕਿਸਮ ਦੀ ਮੁਹਿੰਮ ਵਿੱਢੀ ਗਈ ਹੈ ਕਿ ਜਿੱਥੇ ਉਹਨਾਂ ਨੇ ਜ਼ਿਲ੍ਹਾ ਕੰਚਨਪੁਰੀ ਤੇ ਕੈਲਾਲੀ ਇਸ ਸਾਰੇ ਚ ਜਿਹੜਾ ਕਿ ਇਧਰੋਂ ਲਿਪੂਲੇਖ ਔਰ ਕਾਲਾ ਪਾਣੀ ਉੱਤਰਾਖੰਡ ਵੱਲ ਲੱਗਦੇ ਨੇ ਔਰ ਇਧਰ ਉਹਦੇ ਤੇ ਉਹਨਾਂ ਨੇ ਨਕਸ਼ਾ ਜਾਰੀ ਕੀਤਾ। ਪਰ ਜਿਹੜਾ SSB ਨੇ ਚਿੱਠੀ ਲਿਖੀ ਹੈ ਕਿ ਨੋ ਮੈਨਸ ਲੈਂਡ ਤੇ ਲੱਗੇ ਪਿੱਲਰ ਜਿਹੜੇ 742 ਪਿੱਲਰ ਸੀ, ਸੁਆਗਾਮ, ਪਲੀਆ ਔਰ ਪਿਲਟ, ਔਰ 766 ਨੰਬਰ ਪਿੱਲਰ ਮਿਰਚਿਆ ਗਾਮ ਸੰਪੂਰਨ, ਇਸ ਦੇ ਉੱਤੇ ਨੇਪਾਲੀਆਂ ਨੇ ਪੱਕੇ ਤੌਰ ਤੇ ਕਬਜ਼ਾ ਕਰ ਲਿਆ। ਇਹ ਝਗੜਾ ਅੱਗੇ ਵੱਧ ਸਕਦਾ ਹੈ। ਔਰ ਕਿਉਂਕਿ ਪਹਿਲਾਂ ਇਹਦੀ ਪੈਮਾਇਸ਼ ਨਹੀਂ ਸੀ ਕੀਤੀ ਗਈ ਔਰ ਹੁਣ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ
ਹੱਦ ਨੇਪਾਲ ਦੇ ਨਾਲ ਲੱਗਦੀ ਹੈ। 25 ਤੋਂ 30% ਪਿੱਲਰ ਜਿਹੜੇ ਨੇ ਉਹ ਗਾਇਬ ਨੇ। ਇਹਨਾਂ ਪਿੱਲਰਾਂ ਨੂੰ ਨੇਪਾਲੀ ਸਿਟੀਜ਼ਨਸ ਨੇ ਢਾਇਆ ਤੇ ਉੱਥੇ ਉਹਨਾਂ ਵੱਲੋਂ ਖੇਤੀ ਕੀਤੀ ਜਾ ਰਹੀ। ਹੁਣ ਗੱਲ ਇਹ ਇਕੱਲੀ ਉੱਥੇ ਹੀ ਲਿਪੂ ਲੇਕ ਜਾਂ ਕਾਲਾ ਪਾਣੀ ਉੱਤਰਾਖੰਡ ਦੇ ਬਾਰਡਰ ਤੇ ਹੀ ਨਹੀਂ ਨਿਬੜੇਗੀ, ਇਹ ਯੂਪੀ ਦੇ ਹਵਾਲੇ ਨਾਲ ਹੈ, ਲਖੀਮਪੁਰ ਜ਼ਿਲ੍ਹੇ ਦੇ। ਔਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਕਿ ਲਗਭਗ ਅੱਧੇ ਜਿਹੜੇ ਪਿੱਲਰ ਨੇ ਉਹ ਗਾਇਬ ਹੋ ਚੁੱਕੇ ਨੇ ਔਰ ਉਹਦੇ ਤੇ ਉਹਨਾਂ ਨੇ ਆਪਣਾ ਜਿਹੜਾ ਉਹਦੇ ਤੇ ਉਹ ਖੇਤੀਬਾੜੀ ਕਰ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦਿਆਂ ਭਾਰਤ ਦਾ ਕੀ ਰਿਐਕਸ਼ਨ ਹੈ ਕਿ ਵੀ ਇੱਕ ਪਾਸੇ ਤਾਂ ਇਹਨਾਂ ਨੂੰ ਲੱਗਦਾ ਸੀ ਕਿ ਜੀ ਅਸੀਂ ਨੇਪਾਲ ਕੀ ਹੈ, ਇਹ ਤਾਂ ਪੈਚ ਆਫ ਗ੍ਰਾਸ ਹੈ ਹਾਥੀ ਦੇ ਪੈਰਾਂ ਥੱਲੇ। ਹੁਣ ਇਹਨਾਂ ਨੂੰ ਲੱਗਦਾ ਹੈ ਵੀ ਨੇਪਾਲੀਆਂ ਇਧਰੋਂ ਤਾਂ ਮਿਲੀਟੈਰੀਲੀ ਔਰ ਪੋਲੀਟੀਕਲੀ ਤਾਂ ਯੂਨੈਨਿਮਸਲੀ ਉਹਨਾਂ ਦੀ ਪਾਰਲੀਮੈਂਟ ਨੇ ਪਾਸ ਕਰ ਦਿੱਤੀ ਜਿਹੜੀ ਹੈ ਅਮੈਂਡਮੈਂਟ ਕਨਸਟੀਟਿਊਸ਼ਨ ਦੀ। ਹੁਣ ਇਹਨਾਂ ਨੂੰ ਲੱਗਦਾ ਜਿਵੇਂ ਹਰ ਇੱਕ ਦੀ ਐਚਲੀਜ਼ ਹੀਲ ਹੁੰਦੀ ਹੈ, ਇੱਕ ਤੁਹਾਡੀ ਕਮਜ਼ੋਰੀ ਹੁੰਦੀ ਹੈ, ਉਹ ਤੁਹਾਡੀ ਇਮੋਸ਼ਨਲ ਹੋਏ, ਤੁਹਾਡੀ ਕਿਸੇ ਹੋਰ ਚੀਜ਼ ਨਾਲ ਹੋਏ ਕਿ ਜਿਹਦੇ ਤੇ ਤੁਸੀਂ ਅਟੈਕ ਕਰਕੇ ਜਾਂ ਜਿਹਨੂੰ ਤੁਸੀਂ ਪਲੋਸ ਕੇ ਕੰਮ ਕਢਾ ਸਕਦੇ ਹੋ। ਹੁਣ ਜ਼ਾਹਰ ਹੈ ਕਿ ਨੇਪਾਲੀਆਂ ਮੈਜੋਰਟੀ ਹਿੰਦੂ ਨੇ ਔਰ ਸ਼ਿਵਜੀ ਨਾਲ ਸੰਬੰਧਿਤ ਜਿਹੜਾ ਸਭ ਤੋਂ ਵੱਡਾ ਮੰਦਰ ਜਿੱਥੇ ਮੋਦੀ ਵੀ ਚੇਚਾ ਗਿਆ ਪੂਜਾ ਕਰਨ ਦੇ ਲਈ, ਉਹ ਪਸ਼ੂਪਤੀ ਮੰਦਰ ਹੈ, ਪਸ਼ੂਪਤੀ ਨਾਥ ਕਹਿੰਦੇ ਨੇ ਉਹਨੂੰ, ਕਾਠਮੰਡੂ ਦੇ ਵਿੱਚ ਬਹੁਤ ਵੱਡਾ ਮੰਦਰ ਹੈ ਔਰ ਹਿਸਟੋਰੀਕਲ ਹੈ। ਔਰ ਹੁਣ ਭਾਰਤ ਦੀ ਸਰਕਾਰ ਨੇ ਇਹ ਕਿਹਾ ਕਿ ਜੀ ਤੁਹਾਡੇ ਪਸ਼ੂਪਤੀ ਨਾਥ ਟੈਂਪਲ ਚ, ਔਰ ਇਹਨਾਂ ਦੀ ਟ੍ਰਿਬਿਊਨ ਦੀ ਖਬਰ ਹੈ, ਇੰਡੀਆ ਪਲੇਜਿਸ ਟੂ ਕੰਸਟਰਕਟ ਸੈਨੀਟੇਸ਼ਨ ਫੈਸਿਲਿਟੀ at Nepal's iconic Pashupatinath temple. India's assistance for infrastructure development at Pashupatinath temple complex comes and amid a raging border row between the two countries. ਕਿ ਇੱਕ ਪਾਸੇ ਬਾਰਡਰ ਦੇ ਉੱਤੇ ਐਨ ਗੁੱਸੇ ਭੜਕੇ ਹੋਏ ਨੇ ਨੇਪਾਲ ਦੇ ਨਾਲ ਔਰ ਇੰਡੀਆ ਨੇ ਕਿਹਾ ਕਿ ਜੀ ਅਸੀਂ ਤੁਹਾਡੇ ਇਸ ਪਸ਼ੂਪਤੀਨਾਥ ਟੈਂਪਲ 2.33 ਕਰੋੜ ਰੁਪਈਆ ਅਸੀਂ ਖਰਚਾਂਗੇ ਸੈਨੀਟੇਸ਼ਨ ਫੈਸਿਲਿਟੀ ਦੇ ਲਈ ਵੀ ਔਰ ਇਨਫਰਾਸਟ੍ਰਕਚਰ ਇੰਪਰੂਵ ਕਰਨ ਦੇ ਲਈ ਵੀ। ਔਰ ਇਸ ਨੂੰ ਆਲਰੇਡੀ ਉਹਨਾਂ ਨੇ ਆਫਰ ਕਰਕੇ ਨੇਪਾਲ ਭਾਰਤ ਮੈਤਰੀ ਇਹ ਡਿਵੈਲਪਮੈਂਟ ਪਾਰਟਨਰਸ਼ਿਪ ਹੈਗੀ ਆ ਉਹਦੇ ਥੱਲੇ ਹੋਏਗਾ। ਉਹਨਾਂ ਕਿਹਾ ਜੀ ਇੱਕ ਅਸੀਂ MOU ਸਾਈਨ ਕਰਾਂਗੇ ਇੰਡੀਅਨ ਐਮਬੈਸੀ ਨੇਪਾਲ ਦੀ ਔਰ ਜਿਹੜੀ ਹੈ ਮਿਨਿਸਟਰੀ ਆਫ ਫੈਡਰਲ ਅਫੇਅਰਸ ਕਾਠਮੰਡੂ ਦੇ ਵਿੱਚ। ਔਰ ਇਸ ਨੂੰ ਕਿਉਂਕਿ ਹੁਣ ਇਹਦੇ 'ਚ ਵੀ ਉਹਨਾਂ ਨੇ ਅੱਗੋਂ ਆੜ ਲੱਭੀ ਹੈ ਕਿ ਜਿਹੜਾ ਪਸ਼ੂਪਤੀਨਾਥ ਟੈਂਪਲ ਹੈ ਯੂਨੈਸਕੋ ਵੱਲੋਂ ਜਿਹੜੀ UN ਦੀ ਬਾਡੀ ਹੈ ਇਹਨੂੰ ਹੈਰੀਟੇਜ ਸਟੇਟਸ ਦਾ ਦਰਜਾ ਹਾਸਲ ਹੈ। ਬਹੁਤ ਪੁਰਾਣਾ ਮੰਦਿਰ ਹੈ, ਹਜ਼ਾਰਾਂ ਸਾਲ ਹੀ ਪੁਰਾਣਾ ਹੋ ਸਕਦਾ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਕਿਉਂਕਿ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੈ ਉਹਦੇ ਲਈ ਉੱਥੇ ਅਸੀਂ ਜਿਹੜਾ 2 ਕਰੋੜ ਤੋਂ ਜ਼ਿਆਦਾ ਜਿਹੜਾ ਉਹ ਖਰਚਾਂਗੇ। ਅੱਗੋਂ ਉਹਨਾਂ ਨੇ ਕਿਹਾ ਕਿ ਜੀ ਸੈਨੀਟੇਸ਼ਨ ਫੈਸਿਲਿਟੀ ਵੀ ਹੋਏਗੀ ਔਰ ਉਹਦੇ 'ਚ ਜਿਹੜੀਆਂ ਹੋਰ ਲੋੜਾਂ ਨੇ ਔਰ ਅਸੀਂ 15 ਮਹੀਨੇ ਦੇ ਵਿੱਚ ਵੀ ਜੇ 2.5 ਕਰੋੜ ਰੁਪਈਆ ਜਿਹੜਾ ਉਹ ਅਸੀਂ ਦੇ ਦਿਆਂਗੇ ਔਰ ਇਹਦੇ ਤੇ ਤੁਸੀਂ ਸਟ੍ਰੈਚ ਬਣਾਓ ਬਾਗਮਤੀ ਰਿਵਰ ਦੇ ਦੋਨੋਂ ਪਾਸੇ ਤਾਂ ਕਿ ਇੱਥੇ ਕਿਉਂਕਿ ਜਿਹੜੇ ਪੂਜਾ ਕਰਨ ਵਾਲੇ ਨੇ ਉਹ ਭਾਰਤ ਤੋਂ ਵੀ ਆਉਂਦੇ ਨੇ, ਨੇਪਾਲ ਤੋਂ ਵੀ ਆਉਂਦੇ ਨੇ ਔਰ ਇਹਦੇ ਲਈ ਅਸੀਂ ਜਿਹੜਾ ਯੂਨੈਨਿਮਸਲੀ ਅਸੀਂ ਇਹ ਕਰਦੇ ਹਾਂ ਕਿ ਅਸੀਂ ਇਹ ਬਿੱਲ ਜਿਹੜਾ ਇਸ ਦਾ ਦੇਵਾਂਗੇ। ਸੋ ਮੈਂ ਸਮਝਦਾ ਕਿ ਵੀ ਇਹ ਉਹਨਾਂ ਦੀ ਐਕਚੁਅਲੀਜ਼ ਹੀਲ ਨੂੰ ਉਹਨਾਂ ਨੇ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਧਰਮ ਦੇ ਨਾਂ ਥੱਲੇ ਦੇਖੋ ਤੁਹਾਡਾ ਵੀ ਭੋਲੇਨਾਥ ਸਾਡਾ ਵੀ ਭੋਲੇਨਾਥ ਤੇ ਅਸੀਂ ਹੁਣ ਭੋਲੇਨਾਥ ਦਾ ਇੱਥੇ ਤੁਹਾਨੂੰ ਇਨਫਰਾਸਟ੍ਰਕਚਰ ਬਣਾ ਦਿੰਦੇ ਤੇ ਤੁਸੀਂ ਘੱਟੋ ਘੱਟ ਇਹਦਾ ਨਾ ਸਾਡੇ ਇੰਨੇ ਖਿਲਾਫ ਨਾ ਜਾਓ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਨੇਪਾਲੀਆਂ ਨੇ ਇਹਨਾਂ ਦੀ ਡਰਾਮੇਬਾਜ਼ੀ ਦੇਖੀ ਹੈ। ਜਦੋਂ ਮੋਦੀ ਨੇਪਾਲ ਗਿਆ ਸੀ ਪਸ਼ੂਪਤੀਨਾਥ ਮੰਦਿਰ 'ਚ ਪੂਜਾ ਕਰਨ ਵੀ ਔਰ ਉਦੋਂ ਮਾਤਾ ਸੀਤਾ ਦਾ ਨਾਮ ਵੀ ਲੈ ਰਿਹਾ ਸੀ ਕਿ ਹਮਾਰੀ ਮਾਤਾ ਸੀਤਾ जानकी वो भी यहाँ हमारे बुद्ध वो भी कपिल वस्तु नेपाल में और नेपाल हमारा रोटी बेटी का रिश्ता। उन्होंने भी समझ आ गई कि भाई ना तुहाडे च कोई ईमानदारी है ते ना ही तुसी सानू बराबर दा समझदे हो। तुसी तां समझदे हो कि असीं तुहाडा बैकयार्ड है, जदों मर्जी असीं चाहिए तुहानू असीं दबोच लांगे। और सुब्रमण्यम स्वामी वर्गा जिहड़ा वो डिबेटां च कहंदा है ये भी नेहरू की भूल। 1950 में नेपाल का महाराजा दिल्ली में आया था और उसने नेहरू को कहा था कि हमें भी अपनी एक स्टेट बना लो। झूठ ही बोलना है जिवें वो झूठ बोली जाते रहे जी। वो यूनाइटेड नेशन ने इंडिया नू परमानेंट मैंबर ऑफर की सी सीट पर नेहरू ने कहा कि जी नहीं ये चीन नू दे दो।
ਸੋ ਇਸੇ ਤਰ੍ਹਾਂ ਹੁਣ ਕਹਿੰਦੇ ਨੇ ਜੀ ਇਹ ਅਸੀਂ ਬੜੀ, ਇਹ ਵੀ ਨਹਿਰੂ ਨੇ ਗਲਤੀ ਕੀਤੀ ਵੀ ਉਹਨੇ ਨੇਪਾਲ ਨੂੰ, ਹੁਣ ਜਦੋਂ ਜੇ ਹਿੰਦੂਤਵਾਦ ਦੇ ਮਾਈਂਡ 'ਚ ਇਹ ਚੱਲ ਰਿਹਾ ਹੈ, ਹੁਣ ਇਹ ਤਾਂ ਨਹੀਂ ਹੈ ਸੁਬਰਾਮਨਿਅਮ ਸਵਾਮੀ ਕੋਈ ਛੋਟਾ ਨਹੀਂ ਹੈ, RSS ਦਾ ਆਈਡੀਆਲੋਗ ਹੈ, ਇਹਨੂੰ ਜਿਹੜੇ ਨੇਪਾਲ ਦੇ ਵਿੱਚ ਬੈਠੇ ਐਨਾਲਿਸਟ ਨੇ ਉਹ ਵੀ ਦੇਖ ਰਹੇ ਹੋਣੇ, ਅੱਛਾ ਤੁਹਾਡੀ ਬਦਨੀਅਤੀ ਇਹ ਹੈ, ਤੁਹਾਨੂੰ ਲੱਗਦਾ ਹੈ ਕਿ ਵੀ ਸਾਨੂੰ ਤਾਂ 70 ਸਾਲ ਪਹਿਲਾਂ ਹੜੱਪ ਲੈਣਾ ਚਾਹੀਦਾ ਸੀ ਇੰਡੀਆ ਨੂੰ, ਤੇ ਅਸੀਂ ਤੁਹਾਡੇ ਤੋਂ ਹੜੱਪੇ ਨਹੀਂ ਜਾਣਾ, ਅਸੀਂ ਅਣਖ ਵਾਲੇ ਲੋਕ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਡਿਵੈਲਪਮੈਂਟ ਭਾਰਤ ਦੇ ਲਈ ਅਜੇ ਤਾਂ ਪਾਕਿਸਤਾਨ ਇਸ ਫੀਲਡ ਦੇ ਵਿੱਚ ਨਹੀਂ ਕੁੱਦਿਆ, ਇਹ ਕੰਪਲੈਕਸ ਸਿਚੁਏਸ਼ਨ ਵੀ ਬਣੇਗੀ, ਇਸ ਨੂੰ ਅੱਗੇ ਹੋਰ ਟਕਰਾਅ ਵੱਲ ਵੀ ਜਾ ਸਕਦਾ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਜਿਹੜੇ ਭਾਰਤ ਦੇ ਇਹਨਾਂ ਦੇ ਥਿੰਕ ਟੈਂਕ, ਇਹਨਾਂ ਦੇ ਪਾਲਿਸੀ ਮੇਕਰ, ਹਿੰਦੂਤਵਾ ਦੇ ਥਿੰਕਰ ਜਿਹੜੇ ਨਾਗਪੁਰ 'ਚ ਬੈਠੇ ਸਮਝਦੇ ਸੀ ਕਿ ਨਾਰਥ ਈਸਟ ਦੀਆਂ ਸਟੇਟਾਂ ਅਸੀਂ ਕਾਬੂ ਕਰ ਲਈਆਂ ਨੇ, ਆਲਮੋਸਟ ਸੱਤੋਂ ਦੀਆਂ ਸੱਤੋਂ ਸਟੇਟਾਂ 'ਚ ਜਾਂ ਬੀਜੇਪੀ ਦੀ ਹਕੂਮਤ ਹੈ ਜਾਂ ਕੋਲੀਸ਼ਨ ਦੇ ਨਾਂ ਥੱਲੇ ਉੱਥੇ ਬੈਠੇ ਨੇ, ਉਹ ਲੱਗਦਾ ਸੀ ਨੇਪਾਲ ਅੱਗੇ ਹੈ ਔਰ ਫਿਰ ਅਸੀਂ ਮਾਨਸਰੋਵਰ ਤੱਕ ਪਹੁੰਚਣਾ ਹੈ। ਸੋ ਉਹ ਜਿਹੜਾ ਸਾਰੇ ਦਾ ਸਾਰਾ ਪਾਰਟ ਹੈ ਉਹ ਨਾਤੀ ਧੋਤੀ ਰਹਿ ਗਈ ਤੇ ਨੱਕ ਤੇ ਮੱਖੀ ਬਹਿ ਗਈ, ਹੁਣ ਤਾਂ ਮੱਖੀ ਕੀ ਨੱਕ ਤੇ ਤਾਂ ਭੂੰਡ ਬਹਿ ਕੇ ਲੱਗਦਾ ਇਹਨਾਂ ਦੇ। ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਦੇਖਾਂਗੇ ਕਿ ਇਹ ਹੋਰ ਕਿਸ ਡਾਇਰੈਕਸ਼ਨ 'ਚ ਜਾਏਗੀ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜੋ ਪਿਛਲਾ ਸੈਗਮੈਂਟ ਹੈ ਉਸ ਦੇ ਵਿੱਚ ਆਪਾਂ ਗੱਲਬਾਤ ਕੀਤੀ ਨੇਪਾਲ ਤੇ ਭਾਰਤ ਦੇ ਸਬੰਧਾਂ ਬਾਰੇ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਭਾਰਤ ਦੇ ਵਿੱਚ ਜੋ ਪੜ੍ਹੇ ਲਿਖੇ ਲੋਕ ਨੇ ਜਾਂ ਸਾਇੰਸਦਾਨ ਨੇ ਉਹਨਾਂ ਦੇ ਵਿੱਚ ਕਿੰਨਾ ਅੰਧ ਵਿਸ਼ਵਾਸ ਹੈ। ਸੋ ਭਾਰਤ ਦੇ ਇੱਕ ਸਾਇੰਸਦਾਨ ਨੇ ਦਾਅਵਾ ਕੀਤਾ ਹੈ ਕਿ ਕਰੋਨਾ ਵਾਇਰਸ 21 ਜੂਨ ਆਉਣ ਵਾਲੇ ਸੂਰਜ ਗ੍ਰਹਿਣ ਤੇ ਖਤਮ ਹੋ ਜਾਵੇਗਾ, ਜਦੋਂ ਕਿ ਇੰਟਰਨੈਸ਼ਨਲ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕਰੋਨਾ ਵਾਇਰਸ ਕੇਸਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਨੂੰ ਵੀ ਪਿੱਛੇ ਛੱਡ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਉਹਨਾਂ ਦੇ ਵਿੱਚ ਕਿੰਨਾ ਅੰਧ ਵਿਸ਼ਵਾਸ ਹੈ, ਕਿੰਨਾ ਜਹਾਲਤਪੁਣਾ ਹੈ ਉਹਨਾਂ ਦੇ ਵਿੱਚ। ਸੋ ਇਸ ਬਾਰੇ ਗੱਲਬਾਤ ਹੋਏਗੀ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੁਰੂ ਅਰਜਨ ਸਾਹਿਬ ਜੀ ਦੀ ਜੋ ਸ਼ਹੀਦੀ ਹੈ ਉਸ ਬਾਰੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਸ਼ਹਾਦਤ ਪਾਉਂਦੇ ਰਹੇ ਤੁਹਾਡੇ ਨਾਲ ਵਿਚਾਰ ਚਰਚਾ ਕੀਤੀ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਦੁਨੀਆ ਦੇ 1 ਬਿਲੀਅਨ 300 ਮਿਲੀਅਨ ਲੋਕ ਅੱਜ ਜਿਹੜੇ ਦੇਸ਼ ਦਾ ਨਾਂ ਭਾਰਤ ਜਿਹੜਾ ਬ੍ਰਿਟਿਸ਼ ਕਾਲੋਨੀ ਸੀ ਔਰ ਜਾਣ ਲੱਗੇ ਗਾਂਧੀ ਨਹਿਰੂ ਬ੍ਰਾਹਮਣ ਬਾਣੀਏ ਦੀ ਜੋੜੀ ਨੂੰ ਅੰਗਰੇਜ਼ ਗਿਫਟ ਕਰਕੇ ਗਏ, ਇੰਨੇ ਲੋਕ ਉੱਥੇ ਵਸਦੇ ਨੇ। ਦੁਨੀਆ ਦੀ ਲਗਭਗ 1/5 ਜਾਂ 1/6 ਆਬਾਦੀ ਉੱਥੇ ਵਸਦੀ ਹੈ ਔਰ ਹਮੇਸ਼ਾ ਹੀ ਇਹਨਾਂ ਦੇ ਜਿੰਨੇ ਵੀ ਆਪਣੇ ਆਪ ਨੂੰ ਇੰਟੈਲੈਕਚੁਅਲ ਕਹਿਣ ਵਾਲੇ ਨੇ ਜਾਂ ਈਵਨ ਇਹਨਾਂ ਮੁਲਕਾਂ 'ਚ ਆ ਕੇ ਇਹਨਾਂ ਦੇ ਸਿਸਟਮ ਨੂੰ ਇਸਤੇਮਾਲ ਕਰਕੇ ਜਿਹੜੇ ਲੋਕ ਅੱਪਰ ਲੈਵਲ ਤੱਕ ਵੀ ਪਹੁੰਚੇ ਨੇ, ਉਹਨਾਂ ਨੇ ਕੁਛ ਨਾ ਕੁਛ ਹਾਸਲ ਕੀਤਾ ਹੈ, ਉਹ ਵੀ ਇੱਕ ਫੇਕ ਜਾਂ ਝੂਠਾ ਗੌਰਵ ਜਾਂ ਪ੍ਰਾਈਡ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਭਾਰਤ ਦੀ ਸਿਵਲਾਈਜੇਸ਼ਨ, ਭਾਰਤ ਦਾ ਥਾਟ, ਭਾਰਤ ਦੀ ਰੂਹਾਨੀਅਤ, ਭਾਰਤ ਦੀ ਸਾਇੰਸ ਦੀ ਤਰੱਕੀ ਔਰ ਉਹਦੇ ਬਾਰੇ ਇਹਨਾਂ ਦੀਆਂ ਜਬਲੀਆਂ ਕਿਸ ਹੱਦ ਤੱਕ ਜਾਂਦੀਆਂ ਨੇ। ਉਹਦੇ 'ਚ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਭਾਈ ਪਲਾਸਟਿਕ ਸਰਜਨ ਵੀ ਉਹਨਾਂ ਦੇ ਸੀ, ਜਿਹੜੇ ਜਿਵੇਂ ਮੋਦੀ ਨੇ ਕਿਹਾ ਦੇਖੋ ਹਾਥੀ ਦਾ ਸਿਰ ਗਣੇਸ਼ ਦੇ ਸਿਰ ਤੇ ਕਿਵੇਂ ਕੱਟੇ ਸਿਰ ਤੇ ਲਾ ਦਿੱਤਾ ਸੀ, ਕਿੰਨੀ ਸਾਡੀ ਕਾਮਯਾਬੀ ਸੀ। ਔਰ ਇਹਨਾਂ ਦੇ ਹੀ ਜਿਹੜੇ
ਜੈਨੇਟਿਕਸ ਦੇ ਐਕਸਪਰਟ ਨੇ, ਉਹ ਕਹਿੰਦੇ ਨੇ ਦੇਖੋ ਉਦੋਂ ਜਿਹੜੇ ਜੇ 100 ਭਰਾ ਸੀ ਕੌਰਵ, ਕੋਈ ਮਾਂ ਨੇ ਥੋੜੀ ਜੰਮੇ, ਉਹ ਤਾਂ ਗਮਲਿਆਂ ਦੇ ਵਿੱਚ ਲਾਏ ਸੀ। ਔਰ ਦੇਖੋ ਸਾਡੀ ਸਾਇੰਸ ਆਫ ਜੈਨੇਟਿਕਸ, ਇਹ ਤਾਂ ਟਿਊਬਾਂ ਦੇ ਵਿੱਚ ਇਹਨਾਂ ਨੇ ਬੱਚੇ ਜੰਮੇ ਨੇ, ਟੈਸਟ ਟਿਊਬ ਬੇਬੀ ਨੇ ਸਾਡੇ ਗਮਲਿਆਂ ਦੇ ਵਿੱਚ ਸੀ। ਫਿਰ ਜੇ ਜਹਾਜ਼ਾਂ ਦੀ ਗੱਲ ਹੁੰਦੀ ਹੈ, ਕਹਿਣਗੇ ਦੇਖੋ ਜੀ ਰਮਾਇਣ ਦਾ ਜ਼ਮਾਨਾ, ਭਗਵਾਨ ਰਾਮ ਜਦੋਂ ਉਹਨਾਂ ਨੇ ਲੰਕਾ ਫਤਿਹ ਕਰਕੇ ਪੁਸ਼ਪਕ ਵਿਮਾਨ ਦੇ ਵਿੱਚ ਆਏ ਅਯੁੱਧਿਆ, ਤੇ ਉਹ ਪੁਸ਼ਪਕ ਵਿਮਾਨ ਤਾਂ ਜਹਾਜ਼ ਸੀ, ਸਾਡੇ ਤਾਂ ਉੱਥੇ ਇੰਨੇ ਹਵਾਈ ਅੱਡੇ ਸੀ ਕਿ ਵੀ ਹਰ ਇੱਕ ਸ਼ਹਿਰ ਤੋਂ ਦੂਜੇ 'ਚ ਹੀ ਪੁਸ਼ਪਕ ਵਿਮਾਨ ਜਾਂਦੇ ਸੀ। ਫਿਰ ਜੇ ਮਹਾਭਾਰਤ ਆ ਜਾਏ, ਜਿਹਨੂੰ ਐਤਕੀ ਇਹਨਾਂ ਨੇ ਇਹੀ, ਕਿਉਂਕਿ ਮੈਂ ਇਸ ਲਈ ਕਿਹਾ ਵੀ ਇਹ ਕੋਈ ਝੂਠ ਇੱਕ ਨੇ ਨਹੀਂ ਬੋਲਿਆ ਜਾਂ ਸਦੀਆਂ ਤੋਂ ਨਹੀਂ ਬੋਲਦੇ ਆ ਰਹੇ, ਹੁਣ ਵੀ ਜਦੋਂ ਕਿ ਕਰੋਨਾ ਵਾਇਰਸ ਦੇ ਕਹਿਰ ਨੇ ਲੋਕਾਂ ਨੂੰ ਘਰਾਂ 'ਚ ਡੱਕਿਆ ਹੋਇਆ ਹੈ, ਬਜਾਏ ਕਿ ਇਹਨਾਂ ਦੇ ਟੀਵੀ ਚੈਨਲ ਕੋਈ ਸਾਇੰਟੀਫਿਕ ਟੈਂਪਰਾਮੈਂਟ ਪੈਦਾ ਕਰਨ ਦੀ ਲਾਈਨ ਜਾਂ ਕੋਈ ਰਿਐਲਿਟੀ ਨਾਲ ਜੁੜਨ ਦੀ ਲਾਈਨ ਕਰਦੇ, ਜਿਹੜੇ ਦੋਨੋਂ ਸੀਰੀਅਲ ਚਲਾਏ ਗਏ ਜਿਹਨੂੰ ਕਰੋੜਾਂ ਲੋਕਾਂ 'ਚ ਦੁਬਾਰਾ ਉਹ ਅੰਧ ਵਿਸ਼ਵਾਸ, ਉਹ ਰਾਮਾਇਣ ਤੇ ਮਹਾਭਾਰਤ। ਔਰ ਜਦੋਂ ਮਹਾਭਾਰਤ ਦੇ ਹਵਾਲੇ ਨਾਲ ਇਹ ਗੱਲ ਕਰਦੇ ਨੇ ਤੇ ਕਹਿਣਗੇ ਦੇਖੋ ਜੀ ਉਸ ਜ਼ਮਾਨੇ 'ਚ ਵੀ ਉਹ ਅੰਨਾ ਬੰਦਾ ਜਿਹੜਾ ਬੈਠਾ ਹੈ ਉਹ ਦੱਸ ਰਿਹਾ ਜੰਗ ਦਾ ਹਾਲ। ਇਹਦਾ ਮਤਲਬ ਹੈ ਵੀ ਉਹਨਾਂ ਦੇ ਕੋਲ ਸੈਟੇਲਾਈਟ ਸੀਗੀਆਂ ਜਿਹੜੀਆਂ ਉਹ ਦੱਸ ਰਹੀਆਂ ਸੀ ਕਿ ਦੂਜੇ ਹਿੱਸੇ 'ਚ ਕੀ ਹੋ ਰਿਹਾ। ਜਾਂ ਫਿਰ ਜਦੋਂ ਕਹਿਣਗੇ ਜੀ ਅਰਜਨ ਦੇ ਕੋਲ ਜਿਹੜੇ ਤੀਰ ਸੀ, ਜਿਹਨਾਂ ਨੂੰ ਅਗਨੀਬਾਣ ਕਹਿੰਦੇ ਨੇ, ਅਗਨੀਬਾਣ ਮਿਜ਼ਾਈਲਾਂ ਸੀ ਕਿ ਜਿੱਥੇ ਲੱਗ ਜਾਣ, ਇਹਦਾ ਮਤਲਬ ਅਸੀਂ ਨਿਊਕਲੀਅਰ ਵੀ ਡਿਵੈਲਪ ਕੀਤਾ ਹੋਇਆ ਸੀ, ਉਹਦੇ ਤੀਰਾਂ ਦੀ ਟਿਪ ਦੇ ਉੱਤੇ ਉਹ ਲੱਗੇ ਸੀ, ਜਿੱਥੇ ਉਹ ਡਿੱਗਦੇ ਸੀ ਉੱਥੇ ਅੱਗ ਲਾ ਦਿੰਦੇ ਸੀ। ਔਰ ਇਹਦੇ ਸਾਡੀਆਂ ਹੀ ਕਾਢਾਂ ਚੋਂ ਜਿਹੜਾ ਇਹਨਾਂ ਨੇ ਵੈਸਟ ਵਾਲਿਆਂ ਨੇ ਕੀਤਾ। ਔਰ ਇਹ ਜਦੋਂ ਅਸੀਂ ਗਰੋ ਹੋ ਰਹੇ ਸੀ ਸਕੂਲਾਂ 'ਚ ਆਮ ਕਿਹਾ ਜਾਂਦਾ ਸੀ ਕਿ ਜੀ ਇਹ ਜਿਹੜੇ ਜਰਮਨ ਦੇ ਸਾਇੰਸਦਾਨ ਸੀ ਇਹ ਸਾਡੇ ਵੇਦ ਲੈ ਗਏ, ਉਹਦੇ ਚੋਂ ਹੀ ਉਹਨਾਂ ਨੇ ਕੱਢਿਆ, ਉਹਦੇ ਚੋਂ ਹੀ ਜਹਾਜ਼ ਕੱਢਿਆ, ਉਹਦੇ ਚੋਂ ਹੀ ਨਿਊਕਲੀਅਰ ਕੱਢਿਆ, ਉਹਦੇ ਚੋਂ ਹੀ ਫਲਾਣਾ ਕੱਢਿਆ, ਢਿਮਕਾ ਕੱਢਿਆ। ਸੋ ਉਹ ਤਾਂ ਚੱਲਦਾ ਹੀ ਹੈ। ਹੁਣ ਕਰੋਨਾ ਦੇ ਹਵਾਲੇ ਨਾਲ ਵੀ ਦੁਨੀਆ ਨੇ ਦੇਖਿਆ ਕਿ ਭਾਈ ਗਊ ਮੂਤਰ ਨੂੰ ਇਲਾਜ ਦੱਸ ਕੇ ਕਿਵੇਂ ਹਿੰਦੂ ਮਹਾਸਭਾ ਦੇ ਹੋਏ, RSS ਹੋਏ, ਗਊ ਮੂਤਰ ਪਾਰਟੀਆਂ ਕੀਤੀਆਂ। ਫਿਰ ਕਰੋਨਾ ਨੂੰ ਵਿਸ਼ਨੂੰ ਦਾ ਅਵਤਾਰ ਦੱਸਿਆ ਕਿ ਭਾਈ ਇਹ ਚੀਨ ਨੂੰ, ਕਿਉਂਕਿ ਉਹ ਮੀਟ ਈਟਰ ਨੇ, ਸਜ਼ਾ ਦੇਣ ਦੇ ਲਈ ਆਇਆ। ਫਿਰ ਕਰੋਨਾ ਨੂੰ ਦੇਵੀ ਬਣਾ ਕੇ ਥਾਂ ਥਾਂ ਤੇ ਹੁਣ ਪੂਜਾ ਵੀ ਹੋ ਰਹੀ ਹੈ। 2 ਦਿਨ ਹੀ ਪਹਿਲਾਂ ਇਸ ਹਵਾਲੇ ਨਾਲ ਵੀ ਸੀ ਕਿ ਜੀ ਬਿਹਾਰ ਦੇ ਇਲਾਕੇ 'ਚ ਇੱਕ ਥਾਂ ਤੇ ਉਹਨਾਂ ਦਾ ਜਿਹੜਾ DM ਹੈ ਉਹ ਪੂਰਾ ਲੀਡ ਕਰ ਰਿਹਾ ਕਰਾਊਡ ਨੂੰ ਇੱਕ ਮੰਦਿਰ 'ਚ ਜਾ ਕੇ, ਜਿੱਥੇ ਕਿ ਉੱਥੋਂ ਉਹਨੂੰ ਜਿਹੜੀ ਆ ਮਹਾਕਾਲੀ ਨੂੰ ਸ਼ਰਾਬ ਚੜਾਈ ਜਾ ਰਹੀ ਹੈ ਕਿ ਭਾਈ ਕਰੋਨਾ ਦਾ ਕਹਿ, ਸਾਰੇ ਲੋਕ ਤੁਰੇ ਹੋਏ ਨੇ ਨਾਲ ਨਾਲ, ਅਫੀਸ਼ੀਅਲ ਪੁਲਿਸ ਵੀ, ਕਿ ਭਾਈ ਇਹ ਸ਼ਰਾਬ ਉਹਨੂੰ ਭੇਟ ਕਰ ਰਹੇ ਨੇ, ਮਦਿਰਾ ਉਹਨੂੰ ਕਹਿੰਦੇ ਨੇ ਕਿ ਜੀ ਉਹ ਠੀਕ ਕਰ ਦੇਗੀ, ਇਹ ਕਾਲੀ ਮਾਂ ਹੀ ਹੈ ਜਿਹੜੀ ਇਹ ਕਰੋਨਾ ਦਾ ਕਰੋਪ ਲੈ ਕੇ ਆਈ ਹੈ। ਹੁਣ ਇਹ ਸਾਰੇ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਐਡਮਿਨਿਸਟ੍ਰੇਸ਼ਨ ਵੀ ਨਾਲ ਹੁੰਦਾ ਹੈ, ਔਰ ਆਮ ਤੌਰ ਤੇ ਇਹ ਜਦੋਂ ਕਿਤੇ ਮੀਂਹ ਨਾ ਪੈ ਜਾਂ ਦੂਜਾ ਹੋਏ ਤਾਂ ਇਹਨਾਂ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਪੈਸੇ ਦਿੱਤੇ ਜਾਂਦੇ ਨੇ ਕਿ ਜੀ ਹਵਨ ਜਿਹੜਾ ਯੱਗ ਉਹਨੂੰ ਕਹਿੰਦੇ ਨੇ ਕੀਤਾ ਜਾਏ, ਤਾਂ ਕਿ ਬਦਲਾਂ ਦਾ ਦੇਵਤਾ ਇੰਦਰ ਦੇਵਤਾ ਖੁਸ਼ ਹੋ ਕੇ ਮੀਂਹ ਪਾਏ। ਉਹਨੂੰ ਸਾਰਾ ਐਡਮਿਨਿਸਟ੍ਰੇਸ਼ਨ ਸਪੋਰਟ ਕਰ ਰਿਹਾ ਹੁੰਦਾ ਹੈ ਔਰ ਸਾਰੇ ਲੋਕ ਉਹਦੇ ਜੁੜੇ ਹੁੰਦੇ ਨੇ। ਹੁਣ ਇੱਕ ਪਾਸੇ ਰਿਪੋਰਟਾਂ ਇਹ ਨੇ, ਔਰ ਪ੍ਰੈਜ਼ੀਡੈਂਟ ਟਰੰਪ ਨੇ ਬਿਲਕੁਲ ਠੀਕ ਕਿਹਾ, ਉਹਨੇ ਕਿਹਾ ਕਿ ਵੀ ਇੰਡੀਆ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਕੇਸ ਨੇ ਕਰੋਨਾ ਦੇ, ਪਰ ਉੱਥੇ ਟੈਸਟ ਨਹੀਂ ਹੋ ਰਹੇ, ਇਸ ਲਈ ਪਤਾ ਨਹੀਂ ਲੱਗ ਰਿਹਾ। ਇਹਨਾਂ ਦੇ ਵੀ ਇੱਕ ਸੋਸ਼ਲ ਸਾਇੰਟਿਸਟ ਦਾ ਮੈਂ ਬਿਆਨ ਦੇਖ ਰਿਹਾ ਸੀ 2-3 ਦਿਨ ਪਹਿਲਾਂ, ਉਹਨੇ ਕਿਹਾ ਵੀ ਭਾਰਤ ਦੇ ਵਿੱਚ 3 ਲੱਖ 3.5 ਲੱਖ ਕੇਸ ਨਹੀਂ, 90 ਲੱਖ ਕਰੋਨਾ ਪੋਜ਼ਿਟਿਵ ਹੋਏਗਾ, ਪਰ ਟੈਸਟ ਨਹੀਂ ਹੋ ਰਿਹਾ। ਹੁਣ ਜ਼ਾਹਰ ਹੈ ਲੋਕ ਕਿਸ ਹੱਦ ਤੱਕ ਜਿਹੜਾ ਸਫਰ ਕਰ ਰਹੇ ਨੇ। ਲੇਕਿਨ ਇਹ ਜਦੋਂ ਮੈਂ ਖਬਰ ਦੇਖੀ ਮੈਂ ਕਿਹਾ ਜੀ ਹੁਣ ਇਹਦੀ ਸਾਇੰਟਿਸਟ ਦੀ ਕਮੀ ਰਹਿ ਗਈ ਸੀ। ਇਹ ਚੇਨਈ ਦਾ ਇੱਕ ਸਾਇੰਟਿਸਟ ਹੈ ਔਰ ਵੱਡਾ ਸਾਇੰਟਿਸਟ ਹੈ, ਇਸ ਨੂੰ ਜਿਹੜਾ ਇਹਦਾ ਨਾਂ ਹੈ ਡਾਕਟਰ ਕੈਲ ਸੁੰਦਰ ਕ੍ਰਿਸ਼ਨ। ਇਹ ਨਿਊਕਲੀਅਰ ਸਾਇੰਟਿਸਟ ਵੀ ਹੈ ਔਰ ਧਰਤੀ ਵਿਗਿਆਨੀ ਵੀ ਹੈ। ਉਹਨੇ ਇਹ ਦਾਅਵਾ ਕੀਤਾ ਔਰ ਇਹ ਖਬਰ ਲੱਗੀ ਹੈ ਕਿ 21 ਜੂਨ ਨੂੰ ਸੂਰਜ ਗ੍ਰਹਿਣ ਤੇ ਖਤਮ ਹੋ ਜਾਏਗਾ ਕਰੋਨਾ। ਇੰਡੀਅਨ ਸਾਇੰਟਿਸਟ ਉਹਨੇ ਕਿਹਾ ਜੀ ਇਹ ਜਿਹੜਾ ਸੂਰਜ ਗ੍ਰਹਿਣ ਹੈ, ਸੋਲਰ ਐਕਲਿਪਸ ਜਿਹਨੂੰ ਕਹਿੰਦੇ ਨੇ, ਇਹ ਲੱਗ ਰਿਹਾ 21 ਜੂਨ ਨੂੰ, ਔਰ 21 ਜੂਨ ਨੂੰ ਇਹ ਸਵੇਰੇ 10:20 ਤੋਂ ਲੈ ਕੇ ਦੁਪਹਿਰੇ 1:50 ਤੱਕ ਹੋਣਾ, ਔਰ ਇਹ 12 ਘੰਟੇ ਜਿਹੜਾ ਹੈ ਇਸ ਦਾ ਪ੍ਰਭਾਵ ਰਹਿਣਾ। 20 ਜੂਨ ਨੂੰ ਰਾਤ 10:20 ਤੇ ਸ਼ੁਰੂ ਹੋ ਕੇ, ਔਰ ਇਹ ਜਿਹੜਾ ਗ੍ਰਹਿਣ ਐਕਲਿਪਸ ਜਿਹਨੂੰ ਕਹਿੰਦੇ ਨੇ, ਇਹ ਭਾਰਤ, ਨੇਪਾਲ
ਪਾਕਿਸਤਾਨ, ਸਾਊਦੀ ਅਰੇਬੀਆ, UAE, ਇਥੋਪੀਆ ਤੇ ਕਾਂਗੋ, ਇਹਨਾਂ ਦੇਸ਼ਾਂ ਦੇ ਵਿੱਚ ਉਹਨੂੰ ਸੂਰਜ ਨੂੰ ਦੇਖਿਆ ਜਾ ਸਕਦਾ ਹੈ, ਭਾਵੇਂ ਛਾਨਣੀ 'ਚ ਦੇਖਣਾ ਜਾਂ ਅੱਖਾਂ ਤੇ ਜਿਹੜਾ ਉਹ ਗੋਗਲਸ ਲਾ ਕੇ ਦੇਖਣਾ। ਲੇਕਿਨ ਹੁਣ ਜਿਹੜਾ ਦਾਅਵਾ ਹੈ ਉਹ ਬੜਾ ਦਿਲਚਸਪ ਵੀ ਹੈ ਔਰ ਜਹਾਲਤ ਦੀ ਸਿਖਰ ਹੈ। ਉਹਦੇ ਚੋਂ ਇਹ ਕਹਿ ਰਿਹਾ, ਇਹ ਚੇਨਈ ਦੇ ਵਿੱਚ ਜਿਹਨੂੰ ਜਿਹਦਾ ਪੁਰਾਣਾ ਨਾਮ ਮਦਰਾਸ ਸੀ, ਉਹਦੇ ਚ ਬੇਸਡ ਸਾਇੰਟਿਸਟ ਹੈ, ਉਹਨੇ ਕਿਹਾ ਕਿ ਜੀ ਇਹ 26 ਦਸੰਬਰ ਨੂੰ ਜਿਹੜਾ ਇਹ ਸੂਰਜ ਦਾ ਇਹਦਾ ਸੰਬੰਧ ਸੀ, ਜਿਹੜਾ ਕਰੋਨਾ ਵਾਇਰਸ ਆਇਆ ਸੂਰਜ ਗ੍ਰਹਿਣ ਦੇ ਨਾਲ, ਔਰ 21 ਜੂਨ ਨੂੰ ਜਦੋਂ ਕਿ ਖਾਤਮਾ ਹੋਣਾ, ਸੂਰਜ ਗ੍ਰਹਿਣ ਲੱਗਣਾ, ਇਹ ਜਿਹੜਾ ਕਰੋਨਾ ਦਾ ਖਾਤਮਾ ਹੋ ਜਾਏਗਾ। ਫਿਰ ਉਹਨੇ ਆਪਣਾ ਜਾਲ ਜਿਹਾ ਆਰਗੂਮੈਂਟ ਦਿੱਤਾ ਹੈ ਕਿ ਵੀ ਇਹ ਸੂਰਜ ਗ੍ਰਹਿਣ ਤੋਂ ਬਾਅਦ ਜਿਹੜਾ ਐਨਰਜੀ ਦਾ ਇੱਕ ਪੈਦਾ ਹੋਏਗਾ ਉਤਸਰਜਨ, ਉਹਦੇ ਜਿਹੜੇ ਪਹਿਲੇ ਨਿਊਟਰੋਨ ਪਾਰਟੀਕਲ ਨੇ ਉਹਨਾਂ ਨਾਲ ਸੰਪਰਕ ਹੋਏਗਾ ਔਰ ਕਰੋਨਾ ਵਾਇਰਸ ਟੁੱਟ ਜਾਏਗਾ, ਉਹਦੀ ਮਿਊਟੇਸ਼ਨ ਮੁੱਕ ਜਾਏਗੀ। ਔਰ ਇਹ ਗੱਲ ਉਹਨੇ ANI ਜਿਹੜੀ ਉਹਨਾਂ ਦੀ ਅਫੀਸ਼ੀਅਲ ਨਿਊਜ਼ ਏਜੰਸੀ ਆ ਉਹਨੂੰ ਕਿਹਾ ਕਿ ਭਾਈ ਇਹ ਦਸੰਬਰ 2019 ਤੋਂ ਕਰੋਨਾ ਵਾਇਰਸ ਸਾਡੀ ਜ਼ਿੰਦਗੀ ਨੂੰ ਖਤਮ ਕਰਨ ਆਇਆ ਤੇ ਮੇਰੇ ਸਮਝ ਅਨੁਸਾਰ 26 ਦਸੰਬਰ ਨੂੰ ਆਖਰੀ ਸੂਰਜ ਗ੍ਰਹਿਣ ਤੋਂ ਬਾਅਦ ਸੂਰਜ ਪ੍ਰਣਾਲੀ 'ਚ ਗ੍ਰਹਿਆਂ ਦੀ ਹਾਲਤ ਬਦਲ ਗਈ ਸੀ। ਔਰ ਹੁਣ ਇਹ ਕਿਉਂਕਿ ਕਰੋਨਾ ਜਿਹੜਾ ਉਸ ਤਬਦੀਲੀ ਦੇ ਕਰਕੇ ਹੀ ਵਾਯੂਮੰਡਲ ਦੇ ਵਿੱਚ ਪੈਦਾ ਹੋਇਆ ਸੀ ਔਰ ਇਹਦੇ 'ਚ ਧਰਤੀ ਤੇ ਇੱਕ ਐਟਮੋਸਫੀਅਰ ਬਣ ਗਿਆ। ਹੁਣ ਨਿਊਟਰੋਨਸ ਸੂਰਜ ਦੀ ਜਿਹੜੀ એનર્ਜੀ ਆ ਉਹਦੇ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਗਏ ਨੇ ਔਰ ਇਹਦੇ ਨਾਲ ਇਹ ਹੈ ਕਿ ਜਦੋਂ ਸੂਰਜ ਗ੍ਰਹਿਣ ਆਏਗਾ ਬਾਇਓ ਜਿਹੜੇ ਐਟਮਸ ਨੇ ਉਹਨਾਂ ਦੇ ਨਾਲ ਜਿਹੜਾ ਵਾਇਰਸ ਹੈ ਕਰੋਨਾ ਉਹਦੀ ਮਿਊਟੇਸ਼ਨ ਦਾ ਸੋਰਸ ਖਤਮ ਹੋ ਜਾਏਗਾ। ਔਰ ਇਹ ਜਿਹੜੀ ਹੈ ਪਹਿਲਾਂ ਚੀਨ ਦੇ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ ਇਹ ਪ੍ਰੋਸੈਸ, ਔਰ ਭਾਵੇਂ ਇਹਦਾ ਦਾਅਵੇ ਦਾ ਕੋਈ ਪੱਕਾ ਸਬੂਤ ਨਹੀਂ ਹੈ। ਉਹਨਾਂ ਨੇ ਕਿਹਾ ਜੀ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਸੂਰਜ ਗ੍ਰਹਿਣ ਨੇ ਕਰੋਨਾ ਨੂੰ ਖਤਮ ਕਰ ਦੇਣਾ। ਹੁਣ ਇੱਕ ਪਾਸ ਔਰ ਇਹ 21 ਜੂਨ ਅੱਜ 16 ਜੂਨ ਹੋ ਗਿਆ, 4-5 ਦਿਨ ਬਾਅਦ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਸ ਲੈਵਲ ਦੇ ਸਾਇੰਟਿਸਟ, ਹੁਣ ਜੇ ਚੀਨ ਦੇ ਨਾਲ ਇਹਨਾਂ ਨੇ ਸਿਰ ਫਸਾਇਆ ਜਾ ਕੇ, ਜ਼ਾਹਰ ਹੈ ਕਿ ਬਈ ਇਹਨਾਂ ਨੇ ਜੋਤਸ਼ੀਆਂ ਨੇ ਇਹਨਾਂ ਨੂੰ ਕਿਹਾ ਹੋਏਗਾ ਕਿ ਭਾਈ ਹੁਣ ਜਿਹੜਾ ਰਾਹੂ ਕੇਤੂ ਦੂਰ ਚਲੇ ਗਏ, ਉਹ ਚੀਨ ਦੀ ਕੁੰਡਲੀ 'ਚ ਆ ਗਏ ਨੇ, ਸਾਡੇ ਜਿਹੜਾ ਉਹ ਤਾਂ ਅਬ ਮੰਗਲ ਔਰ ਵੀਨਸ ਔਰ ਪੂਰਾ ਔਰ ਕਰ ਦਿਓ ਹਮਲਾ। ਲਦਾਖ ਵੀ ਤੁਹਾਡਾ, ਲਦਾਖ ਦੇ ਨਾਲ ਅਕਸਾਈ ਚਿੰਨ ਵੀ ਤੁਹਾਡਾ ਔਰ ਤਿੱਬਤ ਵੀ ਤੁਹਾਡਾ, ਤੁਹਾਡੀ ਤਾਂ ਫਤਹ ਹੀ ਫਤਹ ਦੱਸ ਰਹੇ ਨੇ। ਔਰ ਇਹ ਮੰਨਦੇ ਰਹੇ ਨੇ ਇਸ ਗੱਲਾਂ ਨੂੰ, ਪਹਿਲੇ ਪੀਰੀਅਡ 'ਚ ਵੀ ਇਹ ਮੰਨ ਕੇ ਤੁਰੇ ਸੀ ਕਿ ਵਾਕਈ ਕਰੋਨਾ ਵਿਸ਼ਨੂੰ ਦਾ ਅਵਤਾਰ ਹੈ ਔਰ ਦੁਨੀਆ ਚੀਨ ਪ੍ਰਬੰਧ ਕਰ ਰਿਹਾ ਸੀ ਵੀ ਰੋਕਣਾ ਕਿਵੇਂ। ਇਹ ਪ੍ਰੈਜ਼ੀਡੈਂਟ ਟਰੰਪ ਨੂੰ ਸੱਦ ਕੇ ਫਰਵਰੀ ਦੇ ਮਹੀਨੇ ਜਿਹੜਾ ਉਹ ਉੱਥੇ ਅਹਿਮਦਾਬਾਦ ਦੇ ਵਿੱਚ ਵੀ ਔਰ ਇਹਨਾਂ ਦਾ ਟੱਬਰ ਮੁੰਬਈ ਦੇ ਵਿੱਚ ਵੀ ਇਹ ਫੈਲਾ ਰਹੇ ਸੀ ਸਾਰਿਆਂ ਨੂੰ ਕਰੋਨਾ ਨੂੰ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਇਹ ਜਿਹੜਾ ਪਾਰਟ ਜਿਹੜੀ ਜਹਾਲਤ ਹੁੰਦੀ ਹੈ ਔਰ ਖਾਸ ਤੌਰ ਤੇ ਜਦੋਂ ਹਾਕਮ ਔਰ ਜਿਨ੍ਹਾਂ ਲੋਕਾਂ ਨੇ ਅਗਵਾਈ ਦੇਣੀ ਹੈ, ਲੀਡਰਸ਼ਿਪ ਦੇਣੀ ਹੈ, ਉਹ ਜਹਾਲਤ ਦਾ ਮੁਜ਼ਾਹਰਾ ਕਰ ਰਹੇ ਹੋਣ ਤੇ ਫਿਰ ਯਥਾ ਰਾਜਾ ਤਥਾ ਪ੍ਰਜਾ, ਇਹਨਾਂ ਦਾ ਹੀ ਸ਼ਲੋਕ ਹੈ ਸੰਸਕ੍ਰਿਤ ਦਾ ਕਿ ਜੋ ਜਿਹਾ ਰਾਜਾ ਹੁੰਦਾ ਹੈ ਉਹ ਜਿਹੀ ਪ੍ਰਜਾ ਹੁੰਦੀ ਹੈ। ਸਾਡੇ ਸਧਾਰਨ ਚ ਕਹਿ ਦਿੰਦੇ ਨੇ ਕਿ ਭਾਈ ਜੋ ਜਿਹੀ ਕੋਕੋ ਉਹ ਜਿਹੇ ਕੋਕੋ ਦੇ ਨਿਆਣੇ। ਹੁਣ ਜ਼ਾਹਰ ਹੈ ਕਿ ਵੀ ਜੇ ਅਮਿਤ ਸ਼ਾਹ ਔਰ ਮੋਦੀ ਇਸ ਲੈਵਲ ਦੇ ਲੋਕ ਜਿਹੜੇ ਕਿ ਪਲਾਸਟਿਕ ਸਰਜਰੀ ਵੀ ਆਪਣੀ ਮੰਨਦੇ ਨੇ ਔਰ ਮੈਂ ਜੋ ਬਿਆਨ ਕੀਤਾ ਹੈ ਕਿਸੇ ਛੋਟੇ ਨੇ, ਇਹਨਾਂ ਦੀ ਹਕੂਮਤ ਦੇ ਮਿਨਿਸਟਰਾਂ ਨੇ ਔਰ ਇਹਨਾਂ ਦੇ ਵਿੱਚ ਈਵਨ ਡਾਕਟਰ ਹਰਸ਼ਵਰਧਨ ਜਿਹੜਾ ਖੁਦ ਕੁਆਲੀਫਾਈਡ ਡਾਕਟਰ ਹੈ, ਜਿਹੜਾ ਮੈਡੀਕਲ ਕਾਲਜ ਚੋਂ ਨਿਕਲਿਆ ਹੋਇਆ, ਉਹਦੇ ਵੀ ਤੁਸੀਂ ਬਿਆਨ ਸੁਣੋ ਤੇ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਕਿਸ ਦੁਨੀਆ 'ਚ ਰਹਿ ਰਹੇ ਲੋਕ ਨੇ। ਔਰ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਤੁਸੀਂ ਫਿਰ ਇਸ ਕਿਸਮ ਦੇ ਗਧਿਆਂ ਨੂੰ ਜਿਹੜੇ ਤੁਹਾਨੂੰ ਬਾਰ-ਬਾਰ ਸੁੱਟਦੇ ਨੇ, ਔਰ ਇਹ ਅਫਰੀਕਨ ਇੱਕ ਬੜੀ ਪਪੂਲਰ ਕਹਾਵਤ ਹੈ ਕਿ ਗਧਾ ਵੀ ਜਿਸ ਥਾਂ ਤੋਂ ਤਿਲਕ ਕੇ ਡਿੱਗਦਾ ਉਸ ਥਾਂ ਵੱਲ ਉਹ ਦੁਬਾਰਾ ਮੂੰਹ ਨਹੀਂ ਕਰਦਾ, ਉਹਨੂੰ ਵੀ ਪਤਾ ਹੁੰਦਾ ਵੀ ਮੈਂ ਇੱਥੇ ਡਿੱਗਿਆ। ਪਰ ਇਸ ਕਿਸਮ ਦੀ ਜਹਾਲਤ ਦਾ ਸ਼ਿਕਾਰ ਲੋਕ ਨੇ ਕਿ ਉਹੀ ਧੋਖੇਬਾਜ਼ ਲੋਕ ਬਾਰ-ਬਾਰ ਝੂਠ ਬੋਲ ਕੇ ਧੋਖਾ ਦੇ ਰਹੇ ਨੇ ਔਰ ਇਹ ਉਸ ਦੇ ਵਿੱਚ ਜਿਹੜੇ ਨੇ ਫਸਦੇ ਜਾ ਰਹੇ ਨੇ। ਸੋ ਜ਼ਾਹਰ ਹੈ ਵੀ ਇੱਕ ਪਾਸੇ ਇਹਨਾਂ ਦੀ ਧੋਖੇਬਾਜ਼ ਫਰਾਡ ਸਿਵਲਾਈਜੇਸ਼ਨ ਦੇ ਨਾਂ ਥੱਲੇ ਵੈਦਿਕ ਸੰਸਕ੍ਰਿਤੀ, ਬ੍ਰਾਹਮਣਵਾਦ, ਤੇ ਦੂਸਰੇ ਪਾਸੇ ਉਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਗੁਰਮਤ ਦੀ ਵਿਚਾਰਧਾਰਾ
ਜਿਹੜੀ ਗੁਰਮਤ ਵਿਚਾਰਧਾਰਾ ਗਾਡੀ ਰਾਹ ਜਿਸ ਦੇ ਉੱਤੇ ਸਾਰੇ ਤੁਰ ਸਕਦੇ ਨੇ, ਜਿਹੜੀ ਉਹ ਵਿਚਾਰਧਾਰਾ ਜਿਹੜੀ ਕਿ ਹੱਸਣਦਿਆਂ ਖੇਲਣਦਿਆਂ ਪਹਿਲਣਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਕਿ ਜੀਵਨ ਦੇ ਤੁਸੀਂ ਸਾਰੇ ਆਨੰਦ ਮਾਣਦਿਆਂ ਵੀ ਰੱਬ ਦੇ ਨਾਲ ਜੁੜ ਸਕਦੇ ਹੋ। ਜਿਹੜੀ ਵਿਚਾਰਧਾਰਾ ਵਿਹਲੜ ਪੈਦਾ ਨਹੀਂ ਕਰਦੀ, ਜਿਹੜੀ ਵਿਚਾਰਧਾਰਾ ਉਹ ਕਿਰਤੀ ਵਿਚਾਰਧਾਰਾ ਹੈ, ਜਿਸ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣਿਆ ਸੇ, ਕਿ ਘਾਲਣੇ ਦੀ ਕਮਾਈ ਕਰਨੀ, ਮਿਹਨਤ ਕਰਨੀ, ਔਰ ਉਹਦੇ ਚੋਂ ਵੀ ਜਿਹਨੂੰ ਰਿਜ਼ਕੇ ਹਲਾਲ ਕਹਿੰਦੇ ਨੇ ਉਹ ਕਮਾਣਾ, ਔਰ ਉਹਨੂੰ ਵੀ ਲੋੜਵੰਦਾਂ ਦੇ ਨਾਲ ਸ਼ੇਅਰ ਕਰਨਾ। ਔਰ ਇਹ ਇਸ ਵਿਚਾਰਧਾਰਾ ਦੀ ਬਦੌਲਤ ਹੈ ਕਿ ਕਰੋਨਾ ਦੇ ਕਹਿਰ 'ਚ ਜਿੱਥੇ ਇਹ ਹਿੰਦੂਤਵੀ ਮੂਤਰ ਪਾਰਟੀਆਂ ਕਰ ਰਹੇ ਨੇ ਔਰ ਉਹਦੀ ਪੂਜਾ ਕਰ ਰਹੇ ਨੇ ਕਰੋਨਾ ਦੇਵੀ ਦੀ ਜਾਂ ਕਾਲੀ ਦੇਵੀ ਦੀ, ਉੱਥੇ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਦੇ ਸਿੱਖ ਬਾਹਰ ਨਿਕਲ ਕੇ ਲੋੜਵੰਦਾਂ ਦੇ ਲਈ ਲੰਗਰ ਲਾ ਰਹੇ ਨੇ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਨੇ। ਔਰ ਨਿਊਯਾਰਕ ਟਾਈਮਜ਼ ਨੇ ਜਿਹੜੀ ਇਸ ਸਟੋਰੀ ਦੇ ਰਾਹੀਂ ਇਸ ਗੱਲ ਨੂੰ ਦੱਸਿਆ ਕਿ ਭਾਈ ਜਿਹੜਾ ਕੰਮ ਜਿੱਥੇ ਨਹੀਂ ਹੁੰਦਾ ਸਿੱਖਾਂ ਨੂੰ ਸੱਦੋ, ਉਹ ਕੰਮ ਮੁਕੰਮਲ ਹੋਏਗਾ। ਇੰਗਲੈਂਡ ਦੇ ਵੀ ਇੱਕ ਨੇ ਕਿਹਾ ਵੀ ਜਿਸ ਪ੍ਰੋਜੈਕਟ ਸਿੱਖ ਇਨਵੋਲਵ ਹੋ ਜਾਣ ਉਹ ਪ੍ਰੋਜੈਕਟ ਕਾਮਯਾਬੀ ਤੱਕ ਜਾਂਦਾ ਹੈ। ਇਹ ਓਵਰਨਾਈਟ ਨਹੀਂ ਹੋਇਆ। ਇਹ ਵਿਚਾਰਧਾਰਾ ਜਿਹਨੂੰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 233 ਸਾਲ ਖਾਲਸਾ ਸਾਜਨਾ ਤੱਕ, ਔਰ ਜੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਨ ਦੇ ਪੀਰੀਅਡ ਨੂੰ ਵੀ ਇਨਕਲੂਡ ਕਰ ਲਈਏ ਫਿਰ 241 ਸਾਲ ਦਾ ਪੀਰੀਅਡ, ਜਿੱਥੇ ਉਹ ਇਨਸਾਨ ਘੜਿਆ ਗਿਆ ਜਿਹਦੇ ਕੋਲ ਲੌਫਟੀ ਆਈਡੀਅਲ ਸਨ, ਰੱਬ ਦੇ ਨਾਲ ਇੱਕ ਰੱਬ 'ਚ ਯਕੀਨ ਰੱਖਣ ਵਾਲਾ, ਬੁੱਤ ਪ੍ਰਸਤੀ ਤੋਂ ਦੂਰ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ, ਇਸ 'ਚ ਯਕੀਨ ਰੱਖਣ ਵਾਲਾ, ਜਿਸ ਨੂੰ ਇੱਕ ਤਹਿਜ਼ੀਬ ਦਿੱਤੀ। ਔਰ ਅੱਜ ਉਹ ਖਾਸ ਦਿਨ ਹੈ 16 ਜੂਨ ਦਾ, ਜਦੋਂ ਕਿ 16 ਜੂਨ 1606 ਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਕਰਕੇ ਯਾਦ ਕਰਦੇ ਹਾਂ, ਉਹਨਾਂ ਨੇ ਸ਼ਹਾਦਤ ਪਾਈ। ਸ਼ਹੀਦਾਂ ਦੇ ਸਰਤਾਜ ਦਾ ਅੱਜ ਸ਼ਹੀਦੀ ਦਿਨ ਹੈ। ਔਰ ਲਾਹੌਰ ਦੇ ਵਿੱਚ ਰਾਵੀ ਦੇ ਕੰਢੇ ਜਿੱਥੇ ਗੁਰਦੁਆਰਾ ਡੇਰਾ ਸਾਹਿਬ ਸੁਭਾਇਮਾਨ ਹੈ, ਸ਼ਾਹੀ ਕਿਲੇ ਔਰ ਰਣਜੀਤ ਸਿੰਘ ਦੀ ਉਸ ਸਮਾਧ ਦੇ ਨੇੜੇ, ਉੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਔਰ ਗੁਰੂ ਅਰਜਨ ਸਾਹਿਬ ਨੂੰ ਅਸੀਂ ਜਿੱਥੇ ਅੱਜ ਯਾਦ ਕਰ ਰਹੇ ਹਾਂ, ਬੇਸ਼ੱਕ ਕਰੋਨਾ ਦੀ ਵਜ੍ਹਾ ਕਰਕੇ ਘਰਾਂ 'ਚ ਲੋਕ ਬੈਠੇ ਨੇ, ਫਿਰ ਵੀ ਜਿੱਥੇ ਜਿੱਥੇ ਗੁਰਦੁਆਰਿਆਂ 'ਚ ਹੁਣ ਲਿਮਿਟਡ ਪਰਮਿਸ਼ਨ ਦੇ ਨਾਲ ਕਿਤੇ 50 ਬੰਦਿਆਂ ਦੀ ਆਗਿਆ ਹੈ, ਕਿਤੇ ਹੋਰ ਹੈ, ਸਿੱਖ ਸੰਗਤਾਂ ਅੱਜ ਦੇ ਦਿਨ, ਇਹ ਮੂਲ ਨਾਨਕਸ਼ਾਹੀ ਕੈਲੰਡਰ 2003 ਨੇ ਜਿਹੜਾ ਇਹੀ ਦਿਨ ਨਿਰਧਾਰਿਤ ਕੀਤੇ। ਔਰ ਇਸ ਦੇ ਥੱਲੇ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਨੂੰ ਯਾਦ ਕਰ ਰਹੇ ਹਾਂ, ਫਿਰ ਇਹ ਮਹਾਨ ਜੀਵਨ, ਮਹਾਨ ਡਿਵਾਈਨ ਸਤਿਗੁਰੂ ਜਿਨ੍ਹਾਂ ਨੇ ਲਗਭਗ 43 ਸਾਲ ਦੀ ਉਮਰ, 42 ਸਾਲ ਤੋਂ ਥੋੜਾ ਜ਼ਿਆਦਾ, ਉਹ ਇਸ ਪਲੈਨਟ ਦੇ ਉੱਤੇ ਉਹ ਵਿਚਰੇ ਰਹੇ। ਔਰ ਜਿਵੇਂ ਉਹਨਾਂ ਨੇ ਜਿੰਨੀ ਵੱਡੀ ਦੇਣ ਦਿੱਤੀ ਹੈ ਇਨਸਾਨੀਅਤ ਨੂੰ ਵੀ ਔਰ ਸਿੱਖ ਕੌਮ ਦੇ ਲਈ, ਤਾਂ ਉਹਨਾਂ ਦੇ ਅੱਗੇ ਅਸੀਂ ਸਮਾਂ ਵੀ ਸੀਮਤ ਹੈ ਵਿਚਾਰ ਕਰਨ ਦੇ ਲਈ। ਲਗਭਗ 18 ਸਾਲ ਦੀ ਉਮਰ 'ਚ ਗੁਰਗੱਦੀ ਤੇ ਬੈਠਦੇ ਨੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ, ਉਹਨਾਂ ਦੇ ਪਿਤਾ ਨੇ, ਮਾਤਾ ਭਾਨੀ ਦੇ ਸੁਪੁੱਤਰ ਨੇ। ਔਰ ਕਿਵੇਂ ਲਗਭਗ ਇਸ 23-24 ਸਾਲ ਦੇ ਗੁਰਗੱਦੀ ਪੀਰੀਅਡ ਦੇ ਵਿੱਚ ਦਰਬਾਰ ਸਾਹਿਬ ਦਾ ਤੋਹਫਾ, ਜਿਸ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾਈ ਜਾਂਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ, ਉਹ ਇਨਸਾਨੀਅਤ ਦਾ ਗ੍ਰੰਥ, ਜਿਸ ਗੁਰੂ ਗ੍ਰੰਥ ਸਾਹਿਬ 'ਚ 2218 ਸ਼ਬਦ ਗੁਰੂ ਅਰਜਨ ਸਾਹਿਬ ਦੇ ਨੇ, ਸਭ ਤੋਂ ਜ਼ਿਆਦਾ ਇਹ ਬਾਣੀ ਹੈ। ਔਰ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਸਥਾਪਿਤ ਕਰਕੇ ਜਿਹਦੇ 4 ਦਰਵਾਜ਼ੇ ਇਹ ਮੈਸੇਜ ਦਿੰਦੇ ਨੇ ਕਿ ਕਬੀਰ ਜਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਪੰਜਾਬ ਦੇ ਵਿੱਚ ਜੇ ਅਸੀਂ ਉਸ ਪੀਰੀਅਡ ਨੂੰ ਦੇਖੀਏ ਜਦੋਂ ਕਿ ਅਕਾਲ ਵੀ ਪੈਂਦਾ ਹੈ, ਅਕਬਰ ਨੂੰ ਕਹਿ ਕੇ ਮਾਲੀਆ ਮਾਫ ਕਰਵਾਇਆ ਜਾਂਦਾ ਹੈ, ਸ਼ਹਿਰਾਂ ਦੀ ਸਥਾਪਨਾ ਵੱਲ ਦੇਖੀਏ ਤੇ ਅੰਮ੍ਰਿਤਸਰ ਸ਼ਹਿਰ ਨੂੰ ਕਿਸ ਲੈਵਲ ਦੇ ਉੱਤੇ ਡਿਵੈਲਪ ਕੀਤਾ ਹੈ। ਛੇਹਰਟਾ ਜਿਹੜਾ ਕਿ ਅੱਜ
ਅੰਮ੍ਰਿਤਸਰ ਦੇ ਨਾਲ ਹੀ ਰਲ ਗਿਆ, ਆਪਣੇ ਆਪ 'ਚ ਇੱਕ ਟਾਊਨਸ਼ਿਪ ਵੀ ਸੀ ਔਰ 6 ਹਲਟਾਂ ਵਾਲਾ ਪੂ ਐਸਟੈਬਲਿਸ਼ ਕਰਕੇ ਐਗਰੀਕਲਚਰ ਦੇ ਹਵਾਲੇ ਨਾਲ ਮੈਸੇਜ ਕੀ ਦਿੱਤਾ ਹੈ। ਫਿਰ ਜਿਹੜੇ ਸ਼ਹਿਰ ਅੱਜ ਸਾਨੂੰ ਲੱਗਦਾ ਹੈ ਵੀ ਵਸ ਰਹੇ ਨੇ, ਵੱਡਾ ਸ਼ਹਿਰ ਤਰਨਤਾਰਨ ਸ਼ਹਿਰ ਵੀ ਗੁਰੂ ਅਰਜਨ ਸਾਹਿਬ ਨੇ ਵਸਾਇਆ। ਜਲੰਧਰੋਂ ਅੰਮ੍ਰਿਤਸਰ ਜਾਈਏ ਤੇ ਪਹਿਲਾ ਵੱਡਾ ਕਸਬਾ ਕਰਤਾਰਪੁਰ ਸਾਹਿਬ ਆਉਂਦਾ ਹੈ, ਇਹ ਡਿਫਰੈਂਟ ਕਰਤਾਰਪੁਰ ਹੈ, ਇਹ ਗੁਰੂ ਅਰਜਨ ਸਾਹਿਬ ਨੇ ਵਸਾਇਆ। ਹਰਗੋਬਿੰਦਪੁਰ ਬੇਸ਼ੱਕ ਉਹ 6ਵੇਂ ਪਾਤਸ਼ਾਹ ਦੇ ਨਾਂ ਤੇ ਡਿਵੈਲਪ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ, ਪਰ ਕਰਤਾਰਪੁਰ ਦਾ ਸ਼ਹਿਰ ਦਾ ਨੀਂਹ ਪੱਥਰ ਵੀ ਗੁਰੂ ਅਰਜਨ ਸਾਹਿਬ ਨੇ ਰੱਖਿਆ। ਔਰ ਉਹਨਾਂ ਦਾ ਜੀਵਨ ਇਸ ਕਦਰ ਇਨਸਾਨੀਅਤ ਦੇ ਲਈ, ਕੋੜੀ ਆਸ਼ਰਮ ਤਰਨਤਾਰਨ ਦੇ ਵਿੱਚ, ਲਾਹੌਰ 'ਚ ਅਕਾਲ ਦੇ ਵੇਲੇ ਮੌਤਾਂ ਹੋ ਰਹੀਆਂ ਨੇ, ਕਿਵੇਂ ਉਹ ਖੁਦ ਉਸ ਸਾਰੇ ਪ੍ਰਬੰਧ ਨੂੰ ਸੁਪਰਵਾਈਜ਼ ਕਰ ਰਹੇ ਨੇ, ਜਿਹਦੇ 'ਚ ਦਫਨਾਉਣ ਦਾ ਔਰ ਸੰਸਕਾਰ ਦਾ ਪ੍ਰਬੰਧ ਜਿਹੜੇ ਲੋਕ ਮਰ ਰਹੇ ਨੇ ਇਹ ਕੀਤਾ ਜਾਂਦਾ। ਔਰ ਜਦੋਂ ਅਸੀਂ ਪਹਿਲੇ ਸ਼ਹੀਦ ਗੁਰੂ ਸ਼ਹੀਦਾਂ ਦੇ ਸਰਤਾਜ ਕਰਕੇ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਦੇ ਹਾਂ ਤੇ ਜ਼ਾਹਿਰ ਹੈ ਕਿ ਇਸ ਦਾ ਇੱਕ ਸਬਬ ਹੈ ਕਿ ਕਿਵੇਂ ਜਿੰਨੀ ਦੇਰ ਅਕਬਰ ਦਿੱਲੀ ਦਾ ਬਾਦਸ਼ਾਹ ਰਹਿੰਦਾ ਹੈ ਉਹ ਗੁਰੂ ਅਰਜਨ ਸਾਹਿਬ ਨੂੰ ਮਿਲਣ ਵੀ ਆਉਂਦਾ ਹੈ। ਉਸ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਵੀ ਮਿਲਣ ਆਇਆ। ਉਹ ਸਮਝਦਾ ਹੈ ਕਿ ਸਿੱਖੀ ਪਰੰਪਰਾ ਦੇ ਵਿੱਚ ਕਿਵੇਂ ਟੋਲਰੈਂਸ ਹੈ। ਹੁਣ ਅਕਬਰ ਆਪਣੇ ਪੋਤੇ ਖੁਸਰੋ ਨੂੰ ਜਿਹੜਾ ਉਹ ਤਖਤ ਦੇਣਾ ਚਾਹੁੰਦਾ, ਲੇਕਿਨ ਜਿਹੜੀ ਲੌਬੀ ਦਿੱਲੀ ਦਰਬਾਰ ਦੇ ਵਿੱਚ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਅਕਬਰ ਹਟ ਗਿਆ ਸ਼ਰੀਅਤ ਦੇ ਪਾਸਿਓਂ, ਉਹ ਸਾਜ਼ਿਸ਼ ਕਰਕੇ ਅਕਬਰ ਦੇ ਬੇਟੇ ਸਲੀਮ ਜਿਹੜਾ ਬਾਅਦ ਦੇ ਵਿੱਚ ਜਹਾਂਗੀਰ ਬਣਦਾ ਹੈ ਉਸ ਦੇ ਨਾਲ ਸਮਝੌਤਾ ਕਰਦੇ ਨੇ। ਔਰ ਜਿਹੜੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੈ, ਇਸ ਕੋਈ ਸ਼ੱਕ ਨਹੀਂ ਕਿ ਇਹ ਦੋਨੋਂ ਹੀ ਫੋਰਸਿਸ ਰਲਦੀਆਂ ਨੇ। ਇੱਕ ਪਾਸੇ ਬ੍ਰਾਹਮਣਵਾਦੀ ਫੋਰਸਿਸ ਨੇ ਜਿਨ੍ਹਾਂ ਦੀ ਅਗਵਾਈ ਚੰਦੂ ਕਰਦਾ, ਜਿਹੜਾ ਕਿ ਰੈਵਨਿਊ ਦੇ ਵਿੱਚ ਖਾਸ ਵਜ਼ੀਰ ਹੈ ਜਾਂ ਉੱਚਾ ਅਹੁਦੇਦਾਰ ਹੈ, ਲਾਹੌਰ 'ਚ ਬੇਸਡ ਹੈ। ਔਰ ਦੂਸਰੇ ਪਾਸੇ ਉਹ ਲੌਬੀ ਹੈ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਦੀ ਹਰਮਨ ਪਿਆਰਤਾ, ਸਾਈਂ ਮੀਆਂ ਮੀਰ, ਔਰ ਇਹੀ ਨਹੀਂ, ਕਿਉਂਕਿ ਜੇ ਤਾਂ ਅਸੀਂ ਸੈਕੰਡਰੀ ਸੋਰਸ ਦੀ ਗੱਲ ਕਰੀਏ ਫਿਰ ਤਾਂ ਉਹਦੇ 'ਚ ਹੋ ਸਕਦਾ ਹੈ ਕਿ ਕਿਸੇ ਨੇ ਕੋਈ ਰਲਾ ਕੀਤਾ ਹੋਏ, ਪਰ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ ਜਹਾਂਗੀਰ ਨੂੰ ਜ਼ਿੰਮੇਵਾਰ ਮੰਨਦੇ ਹਾਂ ਤੇ ਜ਼ਾਹਿਰ ਹੈ ਕਿ ਉਸ ਦੀ ਆਪਣੀ ਆਟੋਬਾਇਓਗ੍ਰਾਫੀ ਤੌਜ਼ਕੇ ਜਹਾਂਗੀਰੀ ਦੇ ਵਿੱਚ ਉਸਨੇ ਇਕਬਾਲ ਕੀਤਾ ਇਸ ਗੱਲ ਦਾ ਕਿ ਕਿਵੇਂ ਗੁਰੂ ਅਰਜਨ ਸਾਹਿਬ ਨੂੰ ਉਸ ਦੇ ਹੁਕਮਾਂ ਥੱਲੇ ਸ਼ਹੀਦ ਕੀਤਾ ਗਿਆ। ਔਰ ਉਹ ਗੁਰੂ ਅਰਜਨ ਸਾਹਿਬ ਦੀ ਹਰਮਨ ਪਿਆਰਤਾ ਜਿਹੜੀ ਹਿੰਦੂਆਂ ਵਿੱਚ ਵੀ ਸੀ, ਮੁਸਲਮਾਨਾਂ ਵਿੱਚ ਵੀ ਸੀ, ਉਸ ਤੋਂ ਜਿਵੇਂ ਉਹਨੂੰ ਬਰੀਫ ਕੀਤਾ। ਔਰ ਉਹਦਾ ਜਿਹੜਾ ਹੁਕਮ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ, ਉਹਦੇ ਰਾਜ ਦੇ ਪਹਿਲੇ ਕੁਝ ਮਹੀਨਿਆਂ ਦੇ ਵਿੱਚ ਹੀ 1606 ਦਿੱਤਾ ਜਾਂਦਾ ਹੈ, ਜਿਹਦੇ 'ਚ ਉਹ ਆਪਣੀ ਆਟੋਬਾਇਓਗ੍ਰਾਫੀ ਤੌਜ਼ਕੇ ਜਹਾਂਗੀਰੀ 'ਚ ਗੁਰੂ ਘਰ ਨੂੰ ਦੁਕਾਨੇ ਬਾਤਲ ਕਹਿੰਦਾ, ਝੂਠ ਦੀ ਦੁਕਾਨ, ਜਿਹੜੀ ਕਿ 3-4 ਪੀੜ੍ਹੀਆਂ ਤੋਂ ਬੜੀ ਗਰਮ ਸੀ। ਜ਼ਾਹਿਰ ਹੈ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਦਾ ਹੈ ਔਰ ਉਹਨੇ ਕਿਹਾ ਵੀ ਮੇਰੀ ਇੱਛਾ ਸੀ ਕਿ ਵੀ ਮੈਂ ਇਹ ਦੁਕਾਨ ਬੰਦ ਕਰ ਦਿਆਂ ਜਾਂ ਗੁਰੂ ਅਰਜਨ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਵਾਂ। ਸੋ ਇਹ ਇੱਕ ਜਿਹੜੀ ਸਾਜ਼ਿਸ਼ ਹੈ ਜਿਹਦੇ 'ਚ ਉਹ ਕੱਟੜਵਾਦੀ ਲੌਬੀ, ਜਿਹਨੂੰ ਕਦੇ ਵੀ ਟੋਲਰੈਂਸ ਦੀ ਦੁਨੀਆ ਪਸੰਦ ਨਹੀਂ ਹੈ, ਔਰ ਹਿੰਦੂਤਵਾਦੀ ਲੌਬੀ, ਬ੍ਰਾਹਮਣਵਾਦੀ ਲੌਬੀ, ਜਿਸ ਦਾ ਸਰਗਣਾ ਚੰਦੂ ਹੈ। ਔਰ ਜ਼ਾਹਿਰ ਹੈ ਕਿ ਜੋ ਇਲਜ਼ਾਮ ਲਾਇਆ ਜਾਂਦਾ ਇਹ ਹੈ ਕਿ ਖੁਸਰੋ ਜਹਾਂਗੀਰ ਦਾ ਲੜਕਾ ਜਦੋਂ ਬਗਾਵਤ ਕਰਦਾ ਆਪਣੇ ਪਿਓ ਦੇ ਖਿਲਾਫ ਔਰ ਉਹ ਲੰਘਦਾ ਪੰਜਾਬ ਚੋਂ ਤੇ ਗੋਇੰਦਵਾਲ ਸਾਹਿਬ ਉਹ ਗੁਰੂ ਅਰਜਨ ਸਾਹਿਬ ਦੇ ਦਰਸ਼ਨਾਂ ਨੂੰ ਆਉਂਦਾ ਹੈ। ਔਰ ਜਿਹੜੀ ਰਿਪੋਰਟ ਪਹੁੰਚਾਈ ਗਈ ਕਿ ਗੁਰੂ ਅਰਜਨ ਸਾਹਿਬ ਨੇ ਉਹਨੇ ਲੰਗਰ 'ਚ ਲੰਗਰ ਛਕਿਆ, ਗੁਰੂ ਸਾਹਿਬ ਨੇ ਉਹਨੂੰ ਬਲੈਸ ਕੀਤਾ ਔਰ ਲੋੜੀਂਦਾ ਜਿਹੜੀ ਆ ਉਹਦੀ ਮਦਦ ਕੀਤੀ ਤਾਂ ਕਿ ਉਹ ਦਰਿਆ ਕ੍ਰਾਸ ਕਰ ਜਾਏ। ਹਾਲਾਂ ਬਾਅਦ ਦੇ ਵਿੱਚ ਖੁਸਰੋ ਫੜਿਆ ਜਾਂਦਾ ਹੈ, ਜਹਾਂਗੀਰ ਦਾ ਆਪਣਾ ਬੇਟਾ ਹੈ, ਔਰ ਉਹਨੂੰ ਅੰਨਾ ਕਰ ਦਿੱਤਾ ਜਾਂਦਾ ਹੈ ਪਿਓ ਵੱਲੋਂ। ਔਰ ਗੁਰੂ ਅਰਜਨ ਸਾਹਿਬ ਨੂੰ ਹਕੂਮਤ ਦਾ ਬਾਗੀ ਬਣਾਇਆ ਜਾਂਦਾ ਹੈ ਕਿ ਉਹਨਾਂ ਨੇ ਹਕੂਮਤ ਦੇ ਬਾਗੀ ਖੁਸਰੋ ਦੀ ਮਦਦ ਕੀਤੀ। ਔਰ ਇਸ ਸਾਰੇ ਦੇ ਥੱਲੇ ਗੁਰੂ ਅਰਜਨ ਸਾਹਿਬ ਨੂੰ ਜਿਹੜਾ ਉਹ ਲਾਹੌਰ ਦੇ ਵਿੱਚ ਤਲਬ ਕੀਤਾ ਜਾਂਦਾ ਹੈ। ਗੁਰੂ ਅਰਜਨ ਸਾਹਿਬ 5 ਸਿੱਖਾਂ ਦੇ ਨਾਲ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ ਆਦਿਕ ਦੇ ਨਾਲ ਜਿਹੜਾ ਲਾਹੌਰ ਆਉਂਦੇ ਨੇ। ਔਰ ਜਿਵੇਂ ਜੋ ਫਤਵਾ ਸੁਣਾਇਆ ਗਿਆ ਉਹਨਾਂ ਨੂੰ ਚੰਦੂ ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਜਾਂਦਾ ਹੈ, ਕਿਉਂਕਿ ਚੰਦੂ ਦੀ ਆਪਣੀ ਪ੍ਰੈਜੁਡਿਸ ਵੀ ਹੈ ਔਰ ਬ੍ਰਾਹਮਣਵਾਦ ਨੂੰ ਵੀ ਇਹ ਬੜਾ ਖਤਰਨਾਕ ਲੱਗਦਾ ਸੀ ਕਿ ਭਾਈ ਇਹ ਜਿਹੜਾ ਧਰਮ ਜਿਸ ਦਾ ਦਰਬਾਰ ਸਾਹਿਬ ਮੁਕਾਮ ਬਣ ਗਿਆ ਹੈ,
ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਸਾਂਝੀਵਾਲਤਾ ਦੀ ਗੱਲ ਹੈ। ਇਹ ਬ੍ਰਾਹਮਣਾਂ ਦਾ ਜਿਹੜਾ ਸ਼ਾਸਤਰ ਵੇਦਾਂ ਦਾ ਧਰਮ ਹੈ ਉਸ ਦੀ ਧੁਨੀ ਚ ਤੀਰ ਮਾਰਦਾ ਹੈ। ਸੋ ਉਹ ਆਪਣੀ ਹਵੇਲੀ ਚ ਲਿਜਾ ਕੇ ਕਿਵੇਂ 3 ਦਿਨ ਗੁਰੂ ਅਰਜਨ ਸਾਹਿਬ ਨੂੰ ਟਾਰਚਰ ਕੀਤਾ ਜਾਂਦਾ ਹੈ। ਪਹਿਲੇ ਦਿਨ ਬਲਦੀ ਜਿਹੜੀ ਅੱਗ ਦੇ ਉੱਤੇ ਤਵੀ ਰੱਖੀ ਹੋਈ ਆ ਉਸ ਤੇ ਬਹਿਣ ਲਈ ਕਿਹਾ ਜਾਂਦਾ ਹੈ ਔਰ ਉਹਨਾਂ ਦਾ ਸਾਰਾ ਬਦਨ ਜਿਹੜਾ ਉਹ ਛਾਲੋ ਛਾਲੀ ਹੋ ਜਾਂਦਾ ਹੈ। ਅਗਲੇ ਦਿਨ ਉਸ ਤਵੀ ਦੇ ਉੱਤੇ ਹੀ ਜਿੱਥੇ ਉਹਨਾਂ ਨੂੰ ਬਿਠਾਇਆ ਫਿਰ ਬਿਠਾਇਆ ਜਾਂਦਾ ਹੈ ਔਰ ਸਿਰ ਦੇ ਉੱਤੇ ਗਰਮ ਰੇਤ ਪਾਈ ਜਾਂਦੀ ਹੈ ਪੜ ਭੁੰਜੇ ਨੂੰ ਸੱਦ ਕੇ। ਔਰ ਤੀਸਰੇ ਦਿਨ ਫਿਰ ਉਹਨਾਂ ਨੂੰ ਉਬਲਦੀ ਦੇਗ ਦੇ ਵਿੱਚ ਜਿਹੜਾ ਬਿਠਾ ਕੇ ਜਿਹੜਾ ਉਹ ਬਿਲਕੁਲ ਉਹਨਾਂ ਦਾ ਸਾਰਾ ਵਜੂਦ ਹੀ ਜਿਹੜਾ ਉਹ ਛਾਲਿਆਂ ਦੇ ਨਾਲ ਹੈ। ਔਰ ਫਿਰ ਜਿਵੇਂ ਅਸੀਂ ਆਪਣੇ ਇਤਿਹਾਸਕ ਸੋਚ ਦੇਖਦੇ ਹਾਂ ਕਿ ਕਿਆ ਗੁਰੂ ਅਰਜਨ ਦਰਿਆਈ ਨਹੀਂ ਬੋੜਿਓ, ਅੱਜ ਦੇ ਦਿਨ ਉਹਨਾਂ ਦੇ ਪਵਿੱਤਰ ਸਰੀਰ ਨੂੰ ਦਰਿਆ ਰਾਵੀ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਔਰ ਉੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਸੋ ਇਹ ਸਾਡੇ ਲਈ ਅਸੀਂ ਅੱਜ ਵੀ ਜਿਹੜੀ ਕੌਮ ਪਰਉਪਕਾਰ ਚ ਯਕੀਨ ਰੱਖਦੀ ਹੈ, ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ ਔਰ ਸਿਰਫ ਤੇ ਸਿਰਫ ਰੱਬ ਦਾ ਸ਼ੁਕਰਾਨਾ ਹੈ। ਸਾਈਂ ਮੀਆਂ ਮੀਰ ਵੀ ਉਹਨਾਂ ਨੂੰ ਮਿਲਣ ਆਉਂਦੇ ਨੇ, ਤੜਫ ਰਹੇ ਨੇ ਉਹ। ਔਰ ਉਹ ਕੀ ਮੰਜ਼ਰ ਹੋਏਗਾ। ਸਾਡੇ ਇੱਕ ਸਕਾਲਰ ਹੋਏ ਨੇ 20ਵੀਂ ਸਦੀ ਚ ਪ੍ਰਿੰਸੀਪਲ ਗੰਗਾ ਸਿੰਘ, ਉਹਨਾਂ ਨੇ ਇੱਕ ਕਪਲੇਟ ਹਾਲਾ ਧਾਰਮਿਕ ਤੌਰ ਤੇ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਉਸ ਤੱਤੀ ਤਵੀ ਤੇ ਬੈਠੇ ਵੀ ਇਹ ਸ਼ਬਦ ਪੜ੍ਹ ਰਹੇ ਨੇ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ। ਹੁਣ ਇਹ ਹੈ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਪਰ ਇਸ ਸਾਰੇ ਮੰਜ਼ਰ ਨੂੰ ਪ੍ਰਿੰਸੀਪਲ ਗੰਗਾ ਸਿੰਘ ਸਾਦਾ ਪੰਜਾਬੀ ਦਾ ਇੱਕ ਕਪਲੇਟ ਚ ਜਦੋਂ ਕਿ ਸਾਈਂ ਮੀਆਂ ਮੀਰ ਆਏ ਨੇ, ਉਹ ਤੜਫ ਰਹੇ ਨੇ, ਉਹ ਇਜਾਜ਼ਤ ਮੰਗ ਰਹੇ ਨੇ ਕਿ ਮੈਂ ਆਪਣੀ ਰੂਹਾਨੀ ਤਾਕਤ ਦਾ ਇਸਤੇਮਾਲ ਕਰਕੇ ਤਬਾਹ ਕਰਦਿਆਂ ਇਹ ਸਾਰੇ ਰਜੀਮ ਨੂੰ, ਰਾਜ ਨੂੰ, ਦਿੱਲੀ ਔਰ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਤੇ ਜੋ ਗੁਰੂ ਅਰਜਨ ਸਾਹਿਬ ਨੇ ਕਿਹਾ ਉਹ ਲਫ਼ਜ਼ ਨੇ, ਚਾਰ ਤਰਫ ਅੱਗ ਬਰਸੇ ਸੇਕ ਸੀ ਤਨ ਸਾੜਦਾ, ਚਾਰ ਤਰਫ ਅੱਗ ਵਰਸੇ ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਰੋਏ ਤੇ ਤਾਹੀਂ ਮਾਰਦਾ, ਸੁਣ ਕਿਹਾ ਸਤਗੁਰ ਮੀਆਂ ਛੋੜੋ ਪ੍ਰੀਤੀ ਚਾਮ ਸੇ, सुन कहा सतगुर मियाँ छोड़ो प्रीति चाम से, क्या हुआ तन जल रहा हम शांत हैं हरि नाम से। तो ये शहीदां दे सरताज सतगुरु ने सानू शहादत दा सबक दिता है, सारा टॉर्चर अपने उत्ते सह के। और इस गल ने पिछलियां 4 सदियां कौम नू डोलण नहीं दिता। बेशक भारती हुकूमत ने भी ਜਦੋਂ ਘੱਲੂਕਾਰਾ ਵਰਤਾਇਆ, ਉਹਨਾਂ ਨੇ ਉਹ ਦਿਨ ਚੁਣਿਆ ਜਿਹੜਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਸੀ, ਕਿਉਂਕਿ ਉਦੋਂ ਤੱਕ ਅਜੇ ਬਿਕਰਮੀ ਕੈਲੰਡਰ 'ਚ ਸਿੱਖ ਯਕੀਨ ਰੱਖਦੇ ਸੀ। 1984 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਦਿਨ ਬਿਕਰਮੀ ਕੈਲੰਡਰ ਮੁਤਾਬਕ 3 ਜੂਨ ਨੂੰ ਸੀ। 2003 ਦੇ ਵਿੱਚ ਸਿੱਖ ਕੌਮ ਨੇ ਸੋਲਰ ਬੇਸਡ ਜਿਹੜਾ ਸੂਰਜ ਦੀਆਂ ਕੈਲਕੂਲੇਸ਼ਨ ਨਾਲ ਬੇਸਡ ਨਾਨਕਸ਼ਾਹੀ ਕੈਲੰਡਰ ਐਕਸੈਪਟ ਕੀਤਾ ਹੈ, ਜਿਹਦੇ ਥੱਲੇ ਦਿਨ ਹਮੇਸ਼ਾ 16 ਜੂਨ ਨੂੰ ਆਉਂਦਾ ਹੈ। ਸੋ ਇਹਨਾਂ 4 ਸਦੀਆਂ ਦੇ ਵਿੱਚ ਕਈ ਹਕੂਮਤਾਂ ਦਿੱਲੀ ਦੇ ਤਖਤ ਤੇ ਜਾਂ ਖੈਬਰ ਪਾਰ ਤੋਂ ਆਈਆਂ, ਸਿੱਖ ਕੌਮ ਦਾ ਟੈਸਟ ਵੀ ਹੋਇਆ, ਘੱਲੂਕਾਰੇ ਵੀ ਗੁਜ਼ਰੇ। ਅੱਜ ਦੀ ਹਕੂਮਤ ਨੇ ਵੀ ਪਿਛਲੇ 70 ਸਾਲ ਢਿੱਲ ਲਾ ਲਿਆ, ਪਰ ਜਿਸ ਕੌਮ ਦੀਆਂ ਨਜ਼ਰਾਂ ਦੇ ਸਾਹਮਣੇ, ਮਨ ਦੀਆਂ ਨਜ਼ਰਾਂ ਦੇ ਸਾਹਮਣੇ ਪ੍ਰੀਤਮ ਪਿਆਰੇ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠੇ, ਸਿਰ ਤੇ ਰੇਤ ਪੈਂਦੀ ਹੈ, ਉਹ ਸਿੱਖ ਨੂੰ ਕਦੇ ਡੋਲਣ ਨਹੀਂ ਦਿੰਦਾ। ਸ਼ਹਾਦਤ ਸਾਡੇ ਲਈ ਵੱਡੇ ਭਾਗਾਂ ਦੀ ਗੱਲ ਹੈ ਜੇ ਗੁਰੂ ਸ਼ਹਾਦਤ ਦੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਚੱਲਦੇ ਆ। ਜੇ ਇਹ ਸਰੀਰ ਦਾ ਠੀਕਰਾ ਜ਼ਾਲਮ ਦੇ ਸਿਰ ਤੇ ਭੱਜੇ ਤੇ ਇਸ ਤੋਂ ਵੱਡੇ ਹੋਰ ਕੀ ਭਾਗ ਹੋ ਸਕਦੇ ਨੇ। ਸਤਿਗੁਰੂ ਰਹਿਮਤ ਕਰਨ, ਕਿਉਂਕਿ ਗੁਰੂ ਅਰਜਨ ਸਾਹਿਬ ਦਾ ਰੁਤਬਾ ਜਿਸ ਨੂੰ ਪੱਟਾ ਨੇ ਆਪਣੀ ਬਾਣੀ ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਇਹ ਫਰਮਾਇਆ
ਤੇ ਫਿਰ ਇਹ ਦੱਸਦਾ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਸਿੱਖ ਕੌਮ ਦੇ ਲਈ ਕੀ ਮਾਇਨੇ ਰੱਖਦੀ ਹੈ। ਜਦੋਂ ਪੱਟ ਆਪਣੇ ਸਵਈਏ 'ਚ ਕਹਿੰਦੇ ਨੇ, ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤ ਆਇਓ, कल घोर समुद्र में बूढ़त थे, कब हूं मिट है नहीं, रे पछतायो तत् विचार, यह मथुरा जग तारन को अवतार बनायो, जप्यो जिन अर्जन देव गुरु, फिर संकट जोन गर्भ नहीं आयो। सतगुरु रहमत करन सानू भी सच हक इंसाफ ते रस्ते ते तुरन दा बल देन, बल बख्शण, ਤਾਂ ਕਿ ਸਾਬਤ ਕਦਮਾਂ ਦੇ ਨਾਲ ਇਸ ਜੀਵਨ ਯਾਤਰਾ ਦੇ ਵਿੱਚ ਅਸੀਂ ਸੱਚ ਹੱਕ ਇਨਸਾਫ ਦਾ ਪੱਲਾ ਫੜ ਕੇ ਗੁਰੂ ਵੱਲ ਮੂੰਹ ਕਰਕੇ ਆਪਣੇ ਜ਼ਿੰਦਗੀ ਦੇ ਸਫ਼ਰ ਨੂੰ ਮੁਕੰਮਲ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਸ ਲਾਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ